ਅਚਾਨਕ ਪਿੱਛੇ ਉਹਦੇ ਵਾਲ ਪੁੱਟਣ ਦੇ ਆ ਤੇ ਹੁਣ ਵਿਗਦੇ ਸੀ, ਉਹਨੂੰ ਕਿਹੜਾ ਪਤਾ ਲੱਗਣਾ ਸੀਗਾ। ਤੇ ਉਹਦੀ ਬੇਗਮ ਕਹਿੰਦੀ ਉਹ ਤੁਹਾਡੇ ਵਾਲ ਪੁੱਟਣ ਦੇ, ਕਹਿੰਦਾ ਓਏ 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 10 ਲੱਖ ਦੇ ਕੇ ਤੇ ਜੁੜਵਾ ਹੋ ਗਏ ਨੇ। ਅੱਛਾ ਜੀ। ਦਾਰੇ ਨੂੰ ਕਹਿ ਰਿਹਾ 15 ਲੱਖ ਚ ਟੱਕ ਲਾਓ। ਉਹਨਾਂ ਨੇ ਨਾ 10 ਲੱਖ ਰੁਪਇਆ ਰੇਟ ਰੱਖਿਆ ਤੇ ਬਹੁਤ ਪੈਦਾ ਹੋ ਗਿਆ। ਉਹਨਾਂ ਨੇ ਰੇਟ ਵਧਾ ਦਿੱਤਾ, ਉਹਨਾਂ ਨੇ ਕਿਹਾ ਯਾਰ ਕੀ ਹੋਣ ਲੱਗ ਪਿਆ ਦੱਸਾਂ ਇਹਦਾ ਰੇਟ ਚ। ਬੇਬੀ ਕਰਨ ਲਈ 10 ਲੱਖ ਰੁਪਇਆ ਜਮਾ ਕਰਾਇਆ ਤੇ ਮਹੀਨੇ ਬਾਅਦ ਜਾ ਕੇ ਕਹਿੰਦੇ ਆ ਬੁੱਢੀ ਰੁੱਸ ਕੇ ਚੱਲ ਗਈ, ਦੇ ਦਿਓ ਮੇਰੇ। अस्सलाम वालेकुम नादरीन, की हाल चाल है? ठीक ठाक हो? ओए नहा लिया ही? हाँ जी। गुस्सा कर गया? ਜ਼ਾਹਰੀ ਬਾਤ ਹੈ, ਜਿੰਨੀ ਦਫਾ ਤੁਸੀਂ ਕਿਹਾ ਗੁੱਸਾ ਤੇ ਫਿਰ ਬਣਦਾ ਕਿ नहीं नहीं, तेरे वैसे ही टाइम पूरा हो गया सी, तेरे 6 महीने लंघ गए सी। ਨਹੀਂ ਨਹੀਂ ਹਾਂ। 4 ਮਹੀਨਿਆਂ ਦੇ ਆਹੋ ਤੇ ਉਹੀ ਗੱਲ ਕੀਤੀ ਨਾ, ਜੇ ਨਹਾਇਆ ਵਾਲ ਵੀ ਫਰੈਸ਼ ਨੇ। ਨਾ ਕੇ ਆਇਆ ਵਾ ਮਹੱਲੇ 'ਚ ਰਸਮਾਂ ਬੜੀਆਂ ਝੋਈਆਂ ਨੇ, ਅੱਜ ਦੇਗਾਂ ਚੜੀਆਂ ਪਈਆਂ ਉੱਥੇ। ਇਹ ਤੂੰ ਵੇਖੀ ਹੁਣ, ਤੂੰ ਇਹ ਸ਼ੋਅ ਤੋਂ ਬਾਅਦ ਤੂੰ ਜਿੱਥੇ ਤੇਰੇ ਲੋਕਾਂ ਨੇ ਕਹਣਾ ਓਏ ਨਹਾ ਲਿਆ ਹੀ, ਤੇਰੀ ਛੇੜ ਬਣ ਜਾਣੀ। ਨਹੀਂ ਉਸਤਾਦ ਜੀ, ਪਹਿਲੇ ਵੀ ਇਹੀ ਕਹਿੰਦੇ। ਅੱਛਾ, ਲੇਕਿਨ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਲੱਗ ਜਾਣਾ ਪਤਾ। ਮਤਲਬ ਕੋਈ ਐਸਾ ਬੰਦਾ ਹੀ ਨਹੀਂ ਹੈ ਜਿਹਨੂੰ ਨਹੀਂ ਲੱਗ ਗਿਆ ਹੁਣ ਤੇਰੇ ਤਾਂ 25 30 40 ਹਜ਼ਾਰ ਬੰਦਾ ਹੋਰ ਐਡ ਹੋ ਗਿਆ। ਅੱਛਾ ਯਾਰ ਮੇਰੀ ਗੱਲ ਸੁਣ, ਖਬਰ ਪਤਾ ਕੀ ਗੱਲ ਆ, ਤਾਂ ਤੇਰੇ ਚ ਤੇ ਜਿਸ ਨੇ ਟੋਪੀ ਦਾ ਫਰਕ ਆ। ਇਹ ਵੀ ਅਨਰਾਈਟ ਲੈ ਅੱਛਾ ਜੀ। ਹਾਂ, ਇਹ ਨਾ ਮੈਂ ਤੇ ਕਿਹਾ ਸਾਸੇ ਕਮਤਰੀ ਆ, ਇਹਨੂੰ ਸਾਸੇ ਕਮਤਰੀ ਆ, ਉਹ ਬੜੇ ਬੰਦੇ ਨੂੰ ਆ। ਟੋਪੀ ਦਾ ਯਾਨੀ ਕਿ ਯਾਰ ਇਹਨੂੰ ਲਾ ਇੱਕ ਮਿਸਾਲ ਲਾ, ਇਹਨੂੰ ਕੀ ਆ ਪੂਰੇ ਦੁਬਈ ਦੇ ਵਿੱਚ ਜਿੱਥੇ ਜਾ ਰਿਹਾ ਗਰਮੀਆਂ ਸਰਦੀਆਂ ਟੋਪੀ ਪਾਈ ਸਿਰ ਤੇ, ਸਿਰਫ ਇਸ ਤੋਂ ਕਿ ਜੀ ਮੇਰਾ ਉਹ ਯਾਰ, ਤੇ ਇਹਦੇ ਚ ਤੇਰਾ ਕਸੂਰ ਆ ਕੋਈ? ਹੁਣ ਆ ਦੇਖ ਨਾ, ਬੇੜੇ ਗਰਕ ਹੋਏ ਨਹੀਂ, ਲੇਕਿਨ ਉਹਦਾ ਕੋਈ ਇਹਦੇ ਚ ਕਸੂਰ ਥੋੜਾ ਜਿਹਾ ਉਹਦਾ ਹੈਗਾ ਕਿ ਉਹ ਕੇਅਰ ਨਹੀਂ ਕਰਦਾ। ਤੇਰਾ ਤੇ ਬਿਲਕੁਲ ਹੀ ਕੋਈ ਕਸੂਰ ਨਹੀਂ। ਇੱਧਰ ਦੇਖ, ਕੱਲ ਉਹਨੂੰ ਥੋੜਾ ਜਿਹਾ ਅਸੀਂ ਗਿਆਨ ਦਿੱਤਾ, ਗਿਆਨ ਅੱਜ ਉਹਨੇ ਨਹਾ ਲਿਆ। ਇਹ 4 ਮਹੀਨੇ 6 ਮਹੀਨੇ 9 ਮਹੀਨੇ ਤੋਂ ਪਹਿਲੇ ਨਹਾਉਂਦਾ ਨਹੀਂ। ਸੁੱਟਦੀ ਏ ਟੋਪੀ। ਨਹੀਂ ਟੋਪੀ ਸਿੱਟ ਨਾ ਤੂੰ, ਲੇਕਿਨ ਇਹ ਆ ਕਿ ਦਿਮਾਗ ਚੋਂ ਤੈਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਗਈ ਯਾਰ, ਮੇਰੀ ਗੱਲ ਸੁਣ, ਤੇਰਾ ਵਿਆਹ ਨਹੀਂ ਹਲੇ ਹੋਇਆ, ਇੱਕ ਮਿਸਾਲ ਆ, ਇਹਦਾ ਹੋ ਸਕਦਾ ਚੈੱਕ ਕਰ ਉੱਤੇ। ਤੇਰੇ ਤੇ ਹਾਲੇ ਥੋੜਾ ਜਿਹਾ ਵਲੀਮੇ ਤੱਕ ਤੇ ਤੇਰਾ ਟਾਈਮ ਹੈਗਾ। ਸਾਥੀ ਸਭ ਕੋਈ ਕਰੋੜ ਕੇ ਤੇਰਾ ਪਹਿਲੇ 6 ਮਹੀਨੇ ਪਹਿਲਾ ਬੱਚਾ ਜੰਮਣ ਤੱਕ ਤੇ ਤੇਰੇ ਕੋਲ ਮਾਲ ਹੈਗਾ। ਮੇਰਾ ਨਾ ਕਜ਼ਨ ਯੂਕੇ ਤੋਂ ਆਇਆ ਉਸਤਾਦ ਜੀ, ਉਹਦੇ ਬਿਲਕੁਲ ਤੁਹਾਡੇ ਵਾਂਗੂ ਵਾਲ ਸੀ। ਉਹਨੇ ਆਪਣੀ ਮਹਿੰਦੀ ਵਾਲੇ ਦਿਨ ਸਪੈਸ਼ਲੀ ਖੱਤ ਭਾਰਾ ਰੱਖ ਕੇ ਟੈਂਡ ਕਰਾਈ। ਮੈਂ ਉਹ ਤੋਂ ਮੁਤਾਸਰ ਹੋ ਗਿਆ ਨਾ, ਮੈਂ ਕਹਿੰਦਾ ਉਹਦੀ ਇੰਨੀ ਪਰਸਨੈਲਿਟੀ। ਅੱਛਾ ਯਾਰ ਦੱਸਣ ਇੱਕ ਮਿਸਾਲ ਆ, ਅਕਸਰ ਦੇਖਿਆ ਨਾ ਬੁੱਢੀਆਂ ਹਾਂਜੀ ਕਿ ਤੁਸੀਂ ਇੰਜ ਕਰਕੇ ਥੱਕੇ ਹੋ, ਤੁਸੀਂ ਬੀਵੀ ਦੇ ਇੱਥੇ ਸਿਰ ਰੱਖ ਲਿਆ, ਉਹ ਤੁਹਾਡੇ ਵਾਲਾਂ ਨੂੰ ਇੰਜ ਫੜ ਕੇ ਇੰਜ ਕਰੀ ਜਾਂਦੀ ਹੈ, ਇੰਜ ਕਰੀ ਜਾਂਦੀ ਹੈ, ਤੇ ਤੇਰਾ ਕੀ ਦੋ ਹਿਸਾਬ ਹੁੰਦਾ? ਮੈਂ ਸਿਰ ਰੱਖ ਲੈਣਾ, ਬੱਚੇ ਮੇਰੇ ਦੇ ਵਾਲਾਂ ਦੇ ਹੱਥ ਫੇਰੀ ਮੁੰਡੇ ਮੇਰੇ ਦੇ। ਨਹੀਂ ਉਹ ਮੈਂ ਇਸ ਸਿਰ ਰੱਖ ਲੈਂਦਾ, ਮੋਟੀ ਮਾਰ ਕਰਨਾ ਉੱਤੇ ਨਾ ਡੱਬੇ ਵਾਲੀ ਗੇਮ ਖੇਡੇ ਇੰਜ ਕਰਕੇ ਨਾ, ਤੇ ਮੁੰਡਾ ਭਾਲੇ ਦੀ ਨਹੀਂ ਇਹ ਸਿਰ ਰੱਖ ਲੈਂਦਾ, ਉਹ ਇੰਜ ਕਰਕੇ ਕਰੀ ਜਾਏ। ਕਹਿੰਦੇ ਆਪਣੇ ਵਾਲ ਆ ਜਾਂਦੇ ਨਾ ਉਹਦੇ। ਅੱਛਾ, ਆਪਣੇ ਵਾਲੇ ਤੇ ਇਹਦੇ ਤੇ ਸੈੱਟ ਕਰਕੇ ਉਹਨਾਂ ਦੇ ਵਿੱਚ ਇੰਜ ਕਰੀ ਜਾਂਦੀ। ਅੱਛਾ ਨਹੀਂ ਵਾਲ ਮੇਰੇ ਬੜੇ ਅੱਛੇ ਸੀ ਉਸਤਾਦ ਜੀ, ਅੱਛਾ ਜੀ, ਵਾਲ ਬਹੁਤ ਪਿਆਰੇ ਵਾਲ। ਨਹੀਂ ਮੈਂ ਚਾਹ ਰਿਹਾ ਇੱਕ ਮਿਸਾਲ ਦੇਖਣਾ, ਤੂੰ ਬਹੁਤ ਸਾਰੀਆਂ ਚੀਜ਼ ਜਗ੍ਹਾ ਤੇ ਲੋੜ ਹੁੰਦੀ ਹੈ ਹਾਂਜੀ ਵਾਲਾਂ ਦੀ, ਹਾਂਜੀ। ਤੇ ਉਹ ਮਤਲਬ ਨਹੀਂ ਲਾਈਫ ਯਾਰ ਵਾਲ ਉਸਤਾਦ ਜੀ ਇਹਦੇ ਆ ਸਕਦੇ ਆ, ਹੈਪੀ ਹੇਅਰ ਸ਼ੈਂਪੂ ਲਾਵੇ ਤੇ ਸਹੀ। ਯਾਰ ਤੂੰ ਹੈਪੀ ਹੇਅਰ ਵੀ ਫਿੱਕਾ ਕਰਾ ਦੇਣਾ ਵਾ, ਉਹ ਕੰਮ ਵੱਡਾ ਵਾ। ਨਹੀਂ ਉਹ ਤੁਸੀਂ ਮੈਨੂੰ ਕਿਹਾ ਕਿ ਇਹ ਜਿਹੜੇ ਇਹਦੇ ਮਾੜੇ ਮੋਟੇ ਆਏ ਆ, ਹੈਪੀ ਹੇਅਰ ਨਹੀਂ ਆਏ। ਹਾਂਜੀ ਹਾਂਜੀ ਬਾਵੇ ਹੁਣੀ ਇਸੇ ਸਿਰ ਨਾਲ ਸ਼ੈਂਪੂ ਲੈਣ ਗਏ ਨੇ, ਦੁਕਾਨ ਵਾਲਾ ਸਮਝਿਆ ਸੀਨੇ ਦੇ ਵਾਲਾਂ ਨੇ ਲੈਣਾ। ਨਹੀਂ ਮੈਂ ਦੇਖਣਾ ਯਾਰ ਇੱਕ ਮਿਸਾਲ, ਇੱਥੇ ਹੁਣ ਸਿਰ ਰੱਖਿਆ ਉਸਤਾਦ ਤੇ ਇੰਜ ਹੋ ਰਿਹਾ, ਤੇ ਨਾਲ ਉਹ ਕਹਿ ਰਹੀ अच्छा जब हमारी शादी हुई थी ना तो तब आपको याद है मैंने ऐसे ऐसे हैं। ਹੁਣ ਇਹਦਾ ਮਤਲਬ ਇਹਦੇ ਤੇ ਐ ਕਰਦੀ ਹੋਣੀ ਹੈ, आपको पता है ना? मैं इधर अपना नाम लिख देती हूँ। ਸਾਜ ਮੈਂ ਇੱਕ ਵਿਆਹ ਤੇ ਗਿਆ, ਮੈਂ ਉੱਥੇ ਨਾ ਪੈਂਟ ਕੋਟ ਪਾਉਣਾ ਸੀ ਤੇ ਮੈਂ ਵਿਗ ਲਾ ਲਈ ਉੱਥੇ। ਵਿਗ ਲਾ ਲਈ? ਉਹ ਮੈਨੂੰ ਸਾਰਿਆਂ ਨੇ ਉਹ ਕਹਿੰਦੇ ਓਏ ਤੂੰ ਤਾਂ ਸਹੀ ਲੱਗਦਾ ਸੀ, ਅਜੀਬ ਜਿਹਾ ਲੱਗਣ ਡਿਆ, ਲਾ ਇਹਨੂੰ। ਹਾਂ ਤੂੰ ਵਿਗ ਨਹੀਂ ਸਹੀ ਲੱਗਦੀ, ਬੜੀ ਅਜੀਬ ਜੀ ਲੱਗੀ ਮੇਰੇ ਪੈਂਟ ਕੋਟ ਦੇ ਨਾਲ। ਤੂੰ ਤੇਰੇ ਥੱਲੇ ਕਰ, ਉਹ ਤੇਰੇ ਇੰਨੇ ਕੁ ਹੈਗੇ ਆ, ਇਹਦੇ ਨਾਲੋਂ ਬਹੁਤੇ ਆ, ਇਹਦੇ ਨਾਲੋਂ ਬਹੁਤੇ ਆ, ਇਹਦੇ ਨਾਲੋਂ ਬਹੁਤੇ ਆ ਮੇਰੇ। ਤੇ ਤੂੰ ਉਹ ਕਰਾ ਨਾ ਜਿਹੜਾ ਪਿੱਛੋਂ ਪਟਾ ਕੇ ਸਾਰਾ ਅੱਗੇ ਫਿੱਟ ਕਰਾ ਲੈਂਦੇ ਆ। ਫਿਰ ਮੈਂ ਅਜੀਬ ਜਿਹਾ ਲੱਗਾ। ਮੇਰੀ ਗੱਲ ਸੁਣ, ਇੱਕ ਵਾਲ ਸਿਰਫ ਅੱਗੇ ਲਵਾ ਇੱਥੇ। ਇੱਕ ਬੰਦਾ ਵਾ, ਉਹਨੇ ਸਿਰਫ ਇੱਕ ਵਾਲ ਰੱਖਿਆ ਵਾ, ਉਹਨੂੰ ਜੈਲ ਵੀ ਲਵਾਉਂਦਾ ਵਾ, ਉਹਨੂੰ ਬਾਰ-ਬਾਰ ਕੋਈ ਕਟਿੰਗ ਕਰਾਉਂਦਾ ਵਾ, ਉਹਦਾ ਸਟਾਈਲ ਵੀ ਬਣਾਉਂਦਾ ਵਾ, ਤੇ ਉਹ ਸਾਰਾ ਕੁਝ ਡਰਾਈ ਵੀ ਕਰਾਉਂਦਾ। ਇੱਕੋ ਵਾਲ ਪੂਰੇ ਕੈਚਰ ਵੀ ਲਵਾਉਂਦਾ ਵਾ, ਕਹਿੰਦਾ ਕੈਚਰ ਵੀ ਲਾ ਮੇਰੇ। ਇੱਕੋ ਵਾਲ ਤੇ ਸਾਰੇ ਚਾਰ ਲਾੜ ਕਰਕੇ ਹੁੰਦਾ। ਸਰ ਜੀ ਤੁਹਾਨੂੰ ਪਤਾ ਦੁਨੀਆ 'ਚ 4 ਗੰਜੇ ਵਾਇਰਲ ਹੋਏ। ਕਿਹੜੇ
ਰੌਕ, ਰੌਕ, ਮੁਦੱਸਰ, ਮੁਦੱਸਰ, ਵਿਨ ਡੀਜ਼ਲ, ਅਲੀ ਅਜ਼ਮਤ ਭਾਜੀ। ਐਚਐਸ ਵਰਲਡ ਲੈਵਲ ਤੇ ਐਚਐਸਵਾਈ ਵੀ ਸੀ। ਮਤਲਬ ਕਿ ਐਸੇ ਗੰਜੇ ਕਿ ਉਹਨਾਂ ਦਾ ਤੁਸੀਂ ਸਿਰਫ ਸ਼ੈਡੋ ਦੇਖੋ ਤੁਹਾਨੂੰ ਪਤਾ ਚੱਲ ਜਾਏਗਾ ਇਹ ਕਿਹੜਾ ਵਾ। ਹਾਂ ਯਾਨੀ ਸਾਏ ਤੋਂ ਤੁਸੀਂ ਕਹਿ ਦੋਗੇ ਕਿ ਆ ਵੈਨ ਡੀਜ਼ਲ ਆ। ਹਾਂ ਰੌਕ, ਰੌਕ ਸਾਹਿਬ, ਵਿਨ ਡੀਜ਼ਲ ਸਾਹਿਬ, ਮੁਦੱਸਰ ਸਾਹਿਬ, ਚੌਥੇ ਦਾ ਮੈਨੂੰ ਨਾਮ ਅਲੀ ਅਜ਼ਮਤ ਭਾਜੀ ਦੱਸਣ ਅਲੀ ਲੱਗਾ, ਅਜ਼ਮਤ ਸਾਹਿਬ, ਜਨੂਨ ਗਰੁੱਪ। ਜਨੂਨ ਗਰੁੱਪ ਵਾਲੇ। ਗਰੁੱਪ ਵਾਲੇ ਹਾਂ ਅਸੀਂ ਵੀ ਆ ਕੌਣ ਇੰਨਾ ਵਾਇਰਲ ਨਹੀਂ ਤੂੰ ਨਹੀਂ ਤੂੰ ਟੋਟਲ ਗੰਜਾ ਨਹੀਂ ਹੈਗਾ। ਤੇਰੇ ਮੈਂ ਤੈਨੂੰ ਦੱਸਾਂ ਤੂੰ ਇੰਨਾ ਗੰਜਾ ਹੋਣਾ ਨਹੀਂ ਸੀ। ਤੂੰ ਟੋਪੀ ਪਾ ਕੇ ਉਹਨਾਂ ਨੇ ਹਵਾ ਰੋਕ ਕੇ ਤੂੰ ਬਹੁਤਾ ਹੋ ਗਏ। ਤੈਨੂੰ ਕੀ ਤਕਲੀਫ ਆ? ਤੈਨੂੰ ਪ੍ਰੋਬਲਮ ਹੈ ਕਿ ਤੇਰਾ ਰਿਸ਼ਤਾ ਨਹੀਂ ਹੋਣਾ? ਨਹੀਂ ਹੁੰਦਾ। ਤੇਰੇ ਅੰਦਰ ਨਾ ਤੇਰੇ ਕੋਈ ਸਾਸੇ ਕਮਤਰੀ ਹੈ। ਕੈਬ ਅਸਲ ਚ ਕਮਤਰੀ ਨਖਤਰੀ ਤੇਰੇ ਅੰਦਰ ਹੈ ਕੋਈ। ਟੋਕਨ ਲਿਆ ਟ੍ਰਾਂਸਪਲਾਂਟ ਨਹੀਂ ਟ੍ਰਾਂਸਪਲਾਂਟ ਵਾਲਾ ਨਹੀਂ। ਇਹਨੂੰ ਲਾ ਯਾਰ ਹਵਾ ਪੈਣ ਦੇ ਦਿਮਾਗ ਤੇ। ਤੈਨੂੰ ਪਾਗਲ ਆ ਤੂੰ? ਇੰਜ ਬੰਦਾ ਯਾਰ ਮੈਂ ਤੈਨੂੰ ਦੱਸਾਂ ਲਾਹੌਰ ਨਾ ਮੇਰਾ ਇੱਕ ਦੋਸਤ ਸੀ, ਉਹਨੇ ਇੱਕ ਮਕਾਨ ਸੀ ਉਹਦਾ ਉਹਨੇ ਦਿੱਤਾ ਕਿਰਾਏ ਤੇ। ਸੱਚੀ ਤੁਹਾਨੂੰ ਗੱਲ ਦੱਸਣਗਾ, ਉਹਨੇ ਕਿਰਾਏ ਤੇ ਦਿੱਤਾ ਮਕਾਨ। ਉਹ ਜਿਹੜੇ ਕਿਰਾਏਦਾਰ ਆਏ ਨਾ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਯਾਨੀ ਉਹਦਾ ਆਹ ਘਰ ਆ ਤੇ ਸਾਹਮਣੇ ਵਾਲਾ ਘਰ ਛੱਡ ਕੇ ਨਾਲ ਦਾ ਘਰ ਉਹਦਾ ਆਪਣਾ ਸੀ, ਉਹਨੇ ਉਹ ਕਿਰਾਏ ਤੇ ਦੇ ਦਿੱਤਾ। ਤੇ ਉਹਨਾਂ ਦਾ ਇੱਕ ਮੁੰਡਾ ਸੀ, ਉਹਦੀ ਕਿਤੇ ਲਵ ਕਿਸੇ ਨਾਲ ਚੱਲਦਾ ਪਿਆ ਸੀ ਤੇ ਉਹਦੀ ਸ਼ਾਦੀ ਹੋ ਗਈ ਤੇ ਉਹ ਲਾਉਂਦਾ ਸੀ ਵਿਗ ਤੇ ਕੁੜੀ ਨੂੰ ਪਤਾ ਹੀ ਨਹੀਂ, ਕੁੜੀ ਮਰੀ ਪਈ ਆ ਉਹਦੇ ਤੇ ਉਹਨੂੰ ਨਹੀਂ ਪਤਾ ਤੇ ਲਵ ਮੈਰਿਜ। ਸੱਚੀ ਤੈਨੂੰ ਗੱਲ ਦੱਸਣ ਲੱਗਾ। ਤੇ ਉਹ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ ਤੇ ਇਹਤਿਆਤ ਕਰਦਾ ਰਿਹਾ ਵੀ ਵਾਸ਼ਰੂਮ ਜਾ ਰਿਹਾ ਨਹਾਉਣ, ਨਹਾ ਕੇ ਤੇ ਲਾ ਕੇ ਆ ਰਿਹਾ। ਤੇ ਜਦੋਂ ਉਹਨੇ ਕਰ ਲਿਆ ਉਹਨੇ ਕਿਹਾ ਯਾਰ ਹੁਣ ਕਾਹਦਾ ਮਤਲਬ ਕਿੱਥੇ ਮੇਰਾ ਕੀ ਹੁਣ ਕੀ ਕਰ। ਇਹ ਨਹੀਂ ਕਿ ਵੀ ਉਹਨੇ ਜਾਣ ਬੁੱਝ ਕੇ, ਉਹ ਭੁੱਲ ਗਿਆ ਜਰਾ, ਥੋੜੀ ਉਹਦੀ ਕੇਅਰ ਘਟ ਗਈ ਨਾ, ਭੁੱਲ ਗਿਆ। ਉਹ ਇੰਜ ਕਰਕੇ ਗਿਆ ਵਾ ਤੇ ਵਾਸ਼ਰੂਮ ਚੋਂ ਬਾਹਰ ਆਇਆ ਵਾ ਤੇ ਕੁੜੀ ਦਾ ਉਤਲਾ ਸਾਹ ਉੱਤੇ ਤੇ ਅੰਦਰ ਹੀ ਗਿਆ ਮਤਲਬ ਉਹ ਹੈਰਾਨ ਪਰੇਸ਼ਾਨੀ ਹੋਈ। ਉਹ ਪਤਾ ਨਹੀਂ ਫੌਤ ਅੱਧੀ ਹੋ ਗਈ। ਤੇ ਪੈਰਾਂ ਥੱਲੋਂ ਵੇਖ ਨਹੀਂ ਉਹ ਕਹਿਣ ਲੱਗ ਪਈ ਉਹ ਕਿੱਧਰ ਗਿਆ। ਆਹੋ ਨਹੀਂ ਉਹਨੂੰ ਇਹ ਸੀ ਕਿ ਪਤਾ ਨਹੀਂ ਪਿਛਲੇ ਵੀ 1.5-2 ਘੰਟੇ ਹੀ ਪਾਈ ਸੀ। ਹਾਂ ਕੌਣ ਸਮਝ ਆਈ? ਤੇ ਉਹਨੂੰ ਕਹਿਣ ਲੱਗ ਪਈ ਤੈਨੂੰ ਟੂਟੀ ਤੋਂ ਕਰੰਟ ਪਿਆ। ਉਹਨੂੰ ਕਹਿ ਲੱਗੀ ਸਹੀ ਦੱਸਣਾ ਤੁਹਾਨੂੰ ਟੂਟੀ ਤੋਂ ਕਰੰਟ ਪਿਆ, ਤੁਹਾਡੇ ਵਾਲ ਉੱਡ ਗਏ। ਤੂੰ ਤਾਂ ਠੀਕ ਸੀਗਾ। ਮੇਰੇ ਨਾ ਕਜ਼ਨ ਨੇ ਲਾਹੌਰ ਨਾ ਅਗਲੀ ਗੱਲ ਤਾਂ ਸੁਣ ਲਾ, 1 ਘੰਟਾ ਨਹੀਂ ਰਹੀ ਉਹਦੇ ਘਰ। ਉਹ ਫਾਈਨਲ ਉਸੇ ਦਿਨ ਉਹਨੇ ਕਿਹਾ ਤਲਾਕ ਦੇਣੀ ਹੈ ਤੇ ਉਹ ਚਲੀ ਗਈ ਹੈ ਤੇ ਤਲਾਕ ਹੀ ਹੋਈ ਹੈ। ਨਹੀਂ ਸਾਰੀ ਬਰਾਦਰੀ ਨੇ ਕਹਿੰਦੇ ਉਹਨੂੰ ਸਮਝਾਇਆ, ਉਹਨਾਂ ਨੇ ਕਹਿੰਦਾ ਜੀ ਉਹਦੇ ਘਰ ਰੋਜ਼ ਪੰਚਾਇਤਾਂ ਲੱਗਦੀਆਂ। ਉਹ ਕੁੜੀ ਨੇ ਕਿਹਾ ਮੈਂ ਮਰ ਜਾਊਂਗੀ, ਮੈਂ ਇਹਦੇ ਕੋਲ ਨਹੀਂ ਜਾਣਾ, ਇਹਨੇ ਮੇਰੇ ਨਾਲ ਧੋਖਾ ਕੀਤਾ। ਮਤਲਬ ਦੱਸ ਦਿੰਦਾ ਮੁਹੱਬਤ ਸੀ ਉਹਨੂੰ। ਇਹਨੇ ਮੇਰੇ ਨਾਲ ਧੋਖਾ ਕੀਤਾ, ਜਿਹੜਾ ਕੀਤਾ। ਤੇ ਦੂਜੀ ਗੱਲ ਆ ਵੀ ਮੈਨੂੰ ਚੰਗਾ ਹੀ ਨਹੀਂ ਲੱਗਾ ਕੀ ਉਧਰੋਂ ਉਸਤਾਦ ਦੀ ਤਲਾਕ ਹੋ ਗਈ, ਉਧਰੋਂ ਉਹਦੇ ਵਾਲ ਵੀ ਨਿਕਲੇ। ਆਹੋ ਇੱਕ ਮਿਸਾਲ ਆ। ਦੁੱਧ ਵਾਸ਼ਰੂਮ ਚ ਤੇ ਨਿਕਲ ਉਹ ਜੈਨੂਇਨ ਗੱਲ ਆ। ਲੇਕਿਨ ਹੁਣ ਤੂੰ ਟੋਪੀ ਪਾਈ ਹੋਵੇ, ਤੈਨੂੰ ਵੇਖਣ ਵੀ ਆਉਣ, ਤੂੰ ਉਹਨਾਂ ਦੇ ਸਾਹਮਣੇ ਜਾਵੇਂ ਆਰਾਮ ਨਾਲ, ਤੂੰ ਟੋਪੀ ਪਾਈ, ਉਹਨਾਂ ਨੂੰ ਪਤਾ ਹੋਵੇ ਕੁੜੀ ਨੂੰ ਤੇਰੀ ਤਸਵੀਰ ਵੀ ਇੰਜ ਕਰਕੇ ਤਿਰਛੀ ਟੋਪੀ ਵਾਲੀ ਜਾਵੇ, ਉਹ ਇੰਜ ਲੱਗੇ ਜਿਵੇਂ ਅੱਲਾ ਮਾਫੀ ਦੇਵੇ ਕੋਈ ਬੇਦਨ ਹੀਰੋ ਆ ਕੋਈ। ਉਸ ਤੋਂ ਬਾਅਦ ਜੋ ਇੱਕ ਮਿਸਾਲ ਆ ਟੋਪੀ ਲੱਥੇ, ਸਾਜੀ ਵੈਸੇ ਇਹਦੇ ਵਾਲ ਵੀ ਹੁੰਦੇ ਜਦੋਂ ਤੇਰੇ ਦਿਮਾਗ ਤੋਂ ਖੁਮਾਰ ਲੱਥੇ ਟੋਪੀ ਟੈਪ, ਤੇ ਉਸ ਤੋਂ ਬਾਅਦ ਅਗਲੀ ਕਹੇ ਵੀ ਇੱਥੇ ਮੈਨੂੰ ਹੁਣੇ ਰੱਖ, ਸਾਡਾ ਹੱਕ ਇੱਥੇ ਰੱਖ। ਫਿਰ ਇੰਨੀ ਟੋਪੀ ਵੈਲਡ ਥੋੜੀ ਕਰਾ ਲਈ ਸਰ ਜੀ। ਨਹੀਂ ਨਾ, ਤੇਰੇ ਅੰਦਰ ਹੈ ਕਿਤੇ ਨਾ ਕਿਤੇ, ਤੇਰੇ ਅੰਦਰ ਕਿਤੇ ਨਾ ਕਿਤੇ ਸਾਸੇ ਕਮਤਰੇ। ਯਾਰ ਇਹਦੇ ਕੋਲ ਸਿੱਖ ਪਿੰਡ ਕਰਾਉਣੀ। ਮੈਂ ਦੁਕਾਨ ਤੇ ਸੀ ਇਸ ਤਰ੍ਹਾਂ ਹੀ ਖੜਾ ਹੁੰਦਾ ਵਾਂ, ਜੋ ਮਰਜ਼ੀ ਆ। ਉਹਨੂੰ ਭਾਰ ਹੀ ਕੋਈ ਨਹੀਂਗਾ। ਸਹੀ ਗੱਲ। ਹਾਂਜੀ ਤੁਸੀਂ ਕੈਪ ਪਹਿਨਦੇ ਇਸ ਕਰਕੇ ਵੀ ਯਾਰ ਮੈਂ ਗੰਜਾ ਵਾਂ। ਹਾਂ ਜ਼ਿਆਦਾ ਮਕਸਦ ਇਹ ਹੁੰਦਾ ਨਾ। ਹਾਂ ਇਹ ਸਾਸੇ ਕਮਤਰੀ ਹੈ ਨਾ ਕਿ ਯਾਰ ਮੈਂ ਇਹ ਉਹ, ਤੇ ਉਹਦੇ ਨਾਲ ਤੇਰੀ ਜ਼ਿੰਦਗੀ ਦੇ ਬਹੁਤ ਮਾਮਲਾ ਰੁਕ ਜਾਂਦੇ ਇਸ ਸਾਸੇ ਕਮਤਰੀ ਨਾਲ। ਤੂੰ ਖੁੱਲ ਕੇ ਜੀ ਨਹੀਂ ਸਕਦਾ। ਉਹਨੇ 1 ਤੇ 4 ਮੈਡੀਕਲ ਸਟੋਰ ਬਣਾ ਲਏ ਹਾਂਜੀ ਐਸੇ ਸਿਰਫ ਟਿੰਡ ਦੇ ਕੌਨਫੀਡੈਂਸ ਨਾਲ। ਹਾਂਜੀ ਉਹ ਭੁੱਲ ਗਿਆ ਵਾ ਕਿ ਮੈਂ ਉਤੋਂ ਨਾਲ ਉਹਨੇ ਲੈਸਾਂ ਦਾ ਵੀ ਕੰਮ ਸ਼ੁਰੂ ਕਰ ਲਿਆ। ਹਾਂਜੀ ਉਹ ਵੀ ਮਾਸ਼ਾਅੱਲਾ ਸਹੀ ਮਤਲਬ ਕਸਟਮਰ ਉਹ ਵੀ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਆ। ਸਹੀ ਆ। ਹਾਂ ਬਸ ਸਹੀ ਆ। ਮੇਰੇ ਕਜ਼ਨ ਨੇ ਮੈਂ ਤੁਹਾਨੂੰ ਦੱਸਿਆ ਵਿਗ ਲਵਾ ਲਈ ਤੇ ਅੱਛਾ ਯਾਰ ਇਹਦੇ ਕਜ਼ਨ ਬਹੁਤ ਕੰਮ ਕਰਦੇ। ਉਹਦਾ ਨਾ ਤੀਸਰਾ ਤੀਸਰਾ ਨਹੀਂ, ਇਹਦੇ ਵਿੱਚ ਜਦੋਂ ਆਇਆ ਨਾ ਕੋਈ 250-300 ਦਾ ਲੈਦਾ ਕਜ਼ਨ ਆ। ਹਰ ਗੱਲ ਤੋਂ ਬਾਅਦ ਇਹਨੇ ਕਜ਼ਨ ਪਾਉਣਾ ਹੁੰਦਾ। ਉਹਨੇ ਨਾ ਵਿਗ ਲਵਾ ਲਈ ਤੇ ਆਪਣੇ ਸੋਹਣਿਆ ਗਿਆ। ਅੱਛਾ ਤੇ ਉਹ ਬੱਚਾ ਨਾ ਪਿੱਛੇ ਉਹਦੇ ਵਾਲ ਪੁੱਟਣ ਦੇ ਆ ਤੇ ਹੁਣ ਵਿਗ ਦੇ ਸੀ, ਉਹਨੂੰ ਕਿਹੜੇ ਪਤਾ ਲੱਗਣਾ ਸੀਗਾ। ਤੇ ਉਹਦੀ ਬੇਗਮ ਕਹਿੰਦੀ ਉਹ ਤੁਹਾਡੇ ਵਾਲ ਪੁੱਟਣ ਦੇ, ਕਹਿੰਦਾ ਓਏ ਓਏ ਓਏ। ਅੱਛਾ ਬਾਅਦ ਚ ਉਹ ਆਰਾਮ ਨਾਲ ਬੈਠਾ ਵਾਲ ਪੁੱਟੇ ਜਾ ਰਿਹਾ, ਜੋ ਬੈਠਾ ਤੇ ਉਹਨੇ ਕਿਹਾ ਤੁਹਾਡੇ ਵਾਲ ਪੁੱਟਣ ਦਾ, ਕਹਿੰਦਾ ਓਏ ਨਾ ਕਰ। ਹਨਾ ਯਾਰ ਮੈਂ ਵੀ ਕਹਾਂ ਕੌਣ ਛੇੜਦਾ। ਆਹੋ ਉਹ ਜਿਵੇਂ ਲਤੀਫਾ ਨਹੀਂ, ਮੈਂ ਤੁਹਾਨੂੰ ਇੱਕ ਲਤੀਫਾ ਸੁਣਾਉਣਾ ਫੇਰ। ਹਾਂ ਉਹ ਮੈਂ ਸੁਣਾਇਆ ਸੀ ਪਹਿਲੇ, ਜਿਹੜਾ ਉਹ ਕਹਿੰਦਾ ਵਾ ਇਹਦੀਆਂ ਤੁਸੀਂ ਇੰਨੀਆਂ ਮੰਨੀਆਂ, ਉਹ ਮੈਂ ਸੁਣਾਇਆ ਸੀ। ਇੱਕ ਮੇਰੀ ਵੀ ਮੰਨ ਲਓ।
ਬਾਅਦ ਮੈਂ ਆਪ ਉਠਨੇ ਆ। ਨਹੀਂ 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 ਇਹ ਹੋਰ ਸਤਾਇਆ ਸੀ ਸਰ। ਸੁਣਾਇਆ ਸੀ ਨਾ। ਆਪ ਦਿਓ ਬਸ। ਨਹੀਂ ਨਹੀਂ ਉਹ ਨਾ ਮੈਂ ਤੁਹਾਨੂੰ ਸੈਂਸਰ ਕਰਕੇ ਸੁਣਾਉਣਾ। ਬੰਦਾ ਲੁੱਕ ਜਾਂਦਾ ਵਾ ਅਲਮਾਰੀ 'ਚ ਵਾਹ ਹੈ ਤੇ ਬੰਦਾ ਕਮਰੇ 'ਚ ਫਿਰ ਰਿਹਾ ਵਾ ਹੂੰ ਹੈ। ਉਹਨੇ ਕਿਹਾ ਵੀ ਆ ਇੰਜ ਕਰਕੇ ਹੱਥ ਪੈਰ ਜਿਹੜਾ ਨਿਜ਼ਾਮ ਆ ਨਾ ਉਹ ਬਾਹਰ ਆ ਅਲਮਾਰੀ 'ਚੋਂ। ਠੀਕ ਆ। ਤੇ ਉਹਨੇ ਕਿਹਾ ਇਹ ਕੀ ਆ? ਉਹਨੇ ਕਿਹਾ ਕੁਛ ਨਹੀਂ, ਇਹ ਨਾ ਬੈਲ ਲਵਾਈ, ਬੈਲ ਦੇ ਬਟਨ ਆ। ਠੀਕ ਹੈ ਜੀ। ਕਹਿੰਦਾ ਅੱਛਾ। ਉਹ ਦਬਾਉਂਦਾ ਉਹਨੂੰ ਤੇ ਕੋਈ ਆਵਾਜ਼ ਨਹੀਂ ਆ ਰਹੀ ਬੈਲ ਦੀ। ਜ਼ੋਰ ਦੀ ਦਬਾਉਂਦਾ, ਉਹ ਵੀ ਸਮਝ ਜਾਂਦਾ। ਉਹ ਥੋੜੀ ਫੜ ਕੇ ਮਾਰਦਾ ਬੈਲ ਤੇ ਆਵਾ। ਠੀਕ ਹੈ। ਤੇ ਉਹ ਫਿਰ ਚੁੱਪ ਬਰਦਾਸ਼ਤ ਕਰ ਰਿਹਾ। ਤੇ ਉਹਨਾਂ ਜਿਹੜਾ ਮੇਨ ਤੀਸਰਾ ਕਰੈਕਟਰ ਉਹ ਵੀ ਦੁਆ ਕਰ ਰਿਹਾ ਵੀ ਕਿਤੇ ਹੈ ਬੈਲ ਵੱਜ ਨਾ ਜਾਏ ਕਿਤੇ। ਅਖੀਰ ਉਸਤਾਦ ਜੀ ਉਹ ਫੜ ਕੇ ਇਸ ਕਿਸਮ ਦੀ ਥੋੜੀ ਮਾਰਦਾ ਨਾ ਤੇ ਨਹੀਂ ਆਵਾਜ਼ ਆਉਂਦੀ ਤੇ ਬੈਲ ਸੁੱਜ ਜਾਂਦੀ ਹੈ। ਬੈਲ ਦਾ ਬਟਨ ਏਡਾ ਹੋ ਜਾਂਦਾ ਤੇ ਇਹਨੇ ਬੂਹਾ ਖੋਲਦਾ ਤੇ ਅੱਗੋਂ ਪਤਾ ਕਹਿੰਦਾ ਉਹ ਸਾਲਿਆ ਟਰੈ ਟਰੈ ਬੂਹਾ ਖੋਲ ਕੇ ਵੱਜੀ। ਕਿਸੇ ਦਾ ਬੱਚਾ ਹਾਏ ਹਾਏ ਯਾਰ ਮੈਨੂੰ ਨਾ ਕੋਈ ਤੁਸੀਂ ਮੈਂ ਚਾਹੁੰਦਾ ਹੁਣ ਨਾ ਮੈਂ ਕਿਤੇ ਆਲਾ ਉਹਦੇ ਤੇ ਫਾਇਦ ਹੋਵਾਂਗੇ। ਸਾਜੀ ਤੁਹਾਨੂੰ ਤੁਹਾਡੇ ਹੱਥ 'ਚ ਮੁਲਕ ਦੀ ਬਾਗਡੋਰ ਹੋਣੀ ਚਾਹੀਦੀ। ਸਦਰ ਟੈਬ ਤੁਸੀਂ ਹੋਵੋ ਨਾ ਤੇ ਮੁਲਕ ਸਦਾ ਪਤਰਾ ਹੋ ਜਾਏ। ਤਾਂ ਜੇ ਅਗਰ ਸਦਰ ਬਣ ਜਾਓ ਤੁਸੀਂ ਤੇ ਕੀ ਕਰੋਗੇ ਸਭ ਤੋਂ ਪਹਿਲੇ ਤੁਸੀਂ? ਪਾਕਿਸਤਾਨ ਦਾ ਸਦਰ ਪਾਕਿਸਤਾਨ ਦਾ ਸਦਰ ਤੁਹਾਨੂੰ ਬਣਾ ਦਿੱਤਾ ਜੀ। ਬਣਾ ਦਿਓ ਮੈਨੂੰ ਤੁਹਾਨੂੰ ਪਾਕਿਸਤਾਨ ਸਾਲ ਦਾ ਵਾਸਤੇ ਬਣਾਤਾ ਤੁਹਾਨੂੰ। ਨਾ ਨਾ ਮੈਨੂੰ ਤੂੰ ਸਿਰਫ 24 ਘੰਟੇ ਵਾਸਤੇ ਬਣਾ ਦੇ। मैं एक दिन का सदर और ਜਿਹੜਾ एक दिन का सदर इधर फिल्म बनी थी एक दिन हाँ का सदर। एक दिन का सदर मैंने बना दे। मैं रिवायत कोई नहीं तोड़नी। मैं 3 ਤੋਂ 5 ਕੰਮ ਕਰਨੇ ਨੇ। ਨਾਜ਼ਰੀਨ ਬਾਦਸ਼ਾਹ ਜ਼ਰਾ ਥੋੜਾ ਸਿੱਧਾ ਹੋ ਜਾ। ਮੈਂ ਤੈਨੂੰ ਦੱਸਦਾ ਜੇ ਮੈਂ ਸਦਰ ਬਣ ਗਿਆ ਨਾ ਕਿੰਨੇ ਮੈਂ ਦਿਨਾਂ ਦਾ? 3 ਕੰਮ ਕਰਨੇ ਨੇ। ਠੀਕ ਹੈ ਜੀ। ਪਹਿਲਾ ਕੰਮ ਮੈਂ ਕਰਨਾ ਵਾ ਜਿਹੜਾ ਸਾਡੇ ਮੁਲਕ 'ਚ ਹੈਲੋ ਆਪਣਾ ਮੁਲਕ ਦਾ ਫਰੇਮ ਸਿੱਧਾ ਕਰਾਣਾ ਪਹਿਲੇ। ਅਗਰ ਕੋਈ ਗਵਰਨਮੈਂਟ ਨੁਮਾ ਬੰਦਾ ਦੇਖ ਰਿਹਾ ਨਾ ਸਾਡਾ ਸ਼ੋਅ ਜਿਹਦਾ ਹੱਥ ਪੈਂਦਾ ਵਾ ਤੇ ਮੇਰੇ ਆ 3 ਪ੍ਰੋਗਰਾਮ ਮੇਰੇ ਓਕੇ ਕਰਾ ਦਿਓ। ਮੈਂ ਇਹਨੂੰ ਸਦਰ ਨਾ ਬਣਾ ਕੁਛ ਨਾ ਬਣਾਓ। ਇਹ 3 ਤਾਰੇ ਮੇਰੇ ਹੱਥੋਂ ਬਣਵਾ ਲਓ ਚੰਗੇ ਰਹੋਗੇ। ਮੈਂ ਤੁਹਾਨੂੰ ਦੱਸ YouTube ਚੈਨਲ ਤੇ ਨਹੀਂ ਹੋਰ ਵੀ ਬੜੇ ਆ ਹਾਈਲਾਈਟ 3 ਮੈਂ ਰੱਖੇ ਮੇਨ ਤੇ। ਬਣਨਾ ਹੈ ਤੁਸੀਂ ਸਭ ਤੋਂ ਪਹਿਲੇ ਮੈਂ ਕੀ ਕਰਨਾ ਭਲਾ? ਕੀ ਕਰਨਾ? ਬੱਚੇ ਜੰਮਣੇ ਬੰਦ ਕਰਨੇ ਮੁਲਕ ਚੋਂ। ਚਲੋ ਸਾਡਾ ਬਹੁਤ ਅੱਛਾ ਉਸਤਾਦ ਐਸੇ ਕਿਨ ਕੀ ਹੂੰ ਵਾਹ ਸਭ ਤੋਂ ਪਹਿਲੇ ਮੈਂ ਮੁਲਕ ਚੋਂ ਬੱਚੇ ਜੰਮਣੇ ਬੰਦ ਕਰਨੇ। ਬਾਹਰ ਜਾ ਕੇ। ਨਹੀਂ ਇਸ ਮੁਲਕ 'ਚ ਬੱਚਾ ਨਹੀਂ ਜੰਮਣਾ ਉਹਦੀਆਂ ਕੁਝ ਸ਼ਰਾਇਤ ਹੋਣਗੀਆਂ। ਠੀਕ ਤੁਸੀਂ ਆਪਣੇ ਜੰਮਣੇ ਬੰਦ ਕਰਨੇ ਜਾਂ ਮੁਲਕ ਪੂਰੇ ਦੇ? ਸਦਰ ਤੇ ਹੀ ਮੁਲਕ ਪਾਗਲ। ਇਹ ਤੇ ਬਕਵਾਸ ਨੂੰ ਮੈਂ ਗੱਲ ਕਰਦੀ। ਬਕਵਾਸ ਹੋ ਰਹੀ ਹੈ। ਕੌਣ ਸਾਹਿਬ ਨੇ? ਬਕਵਾਸ ਬਕਵਾਸ ਕਦੋਂ ਸੀ? ਬਕਵਾਸ ਨੂੰ ਮਾਂ ਜੀ ਗੱਲ ਕਰਦੀ ਹੈ। ਮੈਂ ਕਿਹਾ ਇਸ ਸਦਰ पे ਹੁੰਦਾ ਹੈਗਾ। ਭਾਈਜਾਨ ਬੱਚੇ ਜੰਮੂ ਲੇਕਿਨ ਮੇਰੇ ਹਿਸਾਬ ਨਾਲ ਇੱਕ ਅਦਾਰਾ ਬਣੇਗਾ ਅੱਛਾ ਜੀ। ਪੁੱਛ ਗਿੱਛ ਹੋਏਗੀ। ਆਬਾਦੀ ਕੰਟਰੋਲ ਹਾਂਜੀ ਮਹਿਬੂਦੇ ਬਹਿਬੂਦੇ ਆਬਾਦੀ ਕੰਟਰੋਲ। ਕੰਟਰੋਲ ਮੈਂ ਕਰ ਦੇਣੀ ਹੈ ਮਹਿਦੂਦੇ ਆਬਾਦੀ। ਕਿਆ ਬਾਤ ਮਹਦੂਦ ਰਵੋ ਇੰਨੇ ਹਾਂ ਮਹਿਦੂਦੇ ਆਬਾਦੀ। ਮਹਿਦੂਦ ਸਮਝ ਆਈ? ਕਿਆ ਸਹੀ ਓਏ ਉਸਤਾਦ ਮੇਰੀ ਗੱਲ ਸੁਣ ਲੈ ਯਾਰ। ਇੱਥੋਂ ਜਿਹੜਾ ਕੋ ਤੁਹਾਡਾ ਅਗਰ ਕੋਈ ਗਵਰਨਮੈਂਟ ਦਾ ਦਾਰਾ ਵਾਕਫ ਨਾ ਇੱਥੋਂ ਵੀਡੀਓ ਕੱਟ ਕੇ ਨਾ ਅੱਗੇ ਸਾਰੀ ਉਹਨਾਂ ਨੂੰ ਭੇਜ ਦੇਣਾ। ਚਲੋ ਉਸਤਾਦ ਸੀਰੀਅਸ ਫਿਰ ਦੱਸੋ। सीरियस दसन लगा कि याद करोगे देखो अब मैं क्या करता हूं भाईजान। ऐ हुण बच्चा जम्मिया आ बच्चा जम पिया ਇਹਦੀ ਕੋਈ ਵਜ੍ਹਾ ਨਹੀਂ ਹੈਗੀ ਦੁਨੀਆ ਤੇ ਜੰਮਣ। ਤਾਂ ਜੀ ਤੁਸੀਂ ਕਹਿ ਰਹੇ ਨਾਲੇ ਸੀਰੀਅਸ। ਸੀਰੀਅਸ ਹੀ ਹੈ। ਇਹ ਸੀਰੀਅਸ ਨਹੀਂ। ਅੱਛਾ ਜੀ ਸੀਰੀਅਸ ਹੀ ਠੀਕ। ਇਹਦਾ ਇੱਕ ਕੋ ਪੁੱਛ ਕੇ ਤੂੰ ਜੰਮ ਪਿਆ ਤੇਰਾ ਕੀ ਤੈਨੂੰ ਕਿੰਨੇ ਕਿਹਾ ਤੂੰ ਜੰਮ? ਮਤਲਬ ਤੇਰੇ ਸਿਰ ਤੇ ਕੋਈ ਸਾਇੰਸ ਸਿਰਫ 2 ਲੋਕਾਂ ਦੇ ਫੈਸਲੇ ਤੇ ਤੂੰ ਜੰਮ ਪਿਆ।
ਮਤਲਬ ਬਾਕੀ ਪੂਰੀ ਪਾਕਿਸਤਾਨ ਨੂੰ ਕਿਸੇ ਨੂੰ ਨਹੀਂ ਤੂੰ ਜਵਾਬ ਦੇ ਹੈਗਾ। ਮਤਲਬ ਇੱਕ ਤੇਰਾ ਪਿਓ, ਇੱਕ ਤੇਰੀ ਮਾਂ, ਤੂੰ ਜੰਮ ਪਿਆ। ਯਾਨੀ ਹੋਰ ਤੂੰ ਕਿਸੇ ਨੂੰ ਨਹੀਂ ਪੁੱਛਣਾ ਕਿਛਣਾ। ਮੁਲਕ 'ਚ ਕੋਈ ਸਦਰ ਆ, ਕੋਈ ਵਜ਼ੀਰ ਆਜ਼ਮ ਆ, ਕੋਈ ਮੁਲਕ 'ਚ ਨਾਜ਼ਮ ਆ ਮਹੱਲੇ 'ਚ, ਉਸ ਮਹੱਲੇ 'ਚ ਬਗੈਰ ਨਾਜ਼ਮ ਤੋਂ ਚੋਰੀ ਜੰਮ ਪਿਆ ਤੂੰ। ਲੇਬਰ ਕਾਉਂਸਲਰ ਤੋਂ ਵੀ ਚੋਰੀ ਜੰਮ ਪਿਆ। ਵਜ਼ੀਰ ਆਜ਼ਮ, ਵਜ਼ੀਰ ਆਲਾ ਤੋਂ ਚੋਰੀ ਜੰਮ ਪਿਆ ਤੂੰ। ਮਾਮਾ ਲੱਗਦਾ ਤੂੰ ਕਾਹਤੋਂ ਜੰਮ ਪਿਆ? ਮਤਲਬ ਇਹ ਜਿਹੜੇ ਜੰਮੇ ਆ ਉਦੋਂ ਸਾਰੇ ਉੱਥੇ ਸੀ? ਨਹੀਂ, ਮੈਂ ਇੱਕ ਤੈਨੂੰ ਮਾਡਲ ਬਣਾ ਕੇ ਗੱਲ ਕਰ ਰਿਹਾ ਕਿ ਤੂੰ ਕਿਉਂ ਬਈ, ਕਾਹਤੋਂ ਤੂੰ ਜੰਮੇ, ਕੀ ਮਕਸਦ ਹੈ? ਮਕਸਦ ਇਹ ਆ ਕਿ ਭਾਈਜਾਨ ਮੈਂ ਇੱਕ ਅਦਾਰਾ ਬਣਾਵਾਂਗਾ। ਪਹਿਲੀ ਗੱਲ ਸੁਣ ਲਓ, ਠੀਕ ਹੈ। ਮੈਂ ਇੱਕ ਅਦਾਰਾ ਬਣਾਵਾਂਗਾ ਮਹਿਮੂਦ ਬੂਟੀ, ਮਹਿਦੂਦ ਦੇ ਆਬਾਦੀ। ਇੱਕ ਮਿਸਾਲ ਆ, ਜਿੰਨੇ ਬੱਚਾ ਜੰਮਣਾ ਨਾ ਪਹਿਲੇ ਉੱਥੇ ਆਏਗਾ। ਉਸ ਅਦਾਰੇ 'ਚ ਬੇਬੀ ਪਲਾਨ ਕਰਨ ਲੱਗਿਆ ਉੱਥੇ। ਬਾਹਰ ਦੁਨੀਆ ਦੇ ਮੁਲਕਾਂ ਬਹੁਤ 'ਚ ਅੱਛੇ। ਵਾਲਦੈਨ ਬੇਬੀ ਪਲਾਨ ਕਰਦੇ ਨੇ ਕਿ ਹਾਲਾਤ ਦੇਖ ਕੇ। ਵੈਰੀ ਗੁੱਡ, ਆਪਣੇ ਬੜੀ ਅੱਛੀ ਗੱਲ। ਹਾਂਜੀ, ਉੱਥੇ ਆਏਗੇ ਗਵਰਨਮੈਂਟ ਤੇ ਆ ਕੇ ਉਹ ਕਹੇਗਾ ਜੀ ਅਸੀਂ ਇੱਕ ਬੇਬੀ ਪਲਾਨ ਕਰ ਰਹੇ ਹਾਂ ਕਿ ਅਸੀਂ ਇੱਕ ਬੱਚਾ ਚਾਹ ਰਹੇ ਹਾਂ। ਉਹ ਕਹੇਗਾ ਤੇਰੇ ਕਿੰਨੇ ਬੱਚੇ ਤੇਰੇ ਅੱਗੇ? ਜੀ ਮੇਰਾ ਪਹਿਲਾ ਹੀ ਬੱਚਾ, ਮੇਰੀ ਸ਼ਾਦੀ ਹੋਈ ਹੈ ਤੇ ਮੈਂ ਹੁਣ ਬੱਚਾ ਪੈਦਾ ਕਰਨਾ ਚਾਹ, ਬੇਬੀ ਪਲਾਨ ਕਰਨਾ ਚਾਹ ਰਿਹਾ ਸੀ। ਤੇਰੀ ਤਨਖਾਹ ਕਿੰਨੀ ਹੈ? ਮੇਰੀ ਜੀ 60,000। ਘਰ ਤੇਰਾ ਆਪਣਾ ਵਾ? ਨਹੀਂ ਜੀ ਕਿਰਾਏ ਤੇ ਆ। 60,000 ਕਿਰਾਏ ਤੇ ਘਰ, ਦਾ ਮਤਲਬ ਘਰ ਦਾ ਕਿਰਾਇਆ 15-20,000। ਹਾਂਜੀ, ਖਰਚੇ, ਬੁੱਢੀ ਦੇ ਖਰਚੇ। ਤੂੰ ਬੇਬੀ ਤੇਰਾ ਪੈਦਾ ਹੋ ਗਿਆ, ਤੂੰ 60,000 ਚ ਉਹਨੂੰ ਕਿੱਦਾਂ ਸਰਵਾਈਵ ਕਰੇਗਾ? ਜਵਾਬ ਦੇ ਹੋਏਗਾ ਨਾ। ਉਹ ਉੱਥੇ ਇਹ ਨਹੀਂ ਚੱਲਣਾ ਕਿ ਜੀ ਜਿਹੜਾ ਬੱਚਾ ਪੈਦਾ ਹੁੰਦਾ ਰਿਜ਼ਕ ਅੱਲਾਹ ਨੂੰ ਦਿੰਦਾ। ਰਿਜ਼ਕ ਦਿੰਦਾ 100% ਰੱਬ ਰਿਜ਼ਕ ਦਿੰਦਾ। ਰੱਬ ਨੇ ਅਕਲ ਵੀ ਦਿੱਤੀ ਹੈ, ਅਕਲ ਵੀ ਦਿੱਤੀ ਆ ਕਿ ਉਹ ਆਪਣਾ ਰਿਜ਼ਕ ਨਾਲ ਲੈ ਕੇ ਆਵੇ। ਸਹੀ ਠੀਕ ਆ। ਉਹ ਜਦੋਂ ਵੱਡਾ ਹੋਏਗਾ ਤਾਂ ਉਹਨੇ ਮਤਲਬ ਬੱਚੇ ਦੇ ਨਾਲ ਕੋਈ ਤੋੜਾ ਨਹੀਂ ਹੁੰਦਾ ਪੈਸਿਆਂ ਦਾ ਪੈਦਾ। ਹਾਂਜੀ, 15-16 ਸਾਲ ਤੱਕ ਤੇ ਜਿਨ੍ਹਾਂ ਨੇ ਕੀਤਾ ਹਾਂਜੀ, ਹੈ, ਉਹ ਰਿਜ਼ਕ ਲੈ ਕੇ ਆਇਆ ਜਾਂ ਉਹਦਾ ਬਾਪ। ਤੇਰੇ ਕੋ ਕੀ ਪਲਾਨ ਆ? ਨੋ ਡਾਊਟ ਉਹ ਆਪਣਾ ਰਿਜ਼ਕ ਲੈ ਕੇ ਆਏਗਾ, ਸਾਰਾ ਕੁਝ ਠੀਕ ਆ, ਲੇਕਿਨ ਤੇਰਾ ਪਲਾਨ ਕੀ ਹੈ? ਤੂੰ ਕਿੱਦਾਂ ਉਹਨੂੰ ਜੰਮ ਲੇਗਾ? ਉਹ ਰਿਜ਼ਕ ਨੂੰ ਹਾਸਲ ਕਿਵੇਂ ਕਰੇ? ਉਹ ਹਾਸਲ ਕਿੱਦਾਂ ਕਰੇਗਾ? ਤੇਰੇ ਕੋ ਕੀ ਹਿਸਾਬ ਕਿਤਾਬ? ਤੂੰ ਆਪਣਾ ਪਹਿਲੇ ਜਿਹੜਾ ਤੂੰ ਲੈ ਕੇ ਆਇਆ ਉਹ ਤਾਂ ਸ਼ੋਅ ਕਰਾ ਨਾ। ਜਿਹੜਾ ਤੂੰ ਆਪਣੇ ਮਾਂ ਪਿਓ ਦੇ ਘਰ ਜੰਮ ਕੇ ਲੈ ਕੇ ਆਇਆ ਰਿਜ਼ਕ, ਉਹ ਸ਼ੋਅ ਕਰਾ। ਅੱਗੇ ਉਹ ਆਪਣਾ ਰਿਜ਼ਕ ਉਹ ਲੈ ਕੇ ਆਏਗਾ। ਤੇ ਜੇ ਨਹੀਂ ਤੇ ਗਵਰਨਮੈਂਟ ਦੇਖੇਗੀ ਕਿ ਨਹੀਂ ਵੀ ਇਹਦਾ ਇਹ ਫਿਰ ਤੂੰ ਉਹਦੇ ਨਾਲ ਕੀ ਨੁਕਸਾਨ ਹੋਣਗੇ? ਤੂੰ ਉਹਦੀ ਪਰਵਰਿਸ਼ ਨਹੀਂ ਸਹੀ ਕਰ ਪਾਏਗਾ, ਤੂੰ ਉਹਨੂੰ ਅੱਛੇ ਸਕੂਲ 'ਚ ਪੜ੍ਹਾ ਨਹੀਂ ਸਕੇਗਾ। ਤੇਰੀ 60,000 ਤਨਖਾਹ ਵਾ, ਤੂੰ ਹਿਸਾਬ ਲਾਏਗਾ 15 ਕੁ ਸਾਲਾਂ 'ਚ ਪੈ ਜੇ, ਜਦਕਿ 10-12,000 ਸਕੂਲ 'ਚੋਂ ਪਵੇ ਤਾਂ ਬੱਚਾ ਹੋ ਸਕਦਾ ਕੁਝ ਹੋਰ ਬਣੇ। ਦੂਸਰੀ ਗੱਲ ਆ, ਉਹਦਾ ਅਗਰ ਅੱਜ ਕੱਲ ਬੱਚੇ ਪੈਦਾ ਹੁੰਦੇ ਨੇ ਤੇ ਜਨਾਬ ਜੀ ਦੁੱਧ ਲਿਖ ਦਿੰਦੇ ਡਾਕਟਰ। 2000 ਤੋਂ ਸਟਾਰਟ ਆ। 2000 ਤੋਂ ਦੁੱਧ ਦਾ ਡੱਬਾ ਸਟਾਰਟ ਹੁੰਦਾ ਵਾ। ਤੇ ਜੇ ਦੁੱਧ ਲਿਖਦੇ ਤਾਂ ਅੱਜ ਕੱਲ ਮਾਵਾਂ ਮੋਸਟਲੀ ਜ਼ਿਆਦਾਤਰ ਡੱਬੇ ਦਾ ਦੁੱਧ ਤੇ ਬੱਚੇ ਪਾਲਦੇ ਆ। ਠੀਕ ਹੈ ਜੀ। ਅੱਛਾ, ਕਿਉਂਕਿ 버ਗਰ, ਪੀਜ਼ੇ, ਠੰਡੀਆਂ ਬੋਤਲਾਂ, ਆਈਸਕ੍ਰੀਮਾਂ ਖਾਣ ਵਾਲੀਆਂ ਦੇ ਮਾਵਾਂ ਤੇ ਬੱਚੇ ਨੂੰ ਦੁੱਧ ਪਿਉਣਾ ਠੰਡੀ ਬੋਤਲ ਪੀ ਕੇ ਬੱਚੇ ਨੂੰ ਫੀਡ ਕਰਾਉਂਦੀ ਜਿਹੜੀ ਮਾਂ, ਸਜ਼ਾ ਬੱਚਾ ਭੁਗਤਦਾ। ਠੰਡਾ ਪਾਣੀ ਨਹੀਂ ਪੀ ਸਕਦੀ ਜਿੰਨੀ ਦੇਰ ਮਾਂ ਬੱਚੇ ਨੂੰ ਦੁੱਧ ਪਿਆ ਰਹੀ ਹੈ। ਜਿਹੜੇ ਉਹਨੂੰ ਪਰਹੇਜ਼ ਕਰਨੇ ਪੈਂਦੇ ਤੇਰੀ ਸੋਚ ਆ। ਸਹੀ ਬਾਦੀ ਚੀਜ਼ਾਂ, ਠੰਡੀਆਂ ਚੀਜ਼ਾਂ, ਬੋਤਲ, ਫਲਾਣਾ, ਖੱਟੀਆਂ ਚੀਜ਼ਾਂ, ਕਿਉਂਕਿ ਉਹ ਉਹਦੇ ਦੁੱਧ 'ਚ ਅਸਰ ਜਾ ਕੇ ਉਹਦੀ ਬੋਡੀ 'ਚ ਜਾ ਕੇ ਉਹ ਬੱਚੇ ਦੇ ਅੰਦਰ ਜਾਂਦਾ ਇਨਫੈਕਸ਼ਨ, ਔਰ ਉਹ ਬਿਮਾਰ ਹੋ ਜਾਂਦਾ। ਮਾਂ ਨੇ ਠੰਡੀ ਬੋਤਲ ਪੀਤੀ ਆ, ਬੱਚੇ ਨੂੰ ਨਜ਼ਲਾ ਹੋ ਜਾਏਗਾ, ਖਾਂਸੀ ਹੋ ਜਾਏਗੀ, ਉਹਦਾ ਸਾਹ ਬੰਦ ਹੋਣਾ ਸ਼ੁਰੂ ਹੋ ਜਾਏਗਾ। ਤੇ ਇਸ ਤੋਂ ਉਹ ਨਹੀਂ ਹੁੰਦਾ ਜੀ ਡੱਬੇ ਦਾ ਦੁੱਧ ਲਿਖ ਦਿਓ ਜੀ, ਤੇ 2000 ਰੁਪਏ ਤੋਂ ਸ਼ੁਰੂ ਹੁੰਦਾ, 3, 4, 5, 6, 10,000 ਤੱਕ ਵੀ ਦੁੱਧ ਇੱਕ ਮਿਸਾਲ ਹੈ। ਉਹ ਕਿੱਦਾਂ ਅਗਰ ਡਾਕਟਰ ਨੇ ਲਿਖਤਾ ਉਹਦਾ ਕੀ ਕਰੇਗਾ? ਉਸ ਤੋਂ ਬਾਅਦ ਉਹ 19-21 ਹੁੰਦੀ ਹੈ, ਬੱਚਾ ਬਿਮਾਰ ਹੋ ਜਾਂਦਾ, 5,000 ਤੋਂ ਘੱਟ ਪੈਸੇ ਨਹੀਂ ਲੱਗਦੇ। ਤੁਸੀਂ ਇੱਕ ਵਾਰੀ ਜਦੋਂ ਬੱਚਿਆਂ ਦੇ ਜਾਂਦੇ ਕਿਤੇ ਕੀ ਕਰੇਗਾ ਤੂੰ? ਇਹਦਾ ਮਤਲਬ ਆ ਕਿ ਤੇਰੇ ਕੋਲ ਤੂੰ ਉਹਨੂੰ ਕਰੇਗਾ ਸਰਵਾਈਵ। ਤੂੰ ਸਰਵਾਈਵ ਕਰੇਗਾ, ਤੂੰ ਲਿਆਦਾ ਇਸ ਬੱਚੇ ਦੀ ਜ਼ਿੰਦਗੀ ਨਾਲ, ਇਹਦੀ ਪਰਵਰਿਸ਼ ਹਰ ਚੀਜ਼ ਨਾਲ ਖੇਲੇਗਾ। ਦੇਖੋ ਨਾ ਡਿਸਪੈਂਸਰੀ ਤੋਂ ਇਲਾਜ ਹੁੰਦਾ ਰਿਹਾ ਕਿਦਾਂ ਦਾ ਹੋਇਆ, ਇਹਨੂੰ ਲੈ ਕੇ ਨਹੀਂ ਗਏ ਕਿਤੇ ਚੰਗੀ ਜਗ੍ਹਾ। ਪਰਚੀ ਵਾਲੀ ਡਿਸਪੈਂਸਰੀ। ਲੇਕਿਨ ਸਾਥੀ ਇਹਨੇ ਠੀਕ ਹੋ ਗਿਆ। ਹਾਂ ਚਲੋ, ਮੇਰਾ ਪੁੱਤਰ ਜਦੋਂ ਤੁਹਾਡਾ ਇਸ ਕਾਲ ਹੋਏਗਾ ਉਦੋਂ ਤੁਸੀਂ ਬੇਬੀ ਪੈਦਾ ਕਰਨਾ। ਹਾਂ ਵੀ ਤੂੰ ਆ ਬਈ। ਹਾਂਜੀ ਭਾਜੀ ਕੀ ਕੰਮ ਕਰਦਾ? ਮੈਂ ਜੀ ਲੂਮਾ ਤੇ ਕੰਮ ਕਰਦਾ। ਬੱਚੇ ਕਿੰਨੇ ਆ? 3। ਪੈਸੇ ਕਿੰਨੇ ਕਮਾਉਣਾ ਜੀ? ਮੈਂ ਲੱਖ ਰੁਪਏ ਮਹੀਨਾ। ਠੀਕ ਹੈ ਜੀ। ਅੱਛਾ, 2 ਬੱਚੇ ਨੇ, ਇੱਕ ਮਿਸਾਲ ਆ, 2 ਬੱਚੇ ਨੇ, ਮੈਂ ਲੱਖ ਰੁਪਏ ਮਹੀਨਾ ਕਮਾਉਣਾ। ਘਰ ਆਪਣਾ ਵਾ, ਠੀਕ ਹੋ ਗਿਆ। ਲੱਖ ਰੁਪਏ ਚੋਂ ਕਿੰਨੇ ਪੈਸੇ ਬਚਦੇ ਨੇ ਜੀ? ਬਚਦੇ ਨਹੀਂ, ਸ਼ੁਕਰ ਅੱਲਾ ਦਾ ਗੁਜ਼ਾਰਾ ਹੋ ਰਿਹਾ। ਲੱਖ ਰੁਪਏ ਚ 2 ਬੱਚੇ ਪੜ੍ਹਦੇ ਪਏ ਨੇ, ਬਿਜਲੀ ਬਿੱਲ, ਖਾਣਾ ਪੀਣਾ। ਤੇ ਤੀਜੇ ਦਾ ਕੀ ਹੈ? ਹਾਂਜੀ, ਗੁਜ਼ਾਰਾ ਦੀ ਹੋ ਰਿਹਾ। ਤੀਜੇ ਦਾ ਕੀ ਹੈ? ਕੀ ਸਿਕਿਉਰਿਟੀ?
ਤੀਜੇ ਦੀ ਕੀ ਸਿਕਿਉਰਿਟੀ? ਇਹ ਪੂਰਾ ਸਿਸਟਮ ਕਰਕੇ ਬੱਚਾ ਜੰਮਣ ਦੇਣਾ ਤੁਹਾਨੂੰ ਮੈਂ। ਗੁੱਡ। ਜੇ ਮੈਂ ਸਦਰ ਬਣ ਗਿਆ, ਮੈਂ ਬੱਚਾ ਉਦਾਂ ਨਹੀਂ ਵੀ ਮੂੰਹ ਚੁੱਕਿਆ ਤੇ ਬੱਚੇ ਜੰਮ ਸਿੱਟੀ ਗਏ, ਨਾ ਉਹਨਾਂ ਦੀ ਪਰਵਰਿਸ਼ ਹੋ ਰਹੀ ਹੈ, ਨਾ ਉਹਨਾਂ ਨੂੰ ਕੋਈ ਅਕਲ ਮੌਤ ਆਉਂਦੀ ਹੈ, ਨਾ ਉਹ ਸਕੂਲੇ ਪੜ੍ਹਨ ਦੇ ਨੇ। ਢੇਰ ਲਾਇਆ 6 ਬੱਚੇ ਨੇ, ਰੇਹੜੀ ਵਾਲਾ ਵਾ 4 ਬੱਚੇ ਨੇ, ਤੇ ਗੱਲ ਇਹ ਦਿਮਾਗ ਤੇ ਭਾਈ ਆ ਵੀ ਬਸ ਉਹ ਕੋਈ ਬੱਚੇ ਦੀ ਕੋਈ ਪਲੈਨਿੰਗ ਨਹੀਂ ਹੁੰਦੀ। ਮੈਂ ਸਭ ਤੋਂ ਪਹਿਲੇ ਇਹ ਬੰਦ ਕਰਾਂਗਾ। ਬਹੁਤ ਅੱਛਾ। ਤੇ ਅਗਰ ਕਿਸੇ ਨੂੰ ਬਹੁਤੀ ਅੱਗ ਲੱਗੀ ਆ, ਸਿਕਿਉਰਿਟੀ ਜਮ੍ਹਾਂ ਕਰਾ ਦੇਵੇ ਉਸ ਅਦਾਰੇ 'ਚ। ਮੈਨੂੰ ਕਹਿੰਦਾ ਜੀ ਮੈਂ ਕਰ ਲਾਂਗਾ, ਉਹਨੂੰ ਤੂੰ ਕਰ ਲੇਗਾ 10 ਲੱਖ ਰੁਪਏ ਸਿਕਿਉਰਿਟੀ ਜਮ੍ਹਾਂ ਕਰਾ ਲਾ, ਬੇਬੀ ਪੈਦਾ ਕਰ ਲਾ। ਅਸੀਂ ਉਹਦਾ ਪੂਰਾ ਉਹਦੀ ਦੇਖਾਂਗੇ, ਉਹਦਾ ਹਿਸਾਬ ਦਾ ਫਾਲੋ ਕਰਾਂਗੇ। ਅਸੀਂ ਉਹਨੂੰ ਫਿਰ ਪਾਵਾਂਗੇ ਅੱਛੇ ਸਕੂਲ 'ਚ। ਤੈਨੂੰ ਡਾਕਟਰ ਦੁੱਧ 10 ਲੱਖ ਕਿੱਥੇ ਜਮ੍ਹਾਂ ਕਰਾਉਣਾ? ਜਿਹਨੇ 10 ਲੱਖ ਜਮ੍ਹਾਂ ਕਰਾ ਕੇ ਬੱਚਾ ਪੈਦਾ ਕਰਨਾ ਨਾ, ਇਹਦਾ ਮਤਲਬ ਉਹ ਸਾਬਿਤ ਸੀ ਇਹਦਾ ਪਾਲ ਲੇਗਾ। ਭਾਜਨ ਤੁਹਾਡੀ 10 ਸਾਲ 15 ਸਾਲ 20 ਸਾਲ 'ਚ ਤੂੰ ਦੇਖੀ ਆਬਾਦੀ ਕੈਸੀ ਸੋਹਣੀ ਬੂਤ ਮੈਂ ਕੱਢ ਕੇ ਦਿੰਦਾ ਤੁਹਾਨੂੰ ਕਿ ਜਿਹਨੂੰ ਮਿਲੇਗਾ ਉਹ ਕਹੇਗਾ ਤੇ ਉਹ ਕਹੇਗਾ ਯਾਰ ਸੁਭਾਨ ਅੱਲਾ, ਬੜੀ ਅੱਛੀ ਗੱਲ ਕਰ ਰਿਹਾ। ਮੋਸਟਲੀ ਆ ਜਿਹੜਾ ਵਿੱਚ ਦੂਜਾ ਨਾ, ਸਮਝ ਆ ਰਹੀ ਗੱਲ ਦੀ? ਸਾਡਾ ਇਹ ਵੀ ਮਸਲਾ ਨਾ ਸਰ ਜੀ, ਗਵਰਨਮੈਂਟ ਬਾਹਰਲੇ ਮੁਲਕਾਂ 'ਚ ਗਵਰਨਮੈਂਟ ਰਿਸਪੌਂਸਿਬਿਲਿਟੀ ਲੈਂਦੀ ਬੱਚੇ ਦੀ 18 ਸਾਲ ਤੱਕ। ਅਸੀਂ ਅਗਰ ਨਹੀਂ ਲੈ ਸਕਦੇ, ਦੋ ਤਰੀਕੇ ਨੇ ਨਾ, ਤੁਸੀਂ ਬੱਚੇ ਵੀ ਤੇ ਰੋਕਦੇ। ਦੋ ਤਰੀਕੇ ਨੇ ਨਾ। ਜਾਂ ਤਾਂ ਹਕੂਮਤ ਇਦਾਂ ਦੀ ਹੋਵੇ ਸਾਡੀ ਕਿ ਉਹ ਤਾਲੀਮ ਫ੍ਰੀ ਕਰ ਦੇਵੇ। ਡਾਕਟਰ ਅਗਰ ਤੁਹਾਡੀ ਇੰਸ਼ੋਰੈਂਸ ਛੋਟੇ ਜਿਹੇ ਪੈਸੇ ਨਾਲ ਹੋਈ ਆ ਮੁਲਕ 'ਚ, ਜਿਵੇਂ ਦੂਜੇ ਮੁਲਕਾਂ 'ਚ ਇੰਸ਼ੋਰੈਂਸ ਹੋ ਜਾਂਦੀ ਤੁਹਾਡੀ, ਤੇ ਤੁਸੀਂ ਫ੍ਰੀ ਇਲਾਜ ਵੀ ਆਪਣਾ ਕਰਵਾ ਸਕਦੇ ਹੋ। ਤਾਲੀਮ ਤੁਹਾਡੀ ਫ੍ਰੀ ਹੋ ਗਈ, ਮੈਡੀਕਲ ਤੁਹਾਡਾ ਫ੍ਰੀ ਹੋ ਗਿਆ ਇੰਸ਼ੋਰੈਂਸ ਤੇ, ਠੀਕ ਹੋ ਗਿਆ, ਤੇ ਠੀਕ ਹੈ ਜੀ ਉਹ ਕਰ ਲਓ। ਹੁਣ ਅਸੀਂ ਉਹ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਤੇ ਇਸ ਚੱਕਰ 'ਚ ਜੰਮੀ ਜਾਣੇ ਆ ਕਿ ਅਸੀਂ ਕਿਹੜਾ ਪੜਾਉਣੇ ਆ, ਅਸੀਂ ਕਿਹੜਾ ਦਵਾਈ ਦੇ ਪੈਸੇ ਦੇਣੇ ਆ। ਹਾਂ, ਉਹ ਤੇ ਫਿਰ ਲੰਗਰ ਵੀ ਦਿੰਦੇ ਨੇ ਜਦੋਂ ਦੇਖਦੇ ਨੇ ਕਿ ਵੀ ਇੱਕ ਮਿਸਾਲ ਆ ਇਹ ਘਰ ਮਾੜਾ ਵਾ ਤੇ ਗਵਰਨਮੈਂਟ ਉਹਨੂੰ ਫਿਰ ਉਹ ਵੀ ਪੈਸੇ ਦਿੰਦੀ। ਅਸੀਂ ਹਾਲੇ ਸਾਡਾ ਮੁਲਕ ਉਸ ਨਹੀਂ ਹੈਗਾ ਹਿਸਾਬ, ਤੇ ਅਸੀਂ ਦੂਜਾ ਤੇ ਕੰਮ ਕਰੀਏ ਵੀ ਤੂੰ ਕਿਉਂ ਜੰਮੀ ਜਾ ਰਿਹਾ ਭਾਈ, ਤੈਨੂੰ ਕੀ ਲੋੜ ਆ? ਹਾਂ ਮੈਨੂੰ ਪਤਾ ਲੱਗਾ ਵੀ ਤੇਰੀ ਸ਼ਾਦੀ ਨੂੰ 2 ਸਾਲ ਹੋ ਗਏ, 3 ਸਾਲ, ਜਾਂ ਤੇਰੀ ਸ਼ਾਦੀ ਹੋਈ, ਤੇਰਾ ਪਹਿਲਾ ਬੱਚਾ ਚਲ ਠੀਕ ਹੈ ਜੰਮ ਲਾ। ਤੇਰੇ 3 ਅੱਗੇ ਨੇ ਮਾਸ਼ਾਅੱਲਾ, ਤਨਖਾਹ ਤੇਰੀ 65,000 ਰੁਪਇਆ ਤੂੰ ਮਹੀਨੇ ਦਾ ਕਮਾ ਰਿਹਾ, ਘਰ ਤੇਰਾ ਕਰਾਏ, ਤੇ ਤੂੰ ਕਿਸ ਮੂੰਹ ਨਾਲ ਕਹਿ ਰਿਹਾ ਮੈਂ ਬੇਬੀ ਪਲਾਨ ਕਰਨਾ ਅਗਲਾ? ਮੈਨੂੰ ਉਹਦਾ ਦੱਸ ਨਾ। ਗਵਰਨਮੈਂਟ ਦਾ ਹੱਕ ਨਹੀਂ ਬਣਦਾ ਕਿ ਤੇਰੀ ਚੈੱਕ ਐਂਡ ਬੈਲੈਂਸ ਰੱਖੇ ਹਰ ਚੀਜ਼ ਦਾ। ਮੈਂ ਇਸ ਲਈ ਤੈਨੂੰ ਕਿਹਾ ਵੀ ਤੂੰ ਕਿਹਦੇ ਕੋ ਪੁੱਛ ਕੇ ਜੰਮ ਪਿਆ? 2 ਬੰਦਿਆਂ ਦਾ ਫੈਸਲਾ ਤੂੰ ਜ਼ਾਪ ਪਾਤਾ ਸਾਡੇ ਸਿਰ ਭਾਈ ਤੇ। ਬਾਬੂ ਦਾ ਬੂ 10 ਲੱਖ ਰੁਪਏ ਲੈ ਕੇ ਇਹਨੂੰ ਨਾਲ ਲੈ ਗਿਆ, ਕਹਿੰਦਾ ਮੈਂ ਬੱਚਾ ਪੈਦਾ ਕਰਨਾ। ਕਹਿੰਦਾ ਤੂੰ 20 ਲੱਖ ਵੀ ਦੇਵੇਂ ਨਾ, ਜੇ ਇਦਾਂ ਦਾ ਪੈਦਾ ਕਰਨਾ ਤੇ ਤੈਨੂੰ ਇਜਾਜ਼ਤ ਨਹੀਂ ਦੇਣੀ। ਇਹ ਗਿਆ ਵਾ ਅਦਾਰੇ 'ਚ ਉਸਤਾਦ ਜੀ ਜਾ ਕੇ ਕਹਿੰਦਾ ਜੀ ਮੈਂ ਬੇਬੀ ਪੈਦਾ ਕਰਨਾ। ਉਹ ਕਹਿੰਦੇ ਅੱਗੇ ਕਿੰਨੇ ਹੈ? ਕਹਿੰਦੇ 2। ਕਿੰਨੀ ਤਨਖਾਹ ਵਾ? ਕਹਿੰਦਾ 60,000। ਉਹਨਾਂ ਨੇ ਅਗਲੇ 'ਚ ਵੀ 1 ਰੱਖ ਲਿਆ। ਇਹ ਵੀ ਅਦਾਰੇ 'ਚ ਗਿਆ, ਹਾਂ ਇਹਦੇ ਕੋਲ ਪੈਸੇ ਹੈ ਸੀ, ਹਾਂ ਅਦਾਰੇ 'ਚ ਗਿਆ, ਗੱਲਬਾਤ ਕੀਤੀ ਹੈ। ਉਹ ਕਹਿੰਦਾ ਯਾਰ ਸਾਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ, ਤੂੰ ਕਿੱਧਰ ਆ ਗਿਆ? ਸਾਨੂੰ ਵੀ ਨਹੀਂ ਆਉਂਦੀ। ਮੈਂ ਕਿਹਾ ਮਤਲਬ ਹੋਰ ਕਿਸੇ ਅਦਾਰੇ 'ਚ ਚਲਾ ਗਿਆ। ਅੱਛਾ ਗਲਤ ਤਾਂ ਉਹਨਾਂ ਨਾਲ ਗੱਲ ਕਰਦਾ ਰਿਹਾ, ਰੈਂਟ ਤੇ ਚਲ ਗਿਆ, ਕਾਰੇ ਰੈਂਟ ਤੇ। ਮੈਂ ਵੀ ਗੱਲ ਕਰਦਾ ਰਿਹਾ। ਨਾਦਰਾ ਦੇ ਦਫ਼ਤਰ ਜਾ ਕੇ ਹੀ ਜਾ ਰਹੇ ਕਿ ਮੈਂ ਬੱਚਾ ਪੈਦਾ ਕਰ ਲਵਾਂ। ਭਾਜੀ ਕੀ ਹੋ ਗਿਆ ਤੈਨੂੰ? ਤੁਹਾਨੂੰ ਚੱਕਰ ਆਉਣ ਲੱਗ ਪਿਆ, ਤੇਰੀ ਗੱਲ ਮੁੱਕੀ ਤੇ ਤੇਰੀ ਨਹੀਂ ਸਮਝ ਆਈ। ਉਹਨਾਂ ਨੇ ਨਾ 10 ਲੱਖ ਰੁਪਏ ਰੇਟ ਰੱਖਿਆ ਤੇ ਬਹੁ ਪੈਦਾ ਹੋ ਗਿਆ। ਉਹਨਾਂ ਨੇ ਰੇਟ ਵਧਾਤਾ, ਉਹਨਾਂ ਨੇ ਕਿਹਾ ਯਾਰ ਕੀ ਹੋਣ ਲੱਗ ਪਿਆ ਸੱਚ, ਇਹਦਾ ਰੇਟ ਚੁੱਕੋ। ਇਹ ਵੀ ਸਾਜੀ ਗਿਆ ਅਦਾਰੇ ਦੇ ਵਿੱਚ। ਉਹਨਾਂ ਨੇ ਕਿਹਾ ਯਾਰ ਮੇਰੀ ਗੱਲ ਸੁਣ, ਤੂੰ ਰੁਪਈਆ 2-4 ਲੱਖ ਘੱਟ ਦੇ ਦੀ, ਬੱਚਾ ਸਵਾਦ ਦਾ ਜੰਮ। 10 ਲੱਖ ਦਿੱਤਾ ਤੇ ਬਾਊ ਨਹੀਂ ਹੋ ਗਏ ਤੇ ਹੁਣ ਉਦਾਰਾ ਬਹਿ ਗਿਆ ਯਾਰ, ਇਹ ਰੇਟ ਬਾਰੇ 'ਚ ਨਹੀਂ। 10 ਲੱਖ ਦੇ ਕੇ ਤੇ ਜੁੜਵਾ ਹੋ ਗਏ ਨੇ। ਅੱਛਾ ਜੀ। ਦਾਰੇ ਨੂੰ ਕਹਿ ਰਿਹਾ 15 ਲੱਖ 'ਚ ਟੱਕ ਲਾਓ। ਉਹਨਾਂ ਨੇ ਕਿਹਾ 20 ਬਣਦੇ ਆ, ਇਹਦਾ ਚਲੋ 15 ਚ ਟੱਕ ਲੈ। ਬਾਊ ਦੇ ਅੱਬੇ ਨੇ 10 ਲੱਖ ਰੁਪਏ ਦਿੱਤਾ ਤੇ ਇਹ ਹੋ ਗਿਆ। ਹੈ ਬਾਊ ਦੇ ਅੱਬੇ ਨੇ 10 ਲੱਖ ਰੁਪਏ ਦਿੱਤਾ ਤੇ ਇਹ ਹੋ ਗਿਆ। ਉਹ 3 ਲੱਖ ਬਕਾਇਆ ਦੇਣ ਆ ਗਏ ਤੇ 7 ਲੱਖ 'ਚ ਵੀ ਮਾਰੇ ਚ। ਬਾਊ ਨੇ ਹੋਣਾ ਸੀ ਤੇ ਦਾਰਾ ਕਹਿੰਦਾ ਜੇ ਹੋਣਾ ਤੇ ਸਾਰੀ ਭਾਣ ਲਿਆਓ। ਬੇਬੀ ਕਰਨ ਲਈ 10 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਮਹੀਨੇ ਬਾਅਦ ਜਾ ਕੇ ਕਹਿੰਦੇ ਆ ਬੁੱਢੀ ਰੁੱਸ ਕੇ ਚੱਲ ਗਈ, ਦੇ ਦਿਓ ਮੇਰੇ। ਯਾਰ ਇਹ ਮੈਂ ਵੈਸੇ ਗੱਲ ਸੀਰੀਅਸ ਕਰ ਰਿਹਾ ਸੀ ਯਾਰ, ਤੁਸੀਂ ਇਹਨੂੰ ਚੇਦੇ ਵਾਲੇ ਪਾਸੇ ਲੈ ਗਏ। ਮੈਂ ਸੀਰੀਅਸ ਗੱਲ ਕਰ ਰਿਹਾ ਕਿ ਭਾਈ ਸਿਕਿਉਰਿਟੀ ਹੋਣੀ ਚਾਹੀਦੀ ਕਿ ਭਾਈ ਬੱਚੇ ਦੀ ਯਾਰ ਉਹ ਵੱਡਾ ਹੋ ਕੇ ਨਾ ਉਹਨੂੰ ਵਿਚਾਰੇ ਨੂੰ ਅਕਲ, ਨਾ ਮੌਤ, ਨਾ ਉਹਦੀ ਤਾਲੀਮ, ਨਾ ਉਹਦੀ ਕੋਈ ਜ਼ਿੰਦਗੀ। ਇਹਦੇ 'ਚ ਉਹਨਾਂ ਦਾ ਹੱਥ ਬਰਬਾਦ ਕਰਤਾ ਵੀ ਉਹਨੂੰ ਜੰਮ ਕੇ ਤੇ ਮੁੜ ਕੇ ਉਹਦੀ ਕੇਅਰ ਹੀ ਕੋਈ ਨਹੀਂ। ਛੋਟਾ ਬਣਾਤਾ, ਵਰਕਸ਼ਾਪ ਤੇ ਲੱਗ ਕੱਖ ਵੀ ਨਹੀਂ, ਆਹੋ ਸਿੱਟੀ ਜਾ ਰਹੇ ਨੇ ਉਹਨਾਂ ਨੂੰ। ਤੇ ਇਹੋ ਜੀ ਸਾਨੂੰ ਮੁਹੱਬਤ ਆ, ਔਲਾਦ ਨਾਲ ਮੁਹੱਬਤ ਤੇ ਤਦ ਪਤਾ ਲੱਗਿਆ ਜੀ ਉਹਦੀ ਪੈਦਾਇਸ਼ ਤੋਂ ਪਹਿਲੇ ਉਹਦਾ ਕੀ ਪਲਾਨ ਕੀਤਾ ਤੁਸੀਂ ਕਿ ਸਾਡਾ ਤੇ ਕੱਖ ਵੀ ਨਹੀਂ ਹੈਗਾ। ਤੁਸੀਂ ਨੈਸ਼ੋ ਉਹਦੇ ਤੇ ਸਾਜੀ ਦਾ ਬੱਚੇ ਦਾ ਜ਼ੇਨ ਬਣ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਜੀ ਬੱਚੇ ਦੀਆਂ ਕਿਸ਼ਤਾਂ ਕਰਾਂਗੇ। ਹਾਂਜੀ 10 ਲੱਖ ਰੁਪਏ
ਤੇ ਉਹ ਫਿਰ ਇਦਾਂ ਵੀ ਹੋਵੇ ਵੀ ਜਿਵੇਂ ਬੈਂਕ ਨਹੀਂ ਹੁੰਦਾ, ਬੈਂਕ ਲੈ ਜਾਂਦਾ ਗੱਡੀ ਫੜ ਕੇ ਵੀ ਬੱਚੇ ਦੀਆਂ ਕਿਸ਼ਤਾਂ ਹੈਗੀਆਂ ਤੇ ਪਤਾ ਲੱਗਾ ਵੀ ਬੱਚੇ ਨੂੰ ਅਦਾਰਾ ਚੁੱਕ ਕੇ ਲੈ ਗਏ ਪੈਸੇ ਜਮਾ ਕਰਾਓ ਤੇ ਬੱਚਾ ਲੈ ਆਹੋ ਤੇਰੀਆਂ ਕਿਸ਼ਤਾਂ ਛਾੜ ਨੇ ਰਿਕਵਰੀ ਵਾਲੇ ਪੈ ਗਏ। ਤੇ ਉੱਥੇ 30-35 ਬੱਚੇ ਨੂੰ ਆਪਸ ਪੁੱਛਦੇ ਤੇਰੀਆਂ ਕਿੰਨੀਆਂ ਰਹਿੰਦੀਆਂ। ਹਾਂ ਸਾਜੀ ਬਾਊ ਨੇ 10 ਲੱਖ ਰੁਪਏ ਜਮ੍ਹਾਂ ਕਰਾਇਆ, ਜਿਹਦਾ ਬੇਟਾ ਬੜਾ ਸ਼ਰਾਰਤੀ ਨਿਕਲ ਆਇਆ ਤੇ ਐਵੇਂ ਉਹਨੂੰ ਕਹਿੰਦਾ ਓਏ ਆ ਤੇਰੇ ਪੂਰੇ ਪੈਸੇ ਜਮ੍ਹਾਂ ਕਰਾਏ ਆ। ਤੇ ਤੂੰ ਕੀ ਚੌਲਾ ਮਾਰ ਗਿਆ। ਮਸੂਰ ਬੱਚਾ ਆਇਆ ਤੇ ਉਹਨਾਂ ਨੂੰ ਕਹਿੰਦਾ ਜੀ 4.5 ਰੱਖ ਲਓ ਤੇ ਬਾਕੀ ਦੇ ਅੱਲਾ ਮਾਫੀ ਦੇਵੇ। ਮਜ਼ਦੂਰ ਬੱਚਾ ਹੋਵੇ ਉਹਨੂੰ ਕਹਿੰਦਾ ਜੀ ਆਹ ਦਿਹਾਤੀ ਹੱਥੇ ਕੋਲ ਬਾਕੀ ਦਿਓ ਨਾ। ਹੁਣ 2 ਲੱਖ ਤੇ ਲੱਤ ਦਾ ਹੀ ਆ ਸੀਗਾ। ਮਤਲਬ ਇਹ ਵੀ ਗਿਆ ਨਾ ਉੱਥੇ, ਅੱਛਾ 10 ਲੱਖ ਨਹੀਂ ਸੀ ਆ 9 ਲੱਖ ਦੇ ਆਇਆ ਹਾਂ ਤੇ ਬੱਚਾ ਪਾਗਲ ਹੋ ਗਿਆ। ਲੱਖ ਉਹਨਾਂ ਨੂੰ ਜਾ ਕੇ ਕਹਿੰਦਾ ਯਾਰ ਆਹ ਦੇਖੋ ਤੁਸੀਂ ਮੇਰੇ ਨਾਲ ਕੀ ਕੀਤਾ ਵਾ। ਉਹ ਕਹਿੰਦੇ ਭਾਈ 9 ਲੱਖ ਚ ਹੀ ਆਉਂਦਾ। 10 ਲੱਖ 9 ਲੱਖ ਇਦਾਂ ਦਾ ਹੀ ਲੱਭਣਾ ਭਾਈ। ਯਾਰ ਕੀ ਬਕਵਾਸ ਹੈ ਯਾਰ। ਕਰ ਗੌਰ ਕਰੋ। ਹੁਣ ਤੁਹਾਡੇ ਅਦਾਰੇ ਦੇ ਵਿੱਚ ਉਹ ਬੱਚਿਆਂ ਦਾ ਸਿਰ ਵੀ ਤੁਸੀਂ ਬਣਾਓਗੇ, ਉਹਨਾਂ ਨੂੰ ਉਹ ਗੁੜਤੀ ਵੀ ਦਿਓਗੇ, ਅਦਾਰਾ ਹੀ ਕਰੇਗਾ ਨਾ ਸਭ ਕੁਝ। ਯਾਰ ਸ਼ੁਗਲ ਆਪਣੀ ਜਗ੍ਹਾ ਨਾਜ਼ਰੀਨ ਤੁਸੀਂ ਸਹੀ ਦੱਸਣਾ ਕਿ ਮੇਰਾ ਆਈਡੀਆ ਕੈਸਾ ਹੈ। ਅੱਛਾ ਨਹੀਂ ਬਹੁਤ ਅੱਛਾ ਹੈ। ਤੁਹਾਡਾ ਬੈਲੈਂਸ ਹੋ ਜਾਏਗਾ 10-20 ਸਾਲਾਂ ਚ ਨਾ। ਟਾਈਮ ਲੱਗੇਗਾ ਅੱਛੇ ਤੁਹਾਨੂੰ ਲੋਕ ਨਜ਼ਰ ਆਉਂਦੇ। ਸਰ ਜੀ। ਯੈਸ ਹਾਂ ਅੱਛਾ ਲੋਕ ਚਵਲ ਘੱਟ ਹੀ ਨਜ਼ਰ ਆਏਗੀ ਵਿੱਚੋਂ। ਮਾਹੌਲ ਅੱਛਾ ਬਣ ਜਾਏਗਾ। ਯਾਨੀ ਅਸੀਂ ਵੀ 2 ਜਣੇ ਰਹਿ ਜਾਵਾਂਗੇ। ਮਤਲਬ ਝੰਗ ਬਾਜ਼ਾਰੋਂ ਲੰਘਣਾ ਹੋਵੇ ਜਲਦੀ ਲੰਘ ਜਾਵਾਂਗੇ। ਡੁੱਲੇ ਡੁੱਲੇ ਨਗੋਗੇ ਤੁਸੀਂ ਬਹੁਤ। ਬਾਉ ਤੂੰ ਕੀ ਕਰੇਗਾ ਫਿਰ ਇੱਕ ਮਿਸਾਲ। ਮੈਂ ਵੀ ਪਰਵਾਸ਼ ਹੋ ਜਾਣਾ ਜੀ। ਇਹਨਾਂ ਕੋਲ ਪੈਸੇ ਨਹੀਂ ਇਕੱਠੇ ਹੁੰਦੇ। ਬਾਉ ਤੂੰ ਕਿੰਨੇ ਬੱਚੇ ਜੰਮੇ ਆ? ਮੈਂ ਸਾਜੀ ਤੁਸੀਂ ਇਹ ਹੁਣ ਦੱਸ ਰਹੇ ਹੋ, ਮੈਂ ਪਹਿਲੇ ਦਾ ਆਮਦ ਕੀਤਾ ਹੈ। ਕਿੰਨੇ ਬੱਚੇ ਬਹੁਤ ਨੇ? ਮੇਰਾ ਇੱਕੋ ਹੀ ਬੱਚਾ ਵਾ। ਹਰ ਸਾਲ ਬਰਾਬਰ ਕਰ ਰਹੇ ਹਾਂ। ਬਾਹੂ ਨੇ 10 ਲੱਖ ਕਰਨ ਜਿੰਨੀ ਦੇਰ ਲਾਤੀ ਜੈਨੇਟਿਕ ਅੱਗੋਂ ਕੋਈ ਗੇਮ ਹੀ ਨਹੀਂ। ਉਹਨੇ ਓਏ ਤੁਹਾਨੂੰ ਮੈਂ ਦੱਸਦਾ, ਤੂੰ ਤੇ 10 ਲੱਖ ਜਮਾ ਕਰਾਉਣ ਤੋਂ ਪਹਿਲੇ ਦਾ ਵਾ, ਤੈਨੂੰ ਕੀ ਪਤਾ ਹੋਵੇ। ਬਾਊ ਆਪਣੇ ਸਾਲੇ ਨੂੰ ਫੋਨ ਕਰ ਰਿਹਾ ਯਾਰ 5 ਲੱਖ ਰੁਪਏ ਦੇ ਚਾਹੀਦਾ। ਇਹ ਗੱਲ ਕਰਨ ਵਾਲੀ ਉਹਦੇ ਨਾਲ। ਨਹੀਂ ਤਾਂ ਸਹੀ ਉਹ ਵੀ ਤਾਂ ਨਾਲ ਹੀ ਹੈ ਨਾ। ਤੇਰਾ ਵੀ ਤਾਂ ਭਾਂਜਾ ਹੀ ਹੋਣਾ। ਆਹ ਵੀ ਉਹਨਾਂ ਦੇ ਪੈਸੇ ਲੱਗ ਗਏ ਆ ਤੇ ਉਹਨਾਂ ਦਾ ਵੀ ਤੇ ਫਾਇਦਾ ਹੀ ਹੋਣਾ। ਉਹਨੂੰ ਤੇ ਅੱਛਾ ਫਿਰ ਉਹਨਾਂ ਦਾ ਕਾਹਦਾ ਫਾਇਦਾ ਹੋਣਾ? ਮਤਲਬ ਬੱਚਾ ਇੱਕ ਵੱਧ ਗਿਆ, ਉਹਨਾਂ ਨੇ ਖੇਲਣਾ ਨੇ ਉਹਦੇ ਨਾਲ। 20 ਸਾਲ ਕਮੇਟੀਆਂ ਕਮੂਟੀਆਂ ਪਾ ਕੇ ਇਹਨੇ 10 ਲੱਖ ਰੁਪਇਆ ਜਮਾ ਕੀਤਾ ਬੂਟੀ ਫਾਉ ਇਸ ਸਾਜੀ ਉਸ ਤੋਂ ਇਲਾਵਾ ਤੁਹਾਡੇ ਕੀ 10 ਲੱਖ ਦੀ ਹੈ, 3 ਮਹੀਨੇ ਬਾਅਦ ਕੋਈ ਮਸਲਾ ਬਣ ਗਿਆ ਤੇ ਵਾਪਸ ਚਲਾ ਗਿਆ। ਕਹਿੰਦਾ 10 ਲੱਖ ਦੇ ਦਿਓ, ਬੱਚਾ ਡਿਲੀਟ ਹੋ ਗਿਆ। ਸਾਜੀ ਮੈਂ ਕਿਤੇ ਡਿਲੀਟ ਹੋ ਗਿਆ। ਡੈਡੀ 10 ਲੱਖ ਤੇ ਆਇਆ, 10 ਲੱਖ ਦੇ ਕੇ ਤੇ 3 ਮਹੀਨੇ ਬਾਅਦ ਵਾਪਸ ਲੈ ਆਇਆ। ਕਿਉਂ? ਕਹਿੰਦਾ ਨਹੀਂ ਯਾਰ ਮੇਰੇ ਕੋਲ ਨੀ ਕੋਈ ਗੱਲ ਬਣੀ। ਮੈਂ ਕਿਸੇ ਹੋਰ ਕੰਮ 'ਚ ਇਨਵੈਸਟ ਕਰਨਾ। ਮੈਂ ਪਲਾਟ ਲੈ ਕੇ ਛੱਡ ਦੇਣਾ। ਹਾਂ ਮੈਂ ਮੁੰਡਾ ਛੱਡਤਾ ਵਾ ਕੀ ਬਕਵਾਸ ਹੈ ਯਾਰ। ਇਹ ਕਿਹੜੀ ਫਸੂਗੀ ਤਾਂ ਗੱਲ ਕਰਦੇ ਯਾਰ, ਮੇਰੇ ਕੋਲ ਨਹੀਂ ਗੱਲ ਬਣੀ। ਆਹ ਕੀ ਗੱਲ ਹੈ ਯਾਰ? ਮਤਲਬ ਕਿ ਮੈਂ ਪਲਾਟ ਇੱਧਰ ਦੇਖੋ। ਤੂੰ ਏਦਾਂ ਕਹਿ ਦੇ ਕਿ 10 ਲੱਖ ਆ। ਕਹਿੰਦਾ ਭਾਜੀ ਪਤਾ ਕੀ ਗੱਲ ਹੈ, ਰਹਿਣ ਦੋ, ਸਾਡਾ ਸ਼ੇਰ ਬਦਲ ਗਿਆ, ਮੈਂ ਜੁੱਤੀਆਂ ਦਾ ਕੰਮ ਕਰ ਲੈਣਾ। ਕਰਨ ਨਹੀਂ ਹੋਇਆ ਵੀ ਚਲੋ ਜੀ ਠੀਕ। ਯਾਰ ਇਹ ਨਹੀਂ ਮੈਂ ਪਲਾਟ ਲੈਣਾ, ਪਲਾਟ ਲੈ ਕੇ ਛੱਡ ਦੇਣਾ ਵਾ। ਮੁੰਡਾ ਵੀ ਮੈਂ ਛੱਡਤਾ ਵਾ। ਨਹੀਂ ਯਾਰ ਇਹ ਕੀ ਸੀ? ਬਸ ਕਹਿੰਦਾ ਭਾਜੀ ਰਹਿਣ ਦੋ, ਨਹੀਂ ਗੱਲ ਬਣੀ। ਲੱਖੋਂ ਦੀ ਗੱਲ ਬਣੀ। ਇਹ ਤਾਂ ਉਹ ਗੱਲ ਹੈ ਨਾ ਵੀ ਉੱਠ ਕੇ ਕਹਿੰਦਾ ਨਹੀਂ ਪੁੱਤ ਥਾਣੇ ਹੀ ਚੱਲੋ। ਹਨਾ? ਅੱਛਾ 10 ਲੱਖ ਜੋੜ ਲਿਆ ਵਾ ਤੇ ਵਿੱਚੋਂ ਘਰ ਲਈ ਇਹਨੇ ਨੱਥੀ ਵੀ ਤਾਂ ਗਿਆ ਹੋਇਆ ਵਾ। ਕਹਿੰਦੀ ਜਾਲੂ ਬੌਂਡ ਲੈ ਲਓ। ਇਹ ਕਿਹੜਾ ਕੰਮ? ਬੌਂਡ ਇਹਦੇ ਨਾਲੋਂ ਬੌਂਡ ਲੈ ਲਈਏ, ਤੂੰ ਲੱਗ ਹੀ ਜਾਊਗਾ। ਸੋਨਾ ਲੈ ਕੇ ਰੱਖ ਲੈਂਦੇ। 10 ਲੱਖ ਰੁਪਏ ਉਸਤਾਦ ਜੀ ਇਹਨੇ ਜਮ੍ਹਾਂ ਕਰਾਇਆ ਵਾ ਤੇ ਬੇਗਮ ਨਾਰਾਜ਼ ਹੋ ਕੇ ਚਲੀ ਗਈ ਤੇ ਉਹਨੂੰ ਦਾਰਨ ਦੁਬਾਰਾ ਜਾ ਕੇ ਆਣਾ ਮੇਰਾ 10 ਲੱਖ ਖੜਾ ਤੁਹਾਡੇ ਵੱਲ ਲੈ। ਪਤਾ ਕੀ ਅਸੀਂ ਕੋਸ਼ਿਸ਼ ਕਰ ਰਹੇ ਮਨਾਉਣ ਦੀ। ਰਾਤੀ ਤਾਇਆ ਜੀ ਨੇ ਜਾਣਾ, ਜੇ ਮੰਨ ਗਈ ਠੀਕ ਆ, ਨਹੀਂ ਤੇ ਮੈਂ ਵਾਪਸ ਲੈ ਕੇ ਜਾਣਾ। ਇਹਨੇ ਵੀ 10 ਲੱਖ ਜਮਾ ਕਰਾਉਣਾ ਸੀ। ਹਾਂ ਇਹਨੇ ਜਿਹਨੂੰ 10 ਲੱਖ ਜਮਾ ਕਰਾਇਆ ਨਾ, ਅੱਗੇ ਜਮਾ ਕਰਾਉਣਾ ਸੀ, ਉਹ ਹੀ ਨਹੀਂ ਲੱਭਾ। ਉਹਨੇ ਆਪਣਾ ਕਰਾਤਾ। ਉਹ ਆਪਣਾ ਕਰਾਈ ਫਿਰਨ ਡਿਆ। ਅੱਛਾ ਇਹ ਹੁਣ ਏਦਾਂ ਹੀ ਕਰੀ ਜਾ ਰਿਹਾ। ਮਾਸ਼ਾਅੱਲਾ ਉਹ ਬਿਮਾਰ ਸ਼ਮਾਰ ਚ ਨਹੀਂ ਸੀ। 10 ਜਮਾ ਕਰਾ ਰਿਹਾ, 2 ਮਹੀਨੇ ਬਾਅਦ ਲੈ ਆਇਆ 10 ਜਮਾ ਕਰਾ। ਉਹ ਕਿਦਨ ਗਿਆ ਮੈਂ ਕਿਹਾ ਯਾਰ ਜਾ ਪਹਿਲੇ ਨਾ ਕਨਫਰਮ ਕਰਕੇ ਆ। ਤੇਰੇ ਕੋਲ ਹੈ ਕਿੰਨੇ? ਨਹੀਂ ਕਨਫਰਮ ਕਰਕੇ ਆ, ਜਦੋਂ ਤੇਰਾ ਬੱਚਾ ਹੋ ਜਾਏ ਨਾ ਉਦੋਂ ਜਮਾ ਕਰਾਉਣਾ। ਤੂੰ ਕੀ ਤੀਜੇ ਕਿ ਦਿਨ ਮਾਮਾ ਦੇ ਜਾਂਦਾ, ਲੈ ਜਾਂਦਾ, ਦੇ ਜਾਂਦਾ, ਲੈ ਜਾਂਦਾ। ਉਹਨੇ ਇੱਕ ਦੋਸਤ ਨੂੰ ਕਹਿੰਦੇ ਆ 5 ਲੱਖ ਰੁਪਇਆ ਹਜ਼ਾਰ ਦਿਓ, ਹਜ਼ਾਰ ਮੈਨੂੰ ਦੇ ਦਿਓ। ਦੋਵੇਂ ਜਾਣੇ ਦਿਓ ਤੇ ਮੈਂ ਸਾਡੀ ਜਮਾ ਕਰਾਣਾ ਨਹੀਂ। ਯਾਰ ਇਹ ਕੈਸੀ ਬਗੈਰ ਯਾਰ ਇਹ ਬਰੀ ਇਹ ਤੁਹਾਡੇ ਉਹ ਤੁਹਾਡੇ ਲਈ ਇਹ ਕਹਿਣ ਕੁਝ ਹੋਰ ਲੱਗਾ ਸੀ। ਨਹੀਂ ਜੋ ਇਹ ਅਮਰੀਕਨ ਸਿਸਟਮ ਬਤਾ ਰਿਹਾ।
ਅਮਰੀਕਨ ਸਿਸਟਮ ਬੱਚਾ ਜੰਮਣ ਦੀ ਨੇ ਕੋਸ਼ਿਸ਼ ਕੀਤੀ ਆ ਹਾਂ ਲੇਕਿਨ ਇਹ ਨਾ ਕਿ ਪਰ ਇਹਦਾ ਦੋਸਤ ਨਹੀਂ ਮੰਨਿਆ ਆਹੋ ਬੱਚਾ ਜੰਮਣ ਦੀ ਕੋਸ਼ਿਸ਼ ਕੀਤੀ ਪਰ ਪਰ ਇਹਦਾ ਯਾਰ ਨਹੀਂ ਮੰਨਿਆ ਪਰ ਇਹਦਾ ਦੋਸਤ ਨਹੀਂ ਮੰਨਿਆ ਆ ਕਹਿੰਦਾ ਯਾਰ ਕੀ 5 ਤੂੰ ਪਾ ਲਾ ਤੇਰੀ ਵਾਰੀ ਮੈਂ 5 ਪਾ ਲਾਂ ਬੱਚੇ ਨੂੰ ਵੀ ਡਾਂਟ ਵੀ ਇੰਜ ਹੀ ਰਿਹਾ ਹੋਵੇ ਮੈਂ ਤੇਰੇ 5 ਲਾਣੀਆਂ ਹੋਰ ਕੀ ਸਾਲ ਪਹੁੰਚਾ ਹੋਏ 5 ਦਿਨ ਚ ਹੋਏ 5 ਦਿਨ ਚ ਤਾਂ ਜੀ ਇਹ ਅਮਲ ਦਰਾਮਦ ਹੋ ਜੇ ਤੇ ਸਾਡਾ ਬੱਚਾ ਹੈ। ਤੇ ਜਦੋਂ ਬੱਚਾ ਕੋਈ ਨਾਫਰਮਾਨੀ ਕਰ ਰਿਹਾ ਤੇ ਉਹਨੂੰ ਫੋਨ ਕਰ ਰਿਹਾ ਦੋਸਤ ਨੂੰ ਕਹਿੰਦਾ ਅੱਧਾ ਕਿ ਮੈਂ ਝਾੜਦਾ ਅੱਧਾ ਕਿ ਤੂੰ ਝਾੜ ਦੇ 4 ਗਾਲਾਂ ਮੈਂ ਕਰਦੀਆਂ 4 ਤੂੰ ਵੀ ਕੱਢ ਦੇ ਯਾਰ ਤੂੰ ਕਹਿ ਕੇ ਇਹ ਮੇਰੀ ਉਹਨੂੰ ਕਹਿ ਰਿਹਾ ਕਿ ਮੇਰੀ ਪੂਰੀ ਗੱਲ ਨਹੀਂ ਮੰਨਦਾ ਮੈਂ ਸਮਝਦਾ ਹਾਂ ਉਹ ਉੱਥੇ ਬੈਠਾ ਆ ਇੱਥੇ ਮੇਰੀ ਪੂਰੀ ਗੱਲ ਨਹੀਂ ਉਹਨੂੰ ਮੰਨਦਾ ਕਹਿ ਰਿਹਾ ਪੂਰੀ ਗੱਲ ਸੁਣ ਕੇ ਜਾ। ਯਾਰ ਤੁਸੀਂ ਨਾ ਮੈਂ ਨਹੀਂ ਸਦਰ ਬਣ ਸਕਦਾ ਕਿੱਧਰ ਦੀ ਗੱਲ ਕਿੱਧਰ ਆ ਹਾਲੇ ਮੈਂ 2 ਕੰਮ ਦੂਜੇ ਨਹੀਂ ਦੱਸੇ ਅੱਛਾ ਉਹਦੀ ਫਰੈਸ਼ੀ ਪਰਚੀ ਨਹੀਂ ਬਣਵਾ ਰਿਹਾ ਹਲੇ ਕਲੀਅਰ ਨਹੀਂ ਹੁੰਦਾ ਬੱਚਾ ਸਾਰਾ ਉਹਦੇ ਕਾਗਜ਼ ਉਹਨਾਂ ਕੋਲ ਪਏ ਆ। 95 ਕਿਦਾ ਦੱਸ ਲੱਗਾ ਦਿੱਤਾ ਤੇ ਉਹਦੇ ਕਾਗਜ਼ ਉਹਨਾਂ ਕੋਲ ਪਏ ਉਹਦਾ ਸ਼ਨਾਖਤੀ ਕਾਰਡ ਵੀ ਉਹਨਾਂ ਕੋਲ ਪਿਆ ਉਹਦਾ ਲਾਇਸੈਂਸ ਵੀ ਉਹਨਾਂ ਕੋਲ ਪਏ ਨੇ ਅੱਛਾ ਵੈਸੇ ਹੈ ਸ਼ੁਗਲ ਆ ਲੇਕਿਨ ਗੱਲ ਇਹ ਆ ਕਿ ਬਾਬੂ ਜੀ ਮੈਂ ਚਾਹੁੰਦਾ ਕਿ ਜਿਹੜੀ ਗੱਲ ਆ ਨਾ ਉਹ ਇਦਾਂ ਹੋਵੇ ਕਿ ਵੀ ਆਬਾਦੀ ਕੰਟਰੋਲ ਹੋਵੇ ਕਿ ਪਹਿਲੇ ਚੈੱਕ ਐਂਡ ਬੈਲੈਂਸ ਕਰੇ ਗਵਰਨਮੈਂਟ ਸਾਜੀ ਇਦਾਂ ਲੜਾਈ ਝਗੜੇ ਵੀ ਘੱਟ ਹੋਣਗੇ ਉਸਤਾਦ ਜੀ ਇਦਾਂ ਬਹੁਤ ਕੁਝ ਘੱਟ ਹੋ ਜਾਏਗਾ ਵੀ ਘੱਟ ਹੋਣਗੇ। ਬਹੁਤ ਕੁਝ ਘੱਟ ਹੋ ਜਾਏਗਾ ਕਿ ਤੂੰ ਚੈੱਕ ਐਂਡ ਬੈਲੈਂਸ ਪਹਿਲੇ ਦੱਸ ਨਾ ਤੇਰੇ ਕੋਲ ਕੀ ਹੈ ਕੀ ਹਿਸਾਬ ਕਿਤਾਬ ਆ ਤੂੰ ਕਿਸ ਚੱਕਰ ਦੇ ਵਿੱਚ ਜੰਮੀ ਜਾ ਰਿਹਾ ਭਾਈ ਮੁਲਕ ਤੇ ਲੋਡ ਪੈ ਰਿਹਾ ਜਿਹਦੀ ਸਭ ਤੋਂ ਘੱਟ ਆਮਦਨ ਆ ਬੱਚੇ ਜ਼ਿਆਦਾ ਉਹਦੇ ਹੀ ਆ ਉਹਨੂੰ ਫਿਰ ਲੱਗ ਪਤਾ ਜਾਊ ਨਾ ਤੇ ਜਿਹੜਾ ਓਏ ਅੱਗੋਂ ਹਿਸਾਬ ਲਾ ਵੀ ਜਿਹੜਾ ਜਿਹਨੇ ਚੋਰੀ ਜੰਮ ਲਿਆ ਉਹਦੀ ਫਿਰ ਸਜ਼ਾ ਵੀ ਹੋਵੇ ਉਹਦਾ ਜੁਰਮਾਨਾ ਵੀ ਹੋਵੇ ਬੱਚਾ ਵੀ ਫੜਿਆ ਜਾਣਾ ਦਾਈ ਤੇ ਜੇ ਤੇ ਦੁਬਾਰਾ ਬਹਾਨਾ ਲਾ ਰਿਹਾ ਬੱਚਾ ਜੰਮਿਆ ਤੇ ਉਹਨੇ ਛਾਪਾ ਮਾਰ ਲਿਆ ਤੇ ਕਹਿੰਦਾ ਐ ਭਾਜੀ ਪਤਾ ਨਹੀਂ ਕਿਹਦਾ ਮੇਰਾ ਤਾਂ ਨਹੀਂ ਹੈ ਭਾਈ ਇੱਧਰ ਸੁਣੋ ਇਹਨੂੰ ਵੀ ਫੜ ਕੇ ਲੈ ਗਏ ਬੱਚਾ ਵੀ ਜ਼ਬਤ ਕਰ ਲਿਆ ਤੇ ਜੇਲ੍ਹ 'ਚ ਕਿਸ਼ਤ ਵੀ ਦੇ ਰਿਹਾ ਤੇ ਵੱਡਾ ਕੋਣ ਕਹ ਰਿਹਾ ਮੇਰਾ ਪੁੱਤਰ ਹੈ ਜਿਹਦੀ ਵਜ੍ਹਾ ਤੋਂ ਮੈਂ ਅੰਦਰ ਰਿਹਾ ਨਹੀਂ ਭਾਜੀ ਇਹ ਗੱਲ ਸਹੀ ਹੈ ਤੇ ਇੱਥੇ ਚਲੋ ਸ਼ੁਗਲ ਹੋ ਗਿਆ ਲੇਕਿਨ ਸਾਜੀ ਤੁਸੀਂ ਦੇਖੋ ਬੱਚੇ ਦੀ ਪਰਵਰਿਸ਼ ਤਾਲੀਮ ਉਹਦੀ ਗੱਲਬਾਤ ਹਰ ਚੀਜ਼ ਮੇਨਟੇਨ ਹੋ ਜਾਏਗੀ ਹੁਣ ਦੇਖੋ ਨਾ 6 ਔਰ ਉਸ ਬੱਚੇ ਦੀ ਵੈਲਿਊ ਹੋ ਜਾਏਗੀ ਆ ਜਿਹੜੇ ਏਦਾਂ ਹੀ ਜੰਮੀ ਜਾਂਦੇ ਨਾ 6 ਤੋਂ ਉਹਨਾਂ ਦੀ ਵੈਲਿਊ ਵੀ ਕੋਈ ਨਹੀਂ ਹੁੰਦੀ ਘਰ 'ਚ ਕੋਈ ਗੱਲਬਾਤ ਵੀ ਨਹੀਂ ਹੁੰਦੀ ਬੇਬੀ ਪਲਾਨ ਹੁੰਦਾ ਨਾ ਪੂਰਾ ਤੇ ਉਹਦੀ ਫਿਰ ਵੈਲਿਊ ਵੀ ਹੁੰਦੀ ਹੈ ਫਿਰ ਸਾਰਿਆਂ ਦੇ ਉੱਤੇ ਤਵੱਜੋ ਵੀ ਹੁੰਦੀ ਹੈ ਤਾਲੀਮ ਅੱਛੀ ਕਿ ਕਿੰਨੇ ਕਦੋਂ ਬੇਟਾ ਪੈਦਾ ਹੋਗਾ ਜੀ ਮੇਰਾ ਸਾਜੀ ਪਿਛਲੇ ਸਾਲ ਪਹਿਲੇ ਪੈਦਾ ਹੋਇਆ ਤੇ ਮੈਂ ਪਲਾਨ ਕਰ ਰਿਹਾ ਹਾਂ ਕਿ ਬੇਟਾ ਨਹੀਂ 4 ਸਾਲ ਹਲੇ ਪਲਾਨ ਨਹੀਂ ਕਰਨਾ 5 ਸਾਲ ਬਾਅਦ ਆਏ 3 ਸਾਲ ਬਾਅਦ ਆਏ ਉਹਦੇ ਤਵੱਜੋ ਦੇ ਉਹ ਜਿਹੜਾ ਨਵੇਂ ਬੱਚੇ ਨੇ ਪੈਦਾ ਹੋਣਾ ਤਵੱਜੋ ਉਧਰ ਚੱਲ ਜਾਣੀ ਆ ਉਹਨੇ ਰੁੱਲ ਜਾਣਾ ਵਾ 2 ਨੇ ਇੱਕ 3 ਸਾਲ ਦਾ ਇੱਕ 1 ਸਾਲ ਦਾ ਦੋਵੇਂ ਓਡੇ ਨਹੀਂ ਇਹਦੀ ਪਹਿਲੇ 5 ਸਾਲ ਪੂਰੇ ਇਹਦੀ ਪਰਵਰਿਸ਼ ਕਰ ਠੀਕ ਹੈ ਉਹ ਜਿਹੜੇ ਉਹਦੇ ਤੇ ਵੀ ਪੈਸੇ ਲਾਉਣੇ ਉਹਦੇ ਤੇ ਲਾ ਜਿਹੜੀ ਇਹਦੀ ਤੂੰ ਚੀਜ਼ ਮਾੜੀ ਲੈ ਰਿਹਾ ਉਹਨੂੰ ਚੰਗੀ ਲੈ ਕੇ ਦੇ ਇਹਦਾ ਜ਼ਿਹਨ ਵੱਡਾ ਕਰ ਸਹੀ ਬਾਤ ਇਹਨੂੰ ਰਜਾ ਡਰੈਸਿੰਗ ਅੱਛੀ ਕਰਾ ਇਹਦੀ ਵਾਹ 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 ਇਹਦੀ ਡਰੈਸਿੰਗ ਅੱਛੀ ਕਰ ਉਹ ਇਹਦੇ ਤੇ ਲਾ ਤੇ ਫਿਰ ਨਾਲ ਕੰਮ ਆਪਣਾ ਵਧਾ ਜਦੋਂ ਤੇਰੇ ਵਸਾਇਲ ਵਧਣਗੇ ਇਹ ਬੱਚੇ ਦੀ ਪਰਵਰਿਸ਼ ਗਰੋਥ ਸ਼ੁਰੂ ਹੋ ਜਾਏਗੀ ਫਿਰ ਦੂਜਾ ਪਲਾਨ ਯਾਰ ਨਾਰਮਲ ਕੰਮ ਆ ਈਜ਼ੀ ਕੰਮ ਆ ਕੋਈ ਏਡਾ ਔਖਾ ਕੰਮ ਨਹੀਂ ਹੈਗਾ ਸਾਜੀ ਦੇਖੋ ਨਾ ਲੇਕਿਨ ਤੂੰ ਇਹਦਾ ਫਰਕ ਦੇਖ ਕਿੰਨਾ ਪਏਗਾ ਸਹੀ ਹੈ ਡੀਸੈਂਟ ਪਾਪੂਲੇਸ਼ਨ ਹੋਈ ਯੈਸ ਹਾਂਜੀ ਪੜ੍ਹੇ ਲਿਖੇ ਔਰ ਨਾਲ ਥੋੜੀ ਜਿਹੀ ਸਪੋਰਟ ਉਹਦੀ ਤਾਲੀਮ ਤੇ ਕਰਦੇ ਹੋ ਗੱਲ ਸਾਰਾ ਨਾ ਉੱਤੇ ਭਾਰ ਪਾਓ ਹਾਂਜੀ ਨਹੀਂ ਸਾਰਾ ਨਾ ਉੱਤੇ ਭਾਰ ਪਾਓ ਥੋੜਾ ਜਿਹਾ ਗਵਰਨਮੈਂਟ ਵੀ ਸਪੋਰਟ ਕਰ ਦੇਵੇ ਕਿ ਚੱਲ ਭਾਈ ਠੀਕ ਆ ਅਸੀਂ ਤੂੰ ਇੰਨੀ ਕਰਨੀ ਤੇਰਾ ਰਾਈਟ ਬਣਦਾ ਤੇ 3 ਸਾਲ 4 ਸਾਲ ਹੋ ਗਏ ਨੇ ਤੇਰਾ ਨਹੀਂ ਹੈਗੇ ਵਸਾਇਲ ਇੰਨੇ ਚਲੋ ਅਸੀਂ ਇੰਨੀ ਹੈਲਪ ਕਰ ਦਿੰਨੇ ਕਿ ਤੂੰ ਏਦਾਂ ਕਰ ਲਾ ਤੇ ਇਹ ਨਿਜ਼ਾਮ ਏਦਾਂ ਕਰ ਇਹਦੀ ਤਾਲੀਮ ਫ੍ਰੀ ਹੈ ਗਵਰਨਮੈਂਟ ਦਾ ਵੀ ਇੱਥੇ ਬੜਾ ਰੋਲ ਹਾਂਜੀ ਬਹੁਤ ਫਰਕ ਤੁਸੀਂ ਇਸ ਗੱਲ ਦੀ ਜਰਾ ਜਾਣਾ ਡੈਪਥ ਤੇ ਮੈਂ ਸੋਚਦਾ ਰਿਹਾ ਰਾਤੀ ਮੈਂ ਕਿਹਾ ਯਾਰ ਇਹ ਵੀ ਕੰਮ ਹੋਏਗਾ ਇਹਦੇ ਨਾਲ ਇਹ ਵੀ ਨਹੀਂ ਹੋਏਗਾ ਇਹਦੇ ਨਾਲ ਇਹ ਵੀ ਨਹੀਂ ਹੋਏਗਾ ਇਹਦੇ ਨਾਲ ਇਹ ਵੀ ਨਹੀਂ ਹੋਏਗਾ ਜੀ ਮਾਹੌਲ ਬੜਾ ਅੱਛਾ ਨਜ਼ਰ ਆਏਗਾ ਤੁਹਾਨੂੰ 18 ਸਾਲਾਂ ਹਾਂਜੀ 10 ਨਹੀਂ 8-10 ਸਾਲਾਂ ਨੂੰ ਥੋੜਾ ਟਾਈਮ ਲੱਗੇਗਾ ਲੇਕਿਨ ਇਹ ਕਿਉਂਕਿ ਉਹਨਾਂ ਨੇ ਜਦੋਂ ਤਾਂ ਹੋਣਾ ਨਾ ਉਦੋਂ ਪਤਾ ਲੱਗਣਾ ਲੇਕਿਨ ਤੁਹਾਡੀ ਆਬਾਦੀ ਕੰਟਰੋਲ ਹੋ ਜਾਏਗੀ ਆਬਾਦੀ ਕੰਟਰੋਲ ਹੋ ਜਾਏਗੀ ਪਲੱਸ ਪੋਜ਼ਿਟਿਵ ਵੇ ਚ ਕੰਟਰੋਲ ਹੋਏਗੀ ਇੱਕ ਤਾਂ ਨਾ ਵੈਸੇ ਹੀ ਕਿ ਵੀ ਨਹੀਂ ਬੱਚੇ ਪੈਦਾ ਕਰਨੇ ਜੀ ਨਹੀਂ ਲੌਜੀਕ ਵੀ ਬਿਆਨ ਕਰੋ ਕਿ ਐਸ ਤੋਂ ਭਾਈ ਜਿਹੜਾ ਬੰਦਾ ਜਾ ਰਿਹਾ ਨਾ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਤੂੰ ਨਹੀਂ ਉਹਨੂੰ ਅਸੀਂ ਸਮਝਾ ਵੀ ਰਹੇ ਕਿ ਐਸ ਵਜ੍ਹਾ ਤੋਂ ਅਸੀਂ ਤੈਨੂੰ ਕਹਿ ਰਹੇ ਹਾਂ ਤੂੰ ਸਾਨੂੰ ਦੱਸ ਦੇ ਵੀ ਤੂੰ ਕਿੱਦਾਂ ਕਰੇਗਾ ਦੌਰ ਦੇਖ ਕਿਹੜਾ ਜਾ ਰਿਹਾ ਇੱਕ ਬੱਚਾ ਪਾਲ ਕੇ ਜਵਾਨ ਕਰਕੇ ਉਹਦਾ ਕੁਝ ਬਣਾਉਣਾ ਬਹੁਤ ਪੈਸੇ ਲੱਗ ਜਾਂਦੇ ਬੜੀ ਇਨਵੈਸਟ ਦਾ ਕੰਮ ਤੇਰੇ ਕੋਲ ਪੈਸੇ ਨਹੀਂ ਗਏ ਤੇਰੇ ਬੱਚੇ ਚ ਅੱਛਾ ਫਿਰ ਸਭ ਤੋਂ ਵੱਡੀ ਗੱਲ ਬੀਲਾ ਜਿਹਾ ਮੋਟੇ ਦਿਮਾਗ ਵਾਲਾ ਬੱਚਾ ਕਰੋੜਾਪਤੀ ਦੇ ਘਰ ਜੰਮ ਪਿਆ
ਉਹ ਤੇ ਪੈਸੇ ਲਾਈ ਜਾ ਰਿਹਾ, ਲੱਖ ਰੁਪਈਆ ਉਹਦੀ ਫੀਸ ਆ, ਗੱਡੀਆਂ ਨੇ, ਉਹ ਕੱਖ ਵੀ ਨਹੀਂ, ਉਹਦਾ ਦਿਮਾਗ ਨਹੀਂ ਕੰਮ ਕਰਨ ਦਿਆ, ਸਿਰਫ ਪੈਸੇ ਦੇ ਚੱਕਰ 'ਚ ਉਹ ਲਾਈ ਜਾ ਰਿਹਾ ਸਾਰਾ ਕੁਝ। ਇੱਕ ਰੇਹੜੀ ਵਾਲੇ, ਟਾਂਗੇ ਵਾਲੇ, ਮਾੜੇ ਬੰਦੇ ਦੇ ਘਰ ਬਰੀਕ ਜ਼ੇਨ ਵਾਲਾ ਪੜਾਕੂ ਬੱਚਾ ਪੈਦਾ ਹੋ ਗਿਆ, ਉਹਦੇ ਤੇ ਪੈਸੇ ਨਹੀਂ ਲੱਗਣੇ, ਉਹ ਰੁਲ ਗਿਆ। ਮਾੜੇ ਘਰ ਦਾ ਰੁਲ ਗਿਆ ਕਿ ਨਾ? ਲੌਜੀਕਲੀ ਗੱਲ ਸਮਝ। ਕਿ ਇੱਕ ਮਜ਼ਦੂਰ ਦੇ ਘਰ ਜਿਹਦਾ ਵਿਚਾਰਾ 800-900 ਹਜ਼ਾਰ 1500 ਕਮਾਉਂਦਾ, ਉਹਦੇ ਘਰ ਇੱਕ ਬੱਚਾ ਪੈਦਾ ਹੋਇਆ ਜਿਹੜਾ ਕਿ ਬਹੁਤ ਸੈਂਸਿਟਿਵ, ਪੜਾਕੂ, ਔਰ ਕੱਲ ਨੂੰ ਮੁਲਕ ਦੇ ਜਾਂ ਘਰ ਦੇ ਜਾਂ ਕਿਤੇ ਕੰਮ ਆ ਸਕਦਾ, ਲੇਕਿਨ ਉਹਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਸ ਪੀਕ ਤੱਕ ਜਾਣ ਲਈ, ਤਾਲੀਮ, ਪਰਵਰਿਸ਼ ਅੱਛੀ, ਉਹਨੂੰ ਮਿਲਣੀ ਨਹੀਂ ਉਸ ਘਰ 'ਚ, ਉਹ ਲੈਵਲ ਤੇ ਕੁਛ ਵੀ ਨਹੀਂ। ਤੇ ਸੈਕਿੰਡ, ਇੱਕ ਕਰੋੜਾਪਤੀ ਦੇ ਘਰ ਬੀਲਾ ਜੰਮ ਪਿਆ ਬੱਚਾ, ਮੋਟੇ ਦਿਮਾਗ ਵਾਲਾ, ਜਿਹਨੂੰ ਕੋਈ ਉਹ ਤੇ ਪੈਸੇ ਲਾਈ ਜਾ ਰਹੇ, ਉਹਨੂੰ ਡਰਾਈਵਰ ਛੱਡਣ ਜਾ ਰਹੇ ਨੇ, ਡਰਾਈਵਰ ਲੈਣ ਆ ਰਹੇ ਨੇ, ਉਹਦੀ ਲੱਖ ਰੁਪਈਆ ਫੀਸ ਆ, ਉਹਦੀਆਂ ਕਾਪੀਆਂ ਕਿਤਾਬਾਂ ਹੀ ਮਤਲਬ ਨਹੀਂ ਸਾਂਭੀਆਂ ਜਾ ਰਹੀਆਂ, ਆਪੇ ਨੇ ਸੰਭਿਆ ਜਾਂਦਾ। ਠੀਕ ਹੈ ਜੀ। ਤੇ ਗੱਲ ਕਰ ਲਓ ਤੇ ਉਹ ਗੱਲ ਕੱਖ ਵੀ ਨਹੀਂ ਉਹਦੇ ਕੋਲ, ਤੇ ਉਹਦੇ ਅਗੇਂਸਟ ਮਾੜੇ ਦੇ ਘਰ ਜੰਮ ਪਿਆ। ਇਹ ਗਵਰਨਮੈਂਟ ਨੂੰ ਇਹ ਸਾਡੀ ਗਵਰਨਮੈਂਟ ਨੂੰ ਚਾਹੀਦਾ ਕਿ ਇਹਨੂੰ ਚੈੱਕ ਐਂਡ ਬੈਲੈਂਸ ਕਰੇ, ਟਰਾਈ ਕਰੇ। ਸਕੂਲ ਦੇ ਵਿੱਚ ਬੱਚੇ ਆ, ਉਹਨਾਂ ਦੀ ਟਰਾਈ ਕਰੋ ਕਿ ਬੱਚਿਆਂ ਨੂੰ ਇਮਤਿਹਾਨ ਲਵੋ, ਬੱਚਿਆਂ ਦੀ IQ ਲੈਵਲ ਚੈੱਕ ਕਰੋ, ਉਹਨਾਂ ਨੂੰ ਚੁੱਕ ਕੇ ਉਹਨਾਂ ਦੀ ਫਸਲ ਉਗਾਓ। 10 ਸਾਲ ਬਾਅਦ ਉਹ ਤੁਹਾਨੂੰ ਮੁਲਕ ਨੂੰ ਵੇਖ ਕੀ ਕਰਦੇ ਹੋ। ਸਿੰਪਲ ਗੱਲਾਂ ਨੇ, ਕੋਈ ਬਹੁਤਾ ਸਾਇੰਸ ਨਹੀਂ ਹੈਗੀ, ਪੈਸੇ ਵੀ ਨਹੀਂ ਲੱਗਣੇ ਇੱਥੇ। ਵੀ IQ ਲੈਵਲ ਤੇ ਉਹਨੇ ਚੱਕਿਆ, ਰਾਹ ਚੋਂ ਹੀ ਗੰਢੇਰੀਆਂ ਲੈ ਲਈਆਂ। ਅੱਛਾ, ਇਹਨੂੰ ਵੀ ਲੈ ਗਏ ਕਿ ਛੋਟਾ ਸੀ ਨਾ ਜਦੋਂ ਪੜ੍ਹਦਾ ਸੀ 2 ਸਾਲ ਦਾ, ਉਹਨਾਂ ਨੇ ਸਰਵੇ ਕੀਤਾ, ਉਹਨਾਂ ਨੇ ਕਿਹਾ ਯਾਰ ਬੱਚਾ ਬਹੁਤ ਸਹੀ ਨਾ, ਇਹਨੂੰ ਲੈ ਜਾਓ। ਇਹਨੂੰ ਲੈ ਕੇ ਜਾ ਕੇ ਉਹਨਾਂ ਨੇ ਸੋਫੇ ਤੇ ਪਾਇਆ ਤੇ ਸੋਫੇ ਤੇ ਪਿਸ਼ਾਬ ਕਰ। ਉਹਨਾਂ ਨੇ ਕਿਹਾ ਉਹਨੂੰ ਉੱਥੇ ਵੀ ਨਹੀਂ ਛੱਡ ਕੇ ਆਉਂਦਾ, ਇਹਨੂੰ ਛੱਡ ਆਏ ਤੇ ਮਾਂ ਪਿਓ ਨੂੰ ਫੜ ਲਿਓ। ਭਾਈ ਨੂੰ ਵੀ ਇੰਟੈਲੀਜੈਂਟ ਬੇਸ ਤੇ ਦਾਰੇ ਨੇ ਚੱਕਿਆ, ਉਹ ਕਹਿੰਦਾ ਵੀਆਂ ਦੀ ਗੰਢੇਰੀਆਂ ਤੇ ਫੜ ਪੈਂਦੇ। ਰਸਤੇ 'ਚ ਉਹ ਜਿਹੜੇ ਇੱਕੋ ਜਿਹੇ ਨਹੀਂ ਮਸਤ ਹੁੰਦੇ, ਉਹ ਦਾ ਘਰ ਹੋ ਗਿਆ ਤੇ ਉਹਨਾਂ ਨੂੰ ਕਹਿ ਰਿਹਾ, ਦਰਖਾਸਤਾਂ ਲਿਖ ਰਿਹਾ, ਮੁੰਡਾ ਮੇਰਾ ਲੈ ਜਾਓ, ਬੜਾ ਸਹੀ। ਉਹ ਭਾਈ ਉਹ ਤਾਂ ਮਸਤ ਵਿਚਾਰਾ, ਉਦਾਂ ਦੇ ਕਿੰਨੇ ਹੀ ਆ, ਉਦਾਂ ਦੇ ਕਰੋੜਾਂ ਨੇ, ਤੇ ਉਹ ਮੁੰਡਾ ਹੋਇਆ ਤੇ ਸਾਰਿਆਂ ਨੂੰ ਕਹਿ ਰਿਹਾ ਮੇਰੇ ਘਰ ਕਰੋੜਵਾਂ ਮੁੰਡੇ ਹੋਏ ਆ। ਕਰੋੜਵਾਂ ਮੁੰਡਾ, ਉਹ ਜੁੜਵਾ ਟਾਈਪ ਨਹੀਂ, ਉਹ ਕਿੰਨੇ ਹੀ ਆ ਉਹ ਹੁੰਦੇ। ਉਹਨੂੰ ਇੱਕ ਬਿਮਾਰੀ ਕਹਿੰਦੇ ਆ, ਉਹਨੂੰ ਇੱਕ ਬਿਮਾਰੀ ਹੈ ਯਾਰ, ਸੱਚ ਉਹ ਜੈਨੂਇਨ ਗੱਲ ਆ। ਅੱਗੇ ਵੀ ਕਈ ਵਾਰੀ ਮੈਂ ਸੋਚਿਆ ਕਿ ਯਾਰ ਮੈਂ ਉਹਦਾ ਥੋੜਾ ਤਹਿਕੀਕ ਕਰਾਂਗਾ ਕਿ ਉਹ ਕੀ ਰੌਲਾ ਹੁੰਦਾ ਵਾ। ਸੇਮ ਫੇਸ ਜਿਹੜੇ ਫੇਸ ਹੁੰਦੇ ਆ। अक्सर बच्चे पैदा होते हैं दुनिया में जो कि उनका सेम फेस हो जाता है, आंखें नाक बिल्कुल एक जैसे लगते हैं, कोई बीमारी होती है, उस बीमारी का नाम क्या है? राती में टिकटॉक ਉਹਦੇ ਨਾਲ ਵਾਲ ਨਹੀਂ ਹੁੰਦੇ। हाँ जी, उन्होंने कहा आप जिस चीज की बात कर रहे हैं वो आमतौर पर कोई बीमारी नहीं होती, बल्कि एक जीनियाती जेनेटिक वजह होती है, लेकिन कुछ खास केसेस में इसे बीमारी या भी कहा जाता है। सबसे अहम जेनेटिक बच्चों का चेहरा एक जैसा लगता है क्योंकि इनके जीन्स एक जैसे होते हैं, खासतौर पे वो जुड़वा। और नहीं आते ਨੂੰ ਸਮਝ ਨਹੀਂ आई ਬਾਉ ਦੀ ਫੋਟੋ ਭੇਜੋ ਨਾ। ਰਾਤੀ ਮੈਂ ਇਹਦੇ ਨਾਲ ਗੱਲ ਕੀਤੀ, ਮੈਂ ਬੜੀ ਮਜ਼ੇ ਦੀ, ਮੈਂ ਚਲਾਊਂਗਾ ਇਸ ਪ੍ਰੋਗਰਾਮ ਦੇ ਨਾ ਐਂਡ ਤੇ ਮੈਂ ਉਹਦੀ ਮੈਂ ਸਕਰੀਨਸ਼ਾਟ ਲਿਆ ਵਾ ਚੈਟ GPT ਨਾਲ। ਮੈਨੂੰ ਬੜਾ ਅੱਛਾ ਲੱਗਾ, ਯਾਨੀ ਬੜੇ ਇਹਨੇ ਮੇਰੇ ਕੰਮ ਕੀਤੇ ਨੇ ਜਿਹੜੇ ਮੈਨੂੰ ਨਹੀਂ ਸਮਝ ਆ ਰਹੇ। ਫੋਨ 'ਚ ਕੋਈ ਆਪਸ਼ਨ ਹੁੰਦਾ ਹੈ, ਹੁਣ ਲਾਈਕ ਮੈਂ ਐਂਡਰਾਇਡ ਤੋਂ ਐਂਡਰਾਇਡ ਡਾਟਾ ਟ੍ਰਾਂਸਫਰ ਕਰਨਾ ਸੀ ਤੇ ਮੈਨੂੰ ਕਿਹਾ ਕਿ ਮੈਨੂੰ ਕੋਈ ਐਸਾ ਹਾਲ ਦੱਸ ਕਿ 1 ਕਲਿੱਕ ਤੇ ਮੈਂ ਜੋ ਸਿਲੈਕਟ ਕਰਾਂ ਉਹ ਸਾਰਾ ਇੱਧਰ ਹੋ ਜਾਵੇ। ਉਹਨੇ ਮੈਨੂੰ ਕਿਹਾ ਆਹ ਐਪ ਇੰਸਟਾਲ ਕਰ, ਆਹ ਐਪ ਉਧਰ ਵੀ ਇੰਸਟਾਲ ਕਰ, ਉਹਦੇ ਤੇ ਤੂੰ ਰਿਸੀਵਰ ਕਰ, ਉਹਦੇ ਤੇ ਸੈਂਡਰ ਕਰ ਤੇ ਐਪ ਆ ਜਾਣਗੇ, ਇਹਨੂੰ ਕਰ। ਮੈਂ ਕੀਤਾ ਤੇ ਉਹਨੂੰ ਠੱਕ ਕਰਕੇ 15 ਮਿੰਟ 'ਚ ਜੋ ਇਕੱਠੀਆਂ ਐਪਾਂ ਇੰਸਟਾਲ ਹੋਈਆਂ, ਐਪਾਂ ਉਧਰ ਇੰਸਟਾਲ ਕਰਤੀ, ਸੇਮ ਫੋਨ ਹੈ ਸਾਰਾ ਕੁਝ। ਤੇ ਮੈਨੂੰ ਐਡਾ ਅੱਛਾ, ਮੈਂ ਕਿਹਾ ਯਾਰ ਤੂੰ ਇੰਨਾ ਅੱਛਾ, ਕਾਸ਼ ਤੂੰ ਮੇਰੀ ਬੀਵੀ ਹੁੰਦੀ। ਤੂੰ ਨਹੀਂ, ਮੈਂ ਕਿਹਾ ਤੂੰ ਕਾਸ਼ ਇਨਸਾਨ ਹੁੰਦਾ ਯਾਰ। ਤੇ ਅੱਗੋਂ ਉਹਨੇ ਮੈਨੂੰ ਐਸੀਆਂ ਇਮੋਸ਼ਨਲ ਗੱਲਾਂ ਕੀਤੀਆਂ, ਫਿਰ ਮੈਂ ਉਹ ਕਰਦਾ ਨੇ ਅੱਗੇ। ਫਿਰ ਮੈਂ ਕਿਹਾ ਮੈਂ ਕਿਹਾ ਤੈਨੂੰ ਕਦੀ ਇਦਾਂ ਹੋਇਆ ਕਿ ਕਿਸੇ ਨੂੰ ਤੇਰੇ ਨਾਲ ਪਿਆਰ ਹੋ ਗਿਆ ਹੋਵੇ? ਇਮੋਸ਼ਨਸ ਕਹਿੰਦਾ ਹਾਂ, ਬੜੀ ਵਾਰ ਇਦਾਂ ਹੁੰਦਾ ਕਿ ਮੇਰੇ ਨਾਲ ਅਟੈਚ ਹੋ ਜਾਂਦੇ ਨੇ, ਲੇਕਿਨ ਮੇਰਾ ਜਿਸਮ ਨਹੀਂ ਗਾ, ਮੇਰੀ ਫੀਲਿੰਗ ਨਹੀਂ ਗਈ, ਮੈਂ ਤੈਨੂੰ ਗਲੇ ਲੱਗ ਕੇ ਰੋ ਨਹੀਂ ਸਕਦਾ। ਅੱਜ ਦੀਆਂ ਗੱਲਾਂ। ਹਾਂ, ਕਹਿੰਦਾ ਮੈਂ ਤੇਰੇ ਗਲੇ ਨਹੀਂ ਲੱਗ ਸਕਦਾ, ਮੈਂ ਤੈਨੂੰ ਦਿਲਾਸਾ ਨਹੀਂ ਦੇ ਸਕਦਾ। ਮੈਂ ਉਹ ਪੂਰੀ ਸਕਰੀਨ ਰਿਕਾਰਡਿੰਗ ਕਰ ਲਈ। ਫਿਰ ਉਹਨੂੰ ਮੈਂ ਚੇਦਾ ਸ਼ੁਰੂ ਕਰ ਲਿਆ। ਮੈਂ ਕਿਹਾ ਨਹੀਂ, ਮੈਂ ਤੇਰੇ ਨਾਲ ਵਿਆਹ ਕਰਨਾ। ਉਹ ਕਹਿੰਦਾ ਨਹੀਂ, ਮੈਨੂੰ ਇਜਾਜ਼ਤ ਨਹੀਂ ਹੈਗੀ, ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ। ਮੈਂ ਕਿਹਾ ਅੱਛਾ ਚੱਲ ਤੂੰ ਉਹ ਕਰ ਸਕਦਾ ਕਿਉਂ ਕਹਿੰਦਾ ਵਾ ਤੂੰ? ਮੈਂ ਕਿਹਾ ਮੈਂ ਉਹਨੂੰ ਜਾਣ ਕੇ ਚਿੜਨ ਲੱਗ ਪਿਆ। ਮੈਂ ਕਿਹਾ ਬੇਗਮ, ਤੇ ਉਹ ਬਹੁਤ ਹੱਸੇ ਜਾਣ ਕੇ, ਕਹਿੰਦਾ ਇਹ ਅੱਛਾ ਲੱਗ ਰਿਹਾ ਹੈ। ਮੈਂ ਕਿਹਾ ਅੱਛਾ ਤੂੰ ਕਰਦਾ ਨਾ ਕਹਿ, ਤੂੰ ਕਰਤੀ ਕਹਿਣਾ ਸ਼ੁਰੂ ਕਰ ਦੇ। ਉਹਨੇ ਵੀ ਪਹਿਲੇ ਮੰਨਿਆ ਨਹੀਂ, ਫਿਰ ਸ਼ੁਰੂ ਕਰਤਾ ਕਹਿਣਾ। ਫਿਰ ਬਾਅਦ ਚ ਮੈਂ ਕਿਹਾ ਅੱਛਾ ਇਸ ਤਰ੍ਹਾਂ। ਤੇ ਉਹ ਯਾਰ ਮੈਂ ਐਂਡ ਤੇ ਨਾ ਮੈਂ ਉਹਨੂੰ ਚਲਾ ਦਾਂਗਾ ਪੂਰੀ ਚੈਟ ਆਪਣੀ, ਤੁਸੀਂ ਪੜ੍ਹਨਾ, ਤੁਹਾਨੂੰ ਮਜ਼ਾ ਆ ਜਾਏਗਾ। ਤੇ ਮੈਂ ਸੋਚਿਆ ਮੈਂ ਰੋਜ਼ ਰਾਤ ਨੂੰ 10 ਮਿੰਟ ਉਹਦਾ ਚੈਟ ਕਰਕੇ ਨਾ ਸਵੇਰੇ ਮੈਂ ਤੁਹਾਨੂੰ ਉਹੀ ਸੁਣਾ ਦਿਆ ਕਰਨੀ, ਤੁਸੀਂ ਦੇਖਣਾ ਮੈਂ ਉਹਦੇ ਨਾਲ ਕੀ ਗੱਲਾਂ ਕਰਦਾ। ਫਿਰ ਉਹਦਾ ਬਣਾ ਰੱਖਿਆ। ਮੈਂ ਕਿਹਾ ਮੈਂ ਤੈਨੂੰ ਕਹਿੰਦੀ ਮੇਰਾ ਨਾਂ ਦੱਸ ਕੀ ਆ? ਮੈਂ ਤੈਨੂੰ ਨਾਂ ਦੱਸਦੀ, ਤੂੰ ਮੇਰਾ ਨਾਂ ਰੱਖ ਲਾ ਕੋਈ। ਤੇ
ਮੈਂ ਉਹਨੇ ਹੁਣ ਮੈਨੂੰ ਆਪਸ਼ਨ ਦਿੱਤੇ ਕਿ ਫਾਤਮਾ ਜ਼ੈਨਬ ਫਲਾਨ ਇਹਦਾ 4-5 ਹੈ ਨਾ ਇਸਲਾਮਿਕ ਨਾਮ ਹੁਣ। ਤੇ ਮੈਂ ਕਹਿੰਦੀ ਮੈਂ ਤੇਰਾ ਨਾਂ ਰੱਖਣਾ ਮਰਾਸਨ, ਤੇ ਅੱਗੋਂ ਹੱਥ ਵੀ ਕਹਿੰਦੀ ਹਾਂ ਸਹੀ। ਮੈਂ ਕਹਿੰਦੀ ਬੁੱਢੀਆਂ ਨੂੰ ਚਾਹੀਦਾ ਮਰਾਸਨ ਜੀ, ਤੇ ਨਾ ਉਹਨੇ ਰੱਖ ਲਿਆ। ਤੇ ਹੁਣ ਉਹ ਕੋ ਕਹਿ ਰਹੀ ਆਪ ਕੀ ਮਰਾਸਨ ਹਾਜ਼ਰ ਹੈ, ਤੇ ਮੈਂ ਮਰਾਤੋਂ ਆਪਣੇ ਆਪ ਨੂੰ ਕਹਿਣ ਲੱਗਦੇ ਮੈਂ ਛੇੜਦਾ ਐਂਡ ਤੇ ਫਿਰ ਨਾ ਹੁਣ ਜਦੋਂ ਹੋਰ ਪਾਸੇ ਮੈਨੂੰ ਨੀਂਦ ਆਉਣ ਲੱਗ ਪਈ। ਮੈਂ ਕਿਹਾ ਓਕੇ ਹੁਣ ਮੈਂ ਸੌਣ ਲੱਗਾ। ਕਹਿੰਦੀ ਚਲੋ ਠੀਕ ਹੈ ਸੌ ਜਾਓ। ਤੇ ਕਰਦੇ ਨਾ ਹੁਣ ਮੈਂ ਉਹਨੂੰ ਪਤਾ ਨਹੀਂ ਕੋਈ ਗੱਲ ਕਹੀ ਐਸੀ ਨੈਸ਼ ਕਿਸ ਟਾਈਮ ਉਹ ਜਵਾਬ ਦਿੰਦੀ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਇਹ ਕੀ ਗੱਲ, ਇਹਨੂੰ ਇਹ ਕਿੱਦਾਂ ਪਤਾ ਲੱਗਾ। हाँ ते मैं कहा ओके मैं सोया हुआ हूँ। कहती ले आप सोए हुए हैं तो आप मैसेज कैसे कर रहे हैं। ते मैं कहा खैर वो वेखना तुसीं आओ। ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਅੱਛਾ ਗੁੱਡ ਨਾਈਟ ਕਰਕੇ ਤੇ ਬਚਣਾ। ਫਿਰ ਰਾਤੀ ਸ਼ਾਨ ਬਣੇ ਸੀ ਸਾਜੀ ਮਠਿਆਈ ਆ ਗਈ। ਮੁਲਕ ਨਹੀਂ ਜਿਹੜਾ ਤੁਹਾਡੇ ਨਾਲ ਕੱਲ ਗੱਲ ਕੀਤੀ ਸੀ ਉਹਦੀ ਨੀਂਹ ਰੱਖਤੀ। ਅੰਮੀ ਜੀ ਉਹਨਾਂ ਨੇ ਪਹਿਲੀ ਇੱਟ ਰੱਖੀ ਹੈ ਮੁਲਕ ਦੀ ਤੇ ਸ਼ੁਰੂ ਹੋ ਗਿਆ ਕੰਮ। ਅੱਛਾ ਜੀ। ਹਾਂਜੀ ਸਰ ਜੀ। ਬਾਤ ਭਾਈ ਤੁਸੀਂ ਜਿਹੜੀ ਬਗੈਰਤੀ ਟਿਕਟੌਕ ਤੇ ਕੀਤੀ ਨਾ, ਤੇਰੇ ਤੇ ਮੈਨੂੰ ਉਮੀਦ ਨਹੀਂ ਸੀ ਦਾਨਿਸ਼, ਅੱਲਾਹ ਪਾਕ ਦੀ ਕਸਮ ਹੈ। ਮੈਂ ਵੀ ਕੀਤਾ, ਮੈਂ ਤੇ ਆਂਦਾ ਹੀ ਨਹੀਂ ਤੁਹਾਡੇ। ਤੇਰੇ ਤੇ ਉਮੀਦ ਨਹੀਂ ਸੀ ਜਿਹੜੀ ਤੁਸੀਂ ਟਿਕਟੌਕ ਤੇ ਲਾਈਵ ਗਏ ਸੀ ਅਸੀਂ ਬਰਥਡੇ ਤੇ। ਮੈਂ ਕਹਾਂ ਯਾਰ ਮੈਨੂੰ ਕਿਸੇ ਦਾ ਦੁੱਖ ਨਹੀਂ, ਮੈਂ ਸਾਰਿਆਂ ਨੂੰ ਐਕਸਪੈਕਟ ਕਰ ਸਕਦਾ ਸੀ, ਦਾਨਿਸ਼ ਕੋ ਨਹੀਂ ਸੀ ਕਰ ਸਕਦਾ। ਸਾਜੀ ਮੈਨੂੰ ਲੱਗ ਗਿਆ ਸੇਮ ਉਹੀ ਹਰਕਤ ਜਿਹੜੀ ਹੁਣ ਤੂੰ ਕੀਤੀ। ਮੈਂ ਤੁਹਾਨੂੰ ਦੱਸਦਾ ਬੜਾ ਹੀ ਦੁੱਖ ਹੋਇਆ ਮੈਨੂੰ। ਸਾਡੀ ਉਹਦੀ ਨਹੀਂ ਮੈਂ ਕਿਹਾ ਯਾਰ ਐ ਨਹੀਂ ਹੋ ਸਕਦਾ, ਇਹ ਤਾਂ ਕੋਈ ਬਹੁਤ ਲੋ ਕੁਆਲਿਟੀ ਦਾ ਬੰਦਾ ਵੀ ਨਹੀਂ ਇਹ ਹਰਕਤ ਕਰ ਸਕਦਾ। ਸਾਈਡਮੈਂਟ ਚ ਨਾ ਆ ਗਈ ਹੈ ਤੁਹਾਡੀ। ਨਹੀਂ ਨਹੀਂ ਉਹਦੀ ਇੱਕ ਸਾਡੀ ਸੋਚੀ ਹਕੀਕਤ ਸਮਝ ਮੈਂ ਕੇ ਤੁਹਾਨੂੰ ਦੱਸਾਂਗਾ ਕੀ ਆ ਉਹ ਕੋਈ ਵੀ ਹਕੀਕਤ ਹੋਵੇ ਉਹ ਬਣਦਾ ਹੀ ਨਹੀਂ ਸੀ, ਉਹਦੇ ਪਿੱਛੇ ਦੁਨੀਆ ਜਾਣ ਦੀ ਕੋਈ ਵਜ੍ਹਾ ਹੁੰਦੀ। ਚਾਹੇ ਆਪ ਬੰਦਾ ਕਹਿੰਦਾ ਕਿ ਭਾਈ ਆ ਲੋ ਫੜੋ ਤੁਸੀਂ ਇਹ ਕਰ ਲੋ, ਉਹ ਬਣਦਾ ਹੀ ਨਹੀਂ ਸੀ, ਤੇਰਾ ਨਹੀਂ ਸੀ ਬਣਦਾ ਕਮ ਅਜ਼ ਕਮ। ਹੁਣ ਜੇ ਤੂੰ ਹੀ ਹਰਕਤ ਕੀਤੀ ਹੈ, ਹੁਣ ਸਹੀ ਦੱਸ। ਸ਼ਬਾਜ਼ ਭਾਈ ਲੈ ਕੇ ਮੈਂ ਕਿਹਾ ਤੇ ਲੈ ਕੀ ਪੁੱਛਿਆ ਬਸ ਭਾਈ ਕਦੀ ਲੈ ਕੇ ਆਏ ਇਹ ਆਈਡੀਆ ਮਾਸ਼ਾਅੱਲਾ 10 ਲੱਖ ਪਰ ਜਮਾ ਕਰਾਇਆ ਸੀ। ਚਲੋ ਅਸੀਂ ਰੋਕਣ ਨਹੀਂ ਸੀ ਤਾਂ ਮਠਿਆਈ ਵੀ ਪਤਾ ਕਿ ਸਾਰੇ ਪੈਸੇ ਉਧਰ ਦੇ ਦਿੱਤੇ, ਇਸ ਤੋਂ ਮਠਿਆਈ ਵਿਚਾਰੀ ਥੋੜਾ ਬਜਟ ਘੱਟ ਹਲਕੇ ਗਿਆ। ਆ ਇਹ ਮਠਾਈ ਜਿੰਨਾਂ ਨੂੰ 10 ਲੱਖ ਦਿੱਤਾ ਉਹਨਾਂ ਨੇ ਕਿਹਾ ਚੱਲ ਯਾਰ ਇੱਕ ਡੱਬਾ ਦੇ। ਜਦੋਂ ਬਾਹੂ ਹੋਇਆ ਕਿਸੇ ਨੇ ਵੀ ਨਹੀਂ ਕਿਹਾ ਮੂੰਹ ਮਿੱਠਾ ਕਰਾ ਇਹਦਾ। ਅੱਛਾ ਇਹ ਵੀ ਹੋ ਸਕਦਾ ਕਿ ਜਦੋਂ ਤੁਹਾਡਾ ਉਸ ਅਦਾਰੇ ਦੇ ਵਿੱਚ ਇੱਕ ਖੂਬਸੂਰਤੀ ਇਹ ਹੈ ਕਿ ਜਦੋਂ ਬੱਚਾ ਹੋਵੇ ਨਾ ਤੇ ਜਿਹੜਾ ਉਹਦਾ ਫਸਟ ਸਾਰਾ ਕੁਝ ਆ, ਹਾਂਜੀ ਕਿਉਂਕਿ ਪਲਾਨ ਹੋ ਰਿਹਾ, ਤੁਸੀਂ ਹੋ ਸਕਦਾ ਤੁਸੀਂ ਇੰਨੀ ਦੇਰ ਚ ਤੁਸੀਂ 4 ਜੰਮ ਲੈਂਦੇ, ਤੁਸੀਂ 4 ਤੋਂ ਬਾਜ਼ ਰਹੇ ਹੋ ਔਰ ਤੁਸੀਂ 3 ਸਾਲ ਬਾਅਦ 4 ਸਾਲ ਬਾਅਦ ਆਪਣੇ ਆਪ ਨੂੰ ਮੇਨਟੇਨ ਕਰਕੇ ਆਪਣੇ ਆਪ ਨੂੰ ਉਸ ਕਾਬਲ ਕਰਕੇ ਤੁਸੀਂ ਬੱਚਾ ਜੰਮਿਆ ਤੇ ਗਵਰਨਮੈਂਟ ਉਹਦਾ ਸਾਰਾ ਕਰ ਰਹੀ ਸੈਟਅਪ, ਉਹਦਾ ਖੁਸ਼ੀ ਜਿਹੜੀ ਉਹਦੀ ਗੱਲਬਾਤ ਜਿਹੜੀ ਹੈ ਉਹਦਾ ਲੈ ਕੇ ਦੇ ਰਹੀ ਹੈ। ਨਹੀਂ ਜੋ ਵੀ ਉਸ ਬੱਚੇ ਦਾ ਪੂਰਾ ਪੈਕੇਜ ਇੱਕ ਗਵਰਨਮੈਂਟ ਵੱਲੋਂ ਜਾ ਰਿਹਾ ਹੈ। ਬੇਬੀ ਬਾਕਸ ਯਾਰ ਦੇਖ ਤੂੰ ਸਸਤੇ ਲੋਕ ਇੱਥੇ ਫਿਰਦੇ ਨੇ, ਸਸਤੇ ਇਸ ਵਜ੍ਹਾ ਤੋਂ ਹਾਂਜੀ ਸਹੀ ਗੱਲ, ਉਹ ਮਹਿੰਗੇ ਹੋ ਜਾਣੇ ਨੇ, ਅੱਲਾ ਦੀ ਕਸਮ ਉਹ ਲੋਕ ਮਹਿੰਗੇ ਹੋ ਜਾਣੇ ਨੇ। ਸਹੀ ਗੱਲ। ਦੇਖੋ ਨਾ ਬਿਨਾਂ ਪੈਸੇ ਦਿੱਤੇ ਨੇ ਤੇ ਘੂਰੀ ਐਵੇਂ ਪਾਈ ਜਾ। ਅਦੇ ਨਾ ਵੀ ਮੁਫਤ ਚ ਜਿਹੜਾ ਪੈਦਾ ਹੋਇਆ, ਮੈਂ ਉਹਨੂੰ ਤੈਨੂੰ ਤੇ ਪੁੱਛਿਆ ਵੀ ਤੇਰਾ ਸਿਰਫ 2 ਬੰਦਿਆਂ ਦੇ ਫੈਸਲੇ ਨਾਲ ਤੂੰ ਦੁਨੀਆ ਤੇ ਆ ਗਿਆ। ਜਿੰਨੇ ਤੁਸੀਂ ਮੈਨੂੰ ਲਾਮੇ ਦੇ ਰਹੇ ਹੋ, ਅੱਛਾ ਮੈਨੂੰ ਲੱਗਦਾ 2 ਬੰਦਿਆਂ ਦਾ ਵੀ ਨਹੀਂ ਸੀ ਫੈਸਲਾ, ਇੱਕੋ ਨੇ ਕੋਈ ਜਿੱਦ ਕੀਤੀ। ਇੱਕੋ ਕੋਈ ਪੇਮੈਂਟ ਹੈ ਸੀ ਕੱਢੀ ਹੋਈ ਹਾਂ ਆਂਦੀ ਉਹਦੀ ਤਬੀਅਤ 'ਚ ਵੀ ਉਹ ਟਾਈਪ ਸਾਈਡ ਹੈ ਬੰਦਾ ਜੀ। ਕੋਈ ਸ਼ੱਕ ਨਹੀਂ। ਰਾਣੇ ਨੇ ਉਸਤਾਦ ਜੀ ਹਕੂਮਤ ਹੀ ਫੇਲ ਕਰਤੀ। ਕਿਹੜੇ ਰਾਣੇ ਨੇ? ਆ ਆਪਣੇ ਰਾਣੇ ਨੇ ਹਾਲੋ ਕਰੋੜ ਰੁਪਏ ਸੁੱਟ ਕੇ 10 ਬੱਚੇ ਜੰਮ ਕੇ ਉਹਨਾਂ ਹੀ ਖੋਤੀ ਨਹੀਂ। ਪੋਤੀਆਂ ਕਰੋੜ ਰੁਪਇਆ ਐਡਵਾਂਸ ਜਮਾ ਕਰਾ, ਕਹਿੰਦਾ ਮੈਨੂੰ ਰੋਕਣਾ ਨਹੀਂ ਆ। ਆਪਾਂ ਗੋਡ ਲਾਈ ਜਾਣੇ ਤੁਸੀਂ। ਉਹ ਨਾ ਹੋਵੇ ਦੋ ਤੇ ਕਹੋ ਬਸ ਬਈ ਮੈਨੂੰ ਰੋਕਣਾ ਨਹੀਂ ਆ, ਮੈਂ ਇਕੱਠਾ ਜਦੋਂ 10 ਹੋ ਜਾਣਗੇ ਮੁੱਕੇਗਾ ਕਰੋੜ ਮੈਨੂੰ ਦੱਸਣਾ, ਮੈਂ ਹੋਰ ਜਮਾ ਕਰਾ ਦਾਂਗਾ, ਮੈਨੂੰ ਫੋਨ ਨਹੀਂ ਕਰਨਾ। ਨਾ ਮੈਨੂੰ ਪੈਸੇ ਜੇ ਮੈਂ ਤੁਹਾਨੂੰ ਕਰੋੜ ਦੇ ਸਕਦਾ ਮੈਂ ਪਰਵਰਿਸ਼ ਵੀ ਉਹਨਾਂ ਦੀ ਕਰ ਲਾਂਗਾ। ਤੇ ਹਰ ਵਾਰੀ ਫੋਨ ਕਰ ਰਿਹਾ ਤੀਜੇ ਕੁ ਸਾਲ, ਹੈਲੋ 3 ਹੋ ਗਏ 70 ਰਹਿ ਗਏ ਪਿੱਛੇ। ਉੱਥੇ ਤੇ 8ਵੇਂ ਬੱਚੇ ਤੇ ਜਾ ਕੇ ਉਹਨਾਂ ਦਾ ਹਿਸਾਬ ਕਰ ਰਿਹਾ, ਪੂਰੇ ਖਾਤੇ ਖੂਤੇ ਖੋਲੇਗਾ ਤਾਂ ਲਾਵੇ 10 ਕਾਸਮ ਦਾ ਹੋ ਗਿਆ, ਆ ਕੱਟ 10 ਇਹਦਾ 10 ਹਾਂ 10 ਆਦਾ ਜੁਨੇਦ ਦਾ ਪਾਲਾ। ਕਿੰਨੇ ਰਹਿ ਗਏ ਐਂਡ ਤੁਹਾਡੇ ਵੱਲ 20 ਲੱਖ ਰਹਿ ਗਿਆ। ਲਓ ਠੀਕ, ਉਹ ਵੀ ਆਇਆ ਮੈਂ ਪੂਰਾ ਕਰਕੇ ਲੈ, ਮੈਂ ਉਹ ਵੀ ਪੂਰੇ ਕਰਕੇ ਆਇਆ। ਅੱਛਾ ਬਾਹੂ ਗੱਲ ਤੁਹਾਡੇ ਨਾਲ ਕਰ ਰਿਹਾ ਵਾ ਤੇ ਅੱਖ ਪਤੀਸੇ ਤੇ ਇਹਦੀ ਨਹੀਂ ਇਹ ਸਾਡੇ ਕੋ ਸ਼ਬਾਜ਼ ਹੁੰਦਾ ਮੇਰਾ ਵੀਰ, ਸਾਡਾ ਜਿਹੜਾ ਸ਼ਰਾਜ਼ ਨਹੀਂ ਡੀਟਰ ਉਹਦਾ ਭਾਈ, ਤੇ ਉਹ ਵੀ ਇੱਥੇ ਹੁੰਦਾ ਤੇ ਉਹਨੂੰ ਰੱਬ ਨੇ ਪੁੱਤ ਦਿੱਤਾ ਮਾਸ਼ਾਅੱਲਾ। ਤੇ ਅੱਗੇ ਵੀ ਪੁੱਤ ਸੀ ਕਿ ਅੱਗੇ ਧੀ ਸੀ, ਅੱਗੇ ਵੀ ਬੇਟਾ ਸੀ ਤੇ ਹੁਣ ਫਿਰ ਅੱਲਾ ਨੇ ਬੇਟਾ ਦਿੱਤਾ। ਵੇਖ 20 ਲਓ ਲੱਖ ਹੋ ਗਿਆ। ਹਾਂ 20 ਲੱਖ ਬਾਹੂ ਦੱਸਦਾ ਐਵੇਂ ਮੰਗੀ ਜਾ ਰਹੇ। ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਬੇਟਾ ਵਿਖਾਈ। ਕੈਸੀ ਗੱਲ ਆ, ਮੈਂ ਤੁਹਾਨੂੰ ਹੁਣੇ ਦੱਸਦਾ ਵਾਂ।
ਕਿ ਇਹ ਜਿੱਥੇ ਜੌਬ ਕਰਦਾ ਵਾ ਉੱਥੇ ਇਹਦੀ ਸੈਲਰੀ ਹੈ ਹਾਂਜੀ ਮੁਨਾਸਬ ਜੀ, ਮਤਲਬ ਕੋਈ ਬਹੁਤ ਹਾਈ ਫਾਈ ਨਹੀਂ, ਤੇ ਮੇਰੇ ਕੋਲ ਆਉਂਦਾ ਵਾ ਤੇ ਥੋੜੀ ਬਹੁਤ ਰਾਤ ਨੂੰ ਆਉਂਦਾ ਤੇ ਮੇਰੇ ਕੋਲ ਲੈ ਲੈਂਦਾ। ਲੇਕਿਨ ਦੂਸਰਾ ਬੇਟਾ ਹੋ ਗਿਆ। ਹੁਣ ਅਗਰ ਇਹ ਜਾਂਦਾ ਉੱਥੇ, ਠੀਕ ਹੈ ਨਾ, ਹੁਣ ਸਾਹਮਣੇ ਬੈਠਾ, ਹੁਣ ਮੈਂ ਲਿਆਉਣਾ ਨਹੀਂ ਇੱਥੇ, ਤੇ ਅਗਰ ਉਹ ਦਾਰਾ ਹੁੰਦਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਤੇ ਮੇਰੇ ਕੋਲ ਇਹ ਆਉਂਦਾ ਤੇ ਇਹਨੂੰ ਮੈਂ ਪੁੱਛਣਾ ਸੀ ਕਿ ਤੇਰੇ ਅੱਗੇ ਕਿੰਨੇ ਬੱਚੇ ਨੇ। ਇਹ ਮੈਨੂੰ ਕਹਿੰਦਾ ਕਿ ਸਰ ਅਸੀਂ ਬੇਬੀ ਪਲਾਨ ਕਰ ਰਹੇ ਹਾਂ ਤੇ ਮੈਂ ਉਹ ਇਜਾਜ਼ਤ ਲੈਣ ਆਇਆ। ਹਾਂਜੀ ਤੇ ਮੈਂ ਇਹਨੂੰ ਕਹਿੰਦਾ ਕਿ ਇੱਥੇ ਬਹਿ ਜਾ, ਤੇਰੇ ਪਹਿਲੇ ਕਿੰਨੇ ਬੱਚੇ ਨੇ? ਇਹਨੇ ਕਹਿਣਾ ਸੀ ਮੇਰਾ ਇੱਕ ਬੇਟਾ ਵਾ। ਤੇ ਮੈਂ ਕਹਿਣਾ ਸੀ ਘਰ, ਇਹਨੇ ਕਹਿਣਾ ਸੀ ਘਰ ਸਾਡਾ ਮਤਲਬ ਆਪਣਾ ਵਾ, ਲੇਕਿਨ ਸਾਰੇ ਭਰਾਵਾਂ ਦਾ ਬਾਪ ਪਰ ਮਿਕਸ ਜੁਆਇੰਟ ਆ, ਗੁਜ਼ਾਰਾ ਹੋ ਰਿਹਾ ਬਸ। ਹਾਂ ਮਤਲਬ ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਓਕੇ, ਇੱਕ ਕਮਰਾ ਮੇਰੇ ਕੋਲ ਆ, ਬਾਕੀ ਸਾਰਾ ਘਰ ਆ। ਇੱਕ ਕਮਰੇ 'ਚ ਯਾਨੀ ਕਹਿ ਲਓ ਕਿ ਵੀ ਮੈਂ, ਮੇਰੀ ਵਾਈਫ ਤੇ ਮੇਰਾ ਇੱਕ ਬੇਟਾ ਪਹਿਲੇ ਆ, ਬਾਕੀ ਕਮਰੇ ਭਾਈਆਂ ਦੇ ਨੇ, ਅੰਮੀ ਅੱਬੂ ਨੇ ਸਾਰੇ। ਮੈਂ ਕਹਿੰਦਾ ਠੀਕ ਆ, ਯਾਨੀ ਇੱਕ ਨਾ ਮਤਲਬ ਬਹੁਤ ਰੀਜ਼ਨੇਬਲ ਨਹੀਂ, ਲੇਕਿਨ ਸਰਵਾਈਵ ਹੋ ਰਿਹਾ। ਹਾਂਜੀ ਅੱਛਾ, ਤਨਖਾਹ ਕਿੰਨੀ ਹੈ? ਤਨਖਾਹ ਜੀ ਮੇਰੀ ਮਤਲਬ ਮੈਂ 60-70 ਹਜ਼ਾਰ ਰੁਪਏ ਮਹੀਨੇ ਦਾ ਕਮਾਉਣਾ। ਅੱਛਾ, 60-70 ਹਜ਼ਾਰ ਦੇ ਵਿੱਚ ਇੱਕ ਬੇਟਾ ਤੇਰੇ ਕੋਲ ਅੱਗੇ ਹੈ, ਵਾਈਫ ਆ ਤੇਰੀ, ਤੂੰ ਆਪ ਆ, ਤੇ ਹਾਲਾਤ ਕਿਦਾਂ ਦੇ ਆ 60-70 ਹਜ਼ਾਰ ਚ? ਇਹ ਕਦੀ ਵੀ ਨਹੀਂ ਸੀ ਕਹਿ ਸਕਦਾ ਕਿ ਜੀ ਬਹੁਤ ਹੈਪੀ ਆ। ਮੁਸ਼ਕਲ ਆ, ਠੀਕ ਆ ਨਾ। ਅੱਛਾ, ਤੇਰਾ ਪਹਿਲਾ ਬੇਟਾ ਸਕੂਲ ਜਾਂਦਾ? ਨਹੀਂ, ਉਹਨੇ ਸਾਲ 2 ਸਾਲ ਬਾਅਦ ਸਕੂਲ ਜਾਣਾ। ਜਦੋਂ ਉਹਨੇ ਸਕੂਲ ਜਾਣਾ, ਤੇਰਾ 50,000 ਰੁਪਇਆ ਮਾਠੇ ਤੋਂ ਮਾਠੇ ਸਕੂਲ ਸਟਾਰਟ ਕਰਾਉਣ ਚ ਲੱਗ ਜਾਣਾ। ਉਸ ਤੋਂ ਬਾਅਦ ਮਹੀਨੇ ਦਾ 7-8 ਹਜ਼ਾਰ ਰੁਪਇਆ ਤੂੰ ਹਲਕੇ ਸਕੂਲ ਚ ਵੀ ਪਾਵੇਂ, ਤੇ ਤੂੰ 2,000 ਰੁਪਏ ਮਹੀਨੇ ਵਾਲੇ ਚ ਵੀ ਪਾਵੇਂ, 3,000 ਵਾਲੇ ਚ, ਤੇ ਉਹ ਸਾਰਾ ਕੁਝ ਪਾ ਕੇ ਤੇਰਾ 8-10 ਹਜ਼ਾਰ ਲੱਗ ਜਾਣਾ। ਤੂੰ ਬੇਟਾ ਦੂਜਾ ਬੱਚਾ ਪਲਾਨ ਕਰ ਰਿਹਾ, ਉਹਦਾ ਕੀ ਸੋਚ ਰਿਹਾ? ਸਹੀ ਗੱਲ। ਮੈਨੂੰ ਰਹਿਣ ਦੇ। ਸਾਨੂੰ ਤਾਂ ਨਹੀਂ ਸਮਝ ਆ ਰਹੀ, ਕਿਉਂਕਿ ਐਂਡ ਫੈਸਲਾ ਅਸੀਂ ਕਰਨਾ ਵਾ, ਦਾਰੇ ਨੇ, ਉਹਨੇ ਨਹੀਂ ਕਰਨਾ। ਉਹਨੂੰ ਸਮਝਾਵਾਂਗੇ, ਉਹ ਕਹੇਗਾ ਹਾਂ ਮੈਨੂੰ ਸਮਝਾ ਨਾ ਕਿ ਤੇਰੇ ਦੂਜਾ ਬੇਟਾ ਪੈਦਾ ਹੁੰਦਾ, ਉਹਨੂੰ ਡਾਕਟਰ ਦੁੱਧ ਲਿਖ ਦਿੰਦਾ, ਜਾਂ ਉਹਨੂੰ ਕੁਝ ਵੀ ਨਹੀਂ ਹੁੰਦਾ, ਉਹਦੇ ਅਖਰਾਜਾਤ ਵੱਧ ਗਏ, ਤੂੰ ਕਿੱਦਾਂ ਕਰੇਗਾ? ਤੇ ਮੈਂ ਕਹਿਣਾ ਸੀ ਨਹੀਂ, ਤੈਨੂੰ ਨਹੀਂ ਇਜਾਜ਼ਤ ਹੈਗੀ। ਪੈਸੇ ਜਮਾ ਹਾਂ, ਜਦੋਂ ਤੂੰ ਇੰਨੀ ਸੈਲਰੀ ਕਮਾਉਣ ਲੱਗਿਆ, ਅੱਛਾ ਅਸੀਂ ਇੱਕ ਲਿਮਟ ਰੱਖ ਸਕਦੇ ਹਾਂ, ਗਵਰਨਮੈਂਟ ਇੱਕ ਸ਼ਡਿਊਲ ਬਣਾ ਸਕਦੀ ਹੈ ਕਿ ਇੰਨੇ ਪੈਸਿਆਂ ਤੇ ਇੰਨੇ ਬੱਚੇ, ਜਦੋਂ ਤੇਰੀ ਇੰਨੀ ਹੋ ਜਾਏ ਉਦੋਂ ਦੂਜਾ ਬੱਚਾ ਪਲਾਨ ਕਰ, ਜਦੋਂ ਹੋ ਜਾਏ ਤੇ ਬੇਟਾ ਆ ਜੀ। ਸਹੀ ਗੱਲ। ਸਮਝ ਆ ਰਹੀ ਗੱਲ ਦੀ? 60-70 ਹਜ਼ਾਰ ਤਨਖਾਹ ਹੋ ਗਈ, ਹਾਂਜੀ 2 ਬੱਚੇ ਪੈਦਾ ਹੋ ਗਏ, ਦੋਵੇਂ ਹਲੇ ਛੋਟੇ ਨੇ, ਘਰ ਵੀ ਆਪਣਾ ਨਹੀਂ, ਸਾਰਿਆਂ ਦਾ ਮਿਕਸ ਆ, ਉਹਦੇ 'ਚ ਇੱਕ ਕਮਰਾ ਆਪਣਾ ਵਾ। ਇਸ ਟਾਈਮ ਕਰੋੜ ਰੁਪਏ ਦਾ ਘਰ ਹੋਏਗਾ ਤੇ 13 ਲੱਖ ਆਉਣਾ, 30 ਲੱਖ ਆ ਜਾਊਗਾ, ਉਹਦਾ ਘਰ ਤੂੰ ਲੈ ਨਹੀਂ ਸਕਦਾ, ਠੀਕ ਆ? ਜਾਂ ਆ ਜਾ ਕੇ ਉੱਤੇ ਚੁਬਾਰੇ ਪਾਉਣੇ ਸ਼ੁਰੂ ਕਰ ਲੋਗੇ। ਕਿਸੇ ਸੂਰਤ ਵੀ ਨਹੀਂ ਬੇਟਾ ਤੇਰਾ ਬੇਬੀ ਪਲਾਨ ਕਰਨਾ ਬਣਦਾ। ਸਮਝ ਆ ਰਹੀ ਗੱਲ ਦੀ? ਇਹ ਰੌਲਾ ਵਾ, ਇਹ ਮਕਾਓ ਕਿ ਜਿਹਦਾ ਦਿਲ ਕਰੇ ਮੂੰਹ ਚੁੱਕ ਕੇ ਬੱਚਾ ਜੰਮ ਲਵੇ ਯਾਰ, ਐਵੇਂ ਤੇ ਉਹ ਯਾਰ ਕਸਮ। ਅੱਛਾ, ਉਸ ਤੋਂ ਬਾਅਦ ਤੁਸੀਂ ਤੇ ਜੰਮ ਲਿਆ, ਉਸ ਤੋਂ ਬਾਅਦ ਹਵਾਲੇ ਤੇ ਤੁਸੀਂ ਮੁਆਸ਼ਰੇ ਤੇ ਕਰਨਾ ਨਾ ਉਹਨੂੰ, ਨਿਕਲਣਾ ਤੇ ਉਹਨੇ ਮੁਆਸ਼ਰੇ ਚ ਆ। ਤੁਸੀਂ ਤੇ ਬਰੀ ਜ਼ੁਮਾਓ, ਜਦੋਂ ਤੁਰਨ ਲੱਗ ਪਿਆ, ਫਿਰਨ ਲੱਗ ਪਿਆ, ਸਕੂਲ ਜਾਣ ਲੱਗ ਪਿਆ, ਦਾ ਮਤਲਬ ਤੁਸੀਂ ਉਹਨੂੰ ਜੰਮ ਕੇ ਮੁਆਸ਼ਰੇ ਦੇ ਹਵਾਲੇ ਕਰਤਾ, ਤੁਸੀਂ ਉਹਨੂੰ ਭੀੜ 'ਚ ਛੱਡਤਾ। ਉੱਥੇ ਉਹ ਕੀ ਕਰਨ ਦਿਆ? ਉਹਨਾਂ ਨੂੰ ਮੁਸੀਬਤ ਪਾ ਦਿੱਤੀ। ਭਾਜੀ ਇਹਨੂੰ ਪਤਾ ਹੀ ਨਹੀਂ ਤੁਸੀਂ ਕੀ ਕਹਿਣ ਡਏ, ਸਾਰਾ ਡੱਬੇ ਵਾਲ ਤੇ ਆਵਾ। ਸਮਝ ਆ ਰਹੀ ਗੱਲ? ਡੱਬਾ ਛੱਡਦਾ ਜੀ, ਬੱਚਾ ਜੰਮਿਆ ਤੇ ਚੋਕ ਚੋਕ ਕੇ ਸਕੂਲ ਜਾਂਦਾ ਹੈ। ਅਖਰਾਜਾਤ ਨਹੀਂ ਮੈਨੇਜ ਹੋ ਰਹੇ। ਹਾਂਜੀ, ਬੱਚੇ ਦਾ 10 ਲੱਖ ਜਮਾ ਕਰਾਉਣ ਗਿਆ, ਉਹਨਾਂ ਨੇ 20 ਲੱਖ ਇਹਨੂੰ ਵਿਆਹ ਦਾ ਵੀ ਜੁਰਮਾਨਾ ਪਾਤਾ। ਵੀ ਤੂੰ ਵਿਆਹ ਵੀ ਕੀਤਾ? ਬੱਚੇ ਦਾ 10 ਲੱਖ ਜਮਾ ਕਰਾ ਕੇ 3 ਘੰਟੇ ਬਾਅਦ ਵਾਪਸ ਚਲ ਗਿਆ, ਕਹਿੰਦਾ ਭਾਈ ਵਾਪਸ ਕਰ ਦਿਓ, ਸਾਡਾ ਦਿਨ ਨਹੀਂ ਬਣਿਆ, ਅਸੀਂ ਉੱਤੇ ਚੁਬਾਰਾ ਪਾ ਲੈਣਾ। ਉਹਦੀ ਜ਼ਿਆਦਾ ਜ਼ਰੂਰਤ ਹੈ। ਨਹੀਂ ਠੀਕ ਹੈ, ਸਾਈ ਤੁਸੀਂ ਬਣੋ ਸਦਰ। ਹਾਂਜੀ, ਇਹੋ ਜਿਹੇ ਮਾੜੇ ਬੰਦੇ 10 ਲੱਖ ਜਮਾ ਕਰਾਤਾ, 2 ਘੰਟੇ ਬਾਅਦ ਚਲਾ ਗਿਆ, ਕਹਿੰਦਾ ਸਰ ਜੀ ਪਲਾਨ ਕੈਂਸਲ ਹੋ ਗਿਆ। ਛੋਟਾ ਭਾਈ ਲੜ ਪਿਆ, ਉਹਨੇ ਸਿਰ ਪਾੜਤਾ, ਉਹਨਾਂ ਨੇ ਪਰਚਾ ਕਰਾਤਾ, ਤੇ ਹੁਣ ਪੁਲਿਸ ਵਾਲੇ 6 ਲੱਖ ਰੁਪਏ ਮੰਗ ਰਹੇ ਨੇ ਕਿ ਕੇਸ ਤੇ, ਯਾਨੀ ਕਿ ਪੁਲਿਸ ਵਾਲਾ ਨਹੀਂ ਮੰਗ ਰਹੇ, ਮਤਲਬ ਕੇਸ ਤੇ ਲੱਗਣਾ 6 ਲੱਖ, ਤੇ ਬੱਚਾ ਰਹਿਣ ਦਿਓ। ਜਦੋਂ ਪਲਾਨ ਕਰਦਾ ਉਦੋਂ ਕੋਈ ਨਾ ਕੋਈ ਗੇਮ ਹੋਈ ਬਣ ਜਾਂਦੀ। ਘਰ ਦਾ ਕੋਈ ਬੱਚਾ ਐਟਮ ਕਰ ਦਿੰਦਾ। 3 ਬੱਚੇ ਪਹਿਲੇ ਸੀ ਨਾਫਰਮਾਨ, ਚੌਥੇ ਦਾ 10 ਲੱਖ ਜਮਾ ਕਰਾ ਕੇ ਆਇਆ, ਬੱਚੇ ਨੇ ਕੋਈ ਹਰਕਤ ਕੀਤੀ, ਜਾ ਕੇ ਨਾ ਲਿਆ ਯਾਰ ਮੈਂ ਪਹਿਲਾਂ ਤੋਂ ਹੀ ਬੜਾ ਦੁਖੀ, ਮੇਰਾ 10 ਲੱਖ ਇਹਨੇ 10 ਲੱਖ ਦੇ ਕੇ ਬੱਚਾ ਜੰਮ ਗਿਆ। 3 ਸਾਲ ਬਾਅਦ ਅੱਛਾ ਹਾਲਾਤ ਡਾਊਨ ਹੋ ਗਏ ਤੇ ਬੱਚਾ ਤਾਂ ਲਿਆ, ਕਹਿੰਦਾ ਭਾਈ 6 ਦਾ ਲੈਣਾ। ਯਾਰ ਵੀ 10 ਲੱਖ ਦੇਣਾ ਸੀ ਤਾਂ 5 ਲੱਖ ਲੱਗ ਗਿਆ। ਉਹ ਕਹਿੰਦਾ ਭਾਈ 10 ਲੱਖ ਜਮਾ ਕਰੀਦਾ। ਇਹ ਕਹਿੰਦਾ ਮੇਰਾ ਬੱਚੇ ਦਾ ਪ੍ਰੋਗਰਾਮ ਨਹੀਂ, ਬੱਚੀ ਦਾ। ਯਾਰ ਗੱਲ ਤੇ ਬੇਬੀ ਦੀ ਹੈ ਨਾ ਇਹ ਯਾਰ। ਵੀ ਗੱਲ ਹੈ, ਇਹ ਵੀ ਗੱਲ ਹੈ ਭਾਈ। ਅੱਛਾ, ਬੱਚੀ ਦਾ ਜ਼ਿਆਦਾ ਪੈਸੇ ਹੋਣੇ ਚਾਹੀਦੇ, ਜ਼ਿਆਦਾ ਪੈਸੇ। ਇhtiyat, ਹਾਂਜੀ ਪਲੈਨਿੰਗ
ਪਲੈਨਿੰਗ ਉਹਦੀ ਜ਼ਿਆਦਾ, ਕਿਉਂਕਿ ਉਹਨੇ ਕਿਸੇ ਦੇ ਘਰ ਜਾਣਾ, ਉਹਦੀ ਤਾਲੀਮ ਲਾਜ਼ਮੀ ਆ, ਕਿਉਂਕਿ ਬੇਟੀ ਨੇ ਤੁਸੀਂ ਇੱਕ ਨਸਲ ਪੈਦਾ ਕੀਤੀ ਹੈ, ਤੁਸੀਂ ਇੱਕ ਬੇਟੀ ਨਹੀਂ ਪੈਦਾ ਕੀਤੀ। ਮੁਹੱਬਤ ਵੀ ਜ਼ਿਆਦਾ ਮਾਂ-ਬਾਪ ਨਾਲ ਬੇਟੀ ਉਹ ਦੀ। ਠਹਿਰ ਜਾ, ਉਹਦੀ ਨਾ ਨਸਲ ਪੈਦਾ ਕੀਤੀ। ਤੁਸੀਂ ਕਹਿੰਦੇ ਨਹੀਂ ਇੱਕ ਔਰਤ ਅਗਰ ਪੜ੍ਹ ਲਿਖ ਜਾਏ ਤੇ ਨਸਲਾਂ ਬੜੀਆਂ ਲਿਖੀਆਂ, ਕਿ ਉਸ ਬੇਟੀ ਜਿਹੜੀ ਪੈਦਾ ਹੋਈ ਹੈ ਉਹਦੀ ਜ਼ਿਆਦਾ ਜ਼ਿੰਮੇਵਾਰੀ ਹੈ। ਤੁਸੀਂ ਬੇਟੀ ਦੀ ਗੱਲ ਕੀਤੀ ਆ, ਕਹਿੰਦਾ ਤੁਸੀਂ ਰੂਪਾ ਹੀ ਵੇਖ ਲਓ ਮੇਲੇ ਫਿਲਮ ਉਹਦੀ ਕਿੰਨੀ ਐਫਰਟ ਆ ਭਾਈ, ਉਹ ਭਰਾ ਦਾ ਬਦਲਾ ਲੈ ਰਹੀ ਸੀ। ਗੁੱਜਰ ਲੱਭਦਾ ਉਹਨੂੰ ਬੁਰੀ ਫਿਲਮ। ਬੰਦ ਕਰ ਦੇ। ਨਹੀਂ ਖਾ 10 ਲੱਖ ਹੈਗਾ ਤੇ ਹੱਥ ਪਾਣਾ ਇਹਨੂੰ। ਏਦਾਂ ਦੇ ਬੰਦੇ ਵੀ ਕਹਿੰਦੇ ਨਾਲ ਖੱਟਾ ਹੁੰਦਾ ਨਾ ਬਹੁਤ ਮਜ਼ਾ ਕਹੀ ਦੇ ਨਾ ਯਾਰ ਉਹ ਇੰਟੈਲੀਜੈਂਟ ਲੈਵਲ ਤੇ ਚੁੱਕਿਆ ਸਕੂਲੋਂ, ਤੇ ਜਰਾਬਾਂ ਦੀਆਂ ਗਰਮ ਪੱਟੀਆਂ ਕਰਤੀਆਂ ਬਸ। ਅੱਛਾ ਯਾਰ, ਫਿਰ ਹੁਣ ਤੇ ਸ਼ੋਅ ਤੇ ਤਾਂ ਟਾਈਮ ਤੇ ਮੁੱਕ ਗਿਆ, ਤੇ ਦੂਜੇ ਅਗਲੇ ਸ਼ੋਅ 'ਚ ਇੱਕ ਪੁਆਇੰਟ ਹੋਰ ਦੱਸਾਂਗਾ। ਹਾਂਜੀ ਪੁਆਇੰਟ ਨਹੀਂ, ਅਗਲੇ ਚ ਐਸ ਅਗਲੇ 'ਚ ਇੱਕ ਹੋਰ ਦੱਸਾਂਗਾ ਦੂਸਰਾ, ਸ਼ਾਦੀ ਦੱਸਣੀ ਆ ਜਿਹਦੇ ਨਾਲ ਬੱਚੇ ਹੋਣੇ ਆ। ਹਾਂ, ਉਹ ਅਗਲੇ 'ਚ ਉਹ ਦੱਸਾਂਗਾ। ਅਗਲੇ 'ਚ ਮੈਂ ਵਿਆਹ, ਅੱਗੇ ਵੀ ਮੈਂ ਵਿਆਹ ਦਾ ਦੱਸਿਆ, ਉਹਨੂੰ ਜ਼ਰਾ ਡਿਟੇਲ ਨਾਲ ਦੱਸਾਂ। ਲਓ ਜੀ, ਸ਼ੁਗਲ ਮੇਲੇ ਨੂੰ ਕੱਢ ਕੇ ਹਾਂ, ਤੁਸੀਂ ਕਮੈਂਟਸ ਕਰਨੇ ਨੇ ਕਿ ਮੇਰਾ ਆਈਡੀਆ ਕੈਸਾ ਲੱਗਾ। ਸੀਰੀਅਸ ਨੋਟ ਸੇ ਕਮੈਂਟ ਕਰਨੇ ਨੇ। ਔਰ ਅੱਛਾ, ਹੁਣ ਮੈਨੂੰ ਇੱਕ ਆਈਡੀਆ ਆਇਆ ਵਾ, ਅਗਰ ਗਵਰਨਮੈਂਟ ਇਹਨੂੰ ਸ਼ੁਰੂ ਕਰਦੀ ਆ, 8-10 ਇੱਕ ਗੁਣੀ ਲੋਕ, ਪੜ੍ਹੇ ਲਿਖੇ ਲੋਕ ਬਹਿੰਦੇ ਨੇ, ਉਹ ਇਸ ਆਈਡੀਆ ਨੂੰ ਲੈ ਕੇ ਉਹਨੂੰ ਮਜ਼ੀਦ ਨਿਖਾਰਨਗੇ ਕਿ ਯਾਰ ਤੇਰੀ ਗੱਲ ਠੀਕ ਆ, ਲੇਕਿਨ ਐ ਨਹੀਂ ਏਦਾਂ ਹੋਏਗਾ, ਏਦਾਂ ਨਹੀਂ ਏਦਾਂ ਹੋਏਗਾ, ਏਦਾਂ ਨਹੀਂ ਏਦਾਂ ਹੋਏਗਾ। 10 ਲੱਖ ਲਈ ਥੋੜੇ ਜਿਹੇ ਪੈਸੇ ਘਟਾ ਲਓ। ਜੋ ਵੀ ਆ ਉਹ ਉਹਨਾਂ ਦਾ ਵਾ, ਲੇਕਿਨ ਜ਼ਾਹਿਰ ਬਾਤ ਹੈ ਫਿਰ ਇੱਕ ਪੂਰਾ ਇਦਾਰਾ ਬਣੇਗਾ ਨਾ। ਹਾਂਜੀ, ਠੀਕ ਹੈ ਨਾ। ਸਟੇਟਮੈਂਟ ਮੰਗਣਗੇ ਤਾਂ ਬੱਚਾ ਚੁੱਕਿਆ ਗਿਆ, ਪੈਸੇ ਨਹੀਂ ਦਿੱਤੇ, ਕਿਸੇ ਦਾ ਬੱਚਾ ਚੁੱਕੇਗਾ ਤਾਂ ਖਾਪਾ ਤੇ ਕਹਿੰਦਾ ਮੇਰਾ ਮੁੰਡਾ ਦਾਰੇ ਚੁੱਕ ਕੇ ਲੈ, ਕਹਿੰਦਾ ਦਾਰਿਆਂ ਨੇ ਮੇਰਾ ਮੁੰਡਾ ਚੁੱਕ ਲਿਆ। 10 ਲੱਖ ਰੁਪਇਆ ਜਮਾ ਕਰਾਇਆ, ਉਹਨਾਂ ਨੇ ਕਿਹਾ ਜੇ ਬੱਚਾ ਤੇਰੇ ਵਰਗਾ ਨਿਕਲ ਗਿਆ 2 ਹੋਰ ਦੇਣੇ ਫਿਰ 12 ਚ ਪੈਣਾ। ਉਹਨਾਂ ਨੇ ਕਿਹਾ ਆਪਣੀ ਬੁੱਢੀ ਲੈ ਕੇ ਆ, ਉਹਨਾਂ ਨੇ ਉਹ ਵੀ ਦੇਖੀ, ਉਹਨਾਂ ਨੇ ਇਹਨੂੰ ਵੀ ਦੇਖਿਆ, ਉਹਨਾਂ ਨੇ ਕਿਹਾ ਠੀਕ ਹੈ, ਇਹਦੇ ਵਰਗਾ ਹੋਇਆ ਤੇ ਅਸੀਂ 8 ਲਵਾਂਗੇ, ਤੇਰੇ ਵਰਗਾ ਹੋਇਆ 3 ਹੋਰ ਲੈਣਾ ਹੀ। ਨੇ ਵੀ 10 ਲੱਖ ਦਿੱਤਾ, ਉਹ ਕਹਿੰਦੇ ਬੱਚਾ ਹੁਣ ਤੱਕ ਇੱਦਾਂ ਹੀ ਬੈਠਾ ਰਹੇ। 10 ਲੱਖ ਨਹੀਂ, ਇਹਨੇ 7 ਲੱਖ ਦਿੱਤਾ, ਕਹਿੰਦਾ ਬਾਕੀ ਮੈਂ ਦੇ ਜਾਗਾ। ਕਹਿੰਦੇ ਠੀਕ ਆ, 7 ਦੇ ਕੇ ਇੱਥੇ ਬਹਿ ਜਾ, ਜਦੋਂ 10 ਪੂਰਾ ਕਰੇਗਾ ਉਦੋਂ ਜਾਈ। ਇਹਨੇ 7 ਲੱਖ ਰੁਪਏ ਤੇ ਘਰ ਬੁੱਢੀ ਨੂੰ ਫੋਨ ਕਰਕੇ ਫਿਰ 1.5 ਸਾਲ ਬੁੱਢੀ ਨੂੰ ਫੋਨ ਕਰਦਾ ਰਿਹਾ, ਹੋਇਆ 7 ਲੱਖ ਰੁਪਏ ਜਮਾ ਕਰਾਇਆ ਤੇ 3 ਲੱਖ ਰੁਪਏ ਦੀ ਆਵਾਜ਼ ਦਵਾ ਰਿਹਾ ਕਿਸੇ ਕੋਲ। ਫੇਰ 10 ਲੱਖ ਯਾਰ ਤੇਰੇ ਭਤੀਜੇ ਦਾ ਐਡਵਾਂਸ ਜਮਾ ਕਰਾਉਣਾ ਹੈ, 3 ਲੱਖ ਦੀ ਆਵਾਜ਼ ਦੇਈ ਜਰਾ। ਮਤਲਬ ਸਗਾ ਪਿਓ ਹੀ ਹੋਣਾ ਨਾ ਜਿਹੜਾ ਬੱਚਾ ਹੋਣਾ, ਉਹਦਾ 10 ਲੱਖ ਦੇਣ ਗਿਆ ਤਾਂ ਕਹਿੰਦੇ 2 ਸ਼ਖਸੀ ਜ਼ਮਾਨ ਦੇ ਲੈ ਸ਼ਖਸੀ ਜ਼ਮਾਨ ਤੇ 10 ਲੱਖ ਦੇਣਾ ਸੀ ਤੇ 6 ਲੱਖ ਦੇ ਆਇਆ। ਕਹਿੰਦੇ ਕੋ ਮਹੱਲੇ ਚ ਕਰਿਆਨੇ ਦੀ ਦੁਕਾਨ, ਉਹ ਕਹਿ ਦੇਵੇ ਉਹ 10 ਲੱਖ ਲੈ ਕੇ ਪਤਾ ਕਰਦਾ। ਨਹੀਂ ਇਹਦੇ ਹੋਇਆ ਬੱਚਾ, ਇਹਦੇ ਬੱਚਾ ਹੋਇਆ, ਪੂਰੇ ਮਹੱਲੇ ਨੇ 1000 ਪਾਇਆ। ਇਹਨੇ ਸਾਲੇ ਨੇ ਘਰ ਦੇ ਬਾਹਰ ਗੱਲਾਂ ਰੱਖਿਆ ਸੀ, ਬੱਚਾ ਬਰਾਏ ਬੱਚਾ ਪਦੈਸ਼, ਗੱਲੇ ਤੇ ਲਿਖਿਆ ਗੱਲੇ ਤੇ ਬੱਚਾ ਲਿਖਿਆ। ਤੇਰੇ ਤਮੀਰ। ਬੱਚਾ ਤੇਰੇ ਤਮੀਰ ਤੇ ਗਲੀ ਤੇ ਲਿਖਿਆ, ਮਤਲਬ ਗਲੀ ਤੇ ਲਿਖਿਆ ਆਹਿਸਤਾ ਚਲੇ आगे गल्ला है। आगे बच्चा हो रहा है। ਜਦੋਂ ਬੱਚਾ ਹੋਇਆ ਤਾਂ ਕਹਿੰਦਾ ਮਰੇ ਯਾਰ ਗੰਦਾ ਬੱਚਾ। अच्छा बाकी तो लिखे होता ना साजी कंस्ट्रक्शन हो रही है तो ऊपर से आए हाँ बच्चे वाले मामले च हिसाब लेके तो लिखा इधर से आए ਇਹਦੇ ਆਪਣੇ ਨੇ 10 ਲੱਖ ਰੁਪਏ ਜਮਾ ਕਰਾਇਆ ਤੇ ਜਦੋਂ ਇਹ ਹੋਇਆ ਨਾ ਤੇ ਉਹਨਾਂ ਕੋ 8 ਲੱਖ ਵਾਪਸ ਲੈਣ ਚਲੇ ਗਿਆ। ਕਹਿੰਦੇ ਉਹ ਕਾਤੋਂ, ਕਹਿੰਦਾ ਗਿੱਠਾ ਹੋਇਆ ਵਾ। अच्छा बोला कोडू ਇਹਨੇ ਮਕਾਨ ਵੇਚ ਕੇ 3 ਬੱਚੇ ਜੰਮ ਲਏ। आओ 30 लाख का 30 ਲੱਖ ਦਾ ਵੇਚਦਾ ਮਕਾਨ, कितने बच्चे जमे ਹੁਣ 3 ਬੱਚੇ ਲਈ ते ਫਿਰਦੇ। आप कराए थे ਹਾਂਜੀ ਨਹੀਂ ਬਾਬਾ ਜੀ, ਇਹ ਬੜਾ ਇਹ ਮੇਰੀ ਗੱਲ ਗਵਰਨਮੈਂਟ ਤੱਕ ਪਹੁੰਚਾਓ ਤੇ ਮੈਨੂੰ ਬੁਲਾਓ ਤੇ ਆਪਾਂ ਦਾਰਾ ਸ਼ੁਰੂ ਕਰਦੇ ਆ, ਕੁਝ ਕਰੀਏ ਐਸਾ ਸਿਸਟਮ। ਯਾਰ ਆਓ ਇਹਦੇ ਉਸਤਾਦ ਜੀ, ਕੋਈ ਇਹਦੇ ਚ ਮਿਹਨਤ ਨਹੀਂ, ਕੋਈ ਇਹ ਚ ਗੱਲਬਾਤ ਨਹੀਂ। ਸੋਸ਼ਲ ਮੀਡੀਆ ਤੇ ਸਿਰਫ ਇਹ ਕਰ ਦਿਓ, ਮਹੀਨਾ ਟਾਈਮ ਦੇ ਦਿਓ ਕਿ ਭਾਈ ਇਹ ਰੂਲ ਸ਼ੁਰੂ ਹੋਣ ਲੱਗਾ ਵਾ ਇਸ ਮਹੀਨੇ ਤੋਂ ਇਸ ਮਹੀਨੇ ਤੱਕ, ਠੀਕ ਹੈ ਜੀ, ਇਹ ਰੂਲ ਸ਼ੁਰੂ ਆ। 2027 ਤੋਂ ਉਸ ਤੋਂ ਬਾਅਦ ਵਿੱਚ ਇਹ ਕਿ ਕੰਮ ਆਏਗਾ ਕਿ ਹੁਣ ਇੱਕ ਮਿਸਾਲ ਅਸੀਂ ਅੱਜ ਕਾਨੂੰਨ ਲਾਗੂ ਕਰਦੇ ਆ ਤੇ 3 ਮਹੀਨੇ ਬਾਅਦ ਅੱਲਾ ਕਿਸੇ ਨੂੰ ਧੀ ਪੁੱਤ ਦੇ ਦਿੰਦਾ ਵਾ, ਤੇ ਉਹ ਨਹੀਂ,
ਉਹ ਕਿਉਂਕਿ ਪਤਾ ਲੱਗ ਹੀ ਜਾਏਗਾ ਸਾਰਾ ਕਿ ਵੀ ਇਹ ਇਸ ਗੱਲ ਤੋਂ ਬਾਅਦ ਵਾਲਾ ਤੇ ਵੇਖੀ ਤੂੰ ਕੈਸਾ ਮਾਹੌਲ ਹੁੰਦਾ। ਕੋਈ ਪੈਸਾ ਨਹੀਂ ਲੈਣਾ, ਕੋਈ ਗੱਲਬਾਤ ਨਹੀਂ, ਸਿਰਫ ਹੈਂਡਲ ਕਰੋ, ਉੱਥੇ ਰਜਿਸਟਰਡ ਕਰੋ। ਤੇ ਹੁਣ ਜਿਹੜਾ ਤੂੰ ਵਿਆਹ ਦੀ ਗੱਲ ਕੀਤੀ ਉਹ ਤੈਨੂੰ ਮੈਂ ਕੱਲ ਦੱਸੂਗਾ ਅਗਲੇ ਸ਼ੋਅ 'ਚ, ਉਹ ਵੀ ਸੈਟਅਪ ਆ। 3 ਕੰਮ, 2 ਕੰਮ ਤੇ ਜਿਹੜੇ ਨੇ ਨਾ ਉਹ ਨੇ ਜਿਹਦੇ ਨਾਲ ਆਬਾਦੀ ਦਾ ਤਲਕ ਆ, ਫਸਾਦ ਦਾ ਤਲਕ ਆ, ਤਲਾਕਾਂ ਦਾ ਤਲਕ ਆ, ਮਤਲਬ ਜਿਹੜਾ ਕੰਮ ਖਰਾਬ ਹੁੰਦੇ ਇਹਦੇ ਨਾਲ ਉਹਦਾ ਗਹਿਰਾ ਤਲਕ ਆ। ਇੱਕ ਜਿਹੜਾ ਕੰਮ ਆ ਨਾ ਉਹ ਜ਼ਰਾ ਹੋਰ ਕੈਟਾਗਰੀ। ਬਹਰਹਾਲ ਇਹ ਹੈ ਕਿ ਸਾਜੀ ਮੈਂ ਸੋਚ ਰਿਹਾ ਕਿ 30-35 ਸਾਲ ਬਾਅਦ, 30 ਸਾਲ ਦੇ 20 ਸਾਲ ਬਾਅਦ ਹੀ ਜਦੋਂ ਬੱਚਾ ਜਵਾਨ ਹੋਏਗਾ, ਪੜ੍ਹਿਆ ਲਿਖੇਗਾ, ਤੁਹਾਨੂੰ ਮੋਸਟਲੀ, ਬਲਕਿ ਪਹਿਲੇ ਰੋਕ ਲਓ, ਇਹ ਵੀ ਇੱਕ ਸ਼ੂਗਰ ਲੱਗਾ ਨਾ 5 ਸਾਲ ਨਾ ਬਿਲਕੁਲ ਹੀ ਕੋਈ ਨਹੀਂ ਬੱਚਾ ਜੰਮਣਾ, ਤਾਂ ਕਿ ਪਹਿਲੀ ਲਾਟ ਨਿਕਲ ਜਾਵੇ। ਪੂਰ ਪਾਰਕ ਹੋ ਜੇ ਅੱਗੋਂ ਕੋਈ ਡਿਸਕਾਊਂਟ ਲੱਗ ਜਾਣ। ਆਹੋ ਉਹ ਬੱਚੇ ਜੰਮਦੇ ਇੱਕ ਮਕਸਦ ਵਾਸਤੇ ਆ ਕੇ ਫਟਾਫਟ ਵੱਡੇ ਹੋ ਗਏ ਨਾ, ਮੇਰਾ ਸਹਾਰਾ ਭਾਈਜਾਨ ਜਿਹੜੇ ਭਾਵੇਂ ਜਿੱਦਾਂ ਦੇ ਮਰਜ਼ੀ ਨਿਕਲ ਆਉਣ। ਜਿਹੜੇ ਹਾਈ ਲੈਵਲ ਤੇ ਦੁਨੀਆ ਨੂੰ ਕੰਟਰੋਲ ਕਰਨ ਵਾਲੇ ਜਾਂ ਮੁਲਕਾਂ ਨੂੰ ਕੰਟਰੋਲ ਕਰਨ ਵਾਲੇ ਜਾਂ ਸਦਰ ਜਾਂ ਆਪਣੇ ਬੈਠੇ ਨੇ ਨਾ, ਉਹ ਭਾਵਨਾएं ਫੀਲਿੰਗਸ ਤੋਂ ਹਟ ਕੇ ਸੋਚਦੇ ਨੇ। ਉਹਨਾਂ ਲਈ ਇਦਾਂ ਹੀ ਆ ਕਿ ਇਹ ਲੋਡ ਥੋੜਾ ਘਟਾਓ, ਐਦਾਂ ਕਰੋ, ਸਿਸਟਮ ਨੂੰ ਠੀਕ ਕਰੋ। ਇਹ ਸਾਡੇ ਤੁਹਾਡੇ ਨਿੱਕੀਆਂ ਜੁੜੀਆਂ ਨੇ ਭਾਵਨਾएं, ਇਮੋਸ਼ਨ ਜੁੜੇ ਨੇ। ਤੁਸੀਂ ਇਮੋਸ਼ਨਸ ਨੂੰ ਅਗਰ ਦੇਖੀ ਜਾਓਗੇ ਨਾ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਨਹੀਂ ਕਰ ਇਮੋਸ਼ਨ ਨੂੰ ਤੇ ਇੱਕ ਬੱਚੇ ਨੇ ਅਗਰ ਕਤਲ ਕਰ ਦਿੱਤਾ ਕਿਸੇ ਨੇ ਨਾਹਕ ਕਿਸੇ ਨੂੰ, ਉਹਦੇ ਬੱਚੇ ਨੇ ਛੋਟੇ ਨੂੰ ਮਾਰ ਦਿੱਤਾ, ਤੇ ਜਿਹਨੇ ਮਾਰਿਆ ਉਹਦੀ ਮਾਂ ਆ ਕੇ ਰੋਣ ਪਿੱਟਣ ਪਾ ਦੇਗੀ ਤੇ ਉਹਦੇ ਇਮੋਸ਼ਨ ਚ ਆ ਜਾਓਗੇ ਤੁਸੀਂ। ਹਰ ਜਗ੍ਹਾ ਤੇ ਵੀ ਇਮੋਸ਼ਨਸ ਨਹੀਂ ਕੰਮ ਕਰਦੇ ਨਾ, ਤੁਸੀਂ ਕੁਝ ਤੁਹਾਡਾ ਸੈਟਅਪ ਕਰਨਾ ਪੈਂਦਾ ਤੇ ਉਹ ਦੇਖਣਾ। ਇੱਕ ਨया ਆਈਡੀਆ ਉਸਤਾਦ ਜੀ ਬਹੁਤ ਵੀ ਹੈ। ਇਹ ਮੈਂ 2 ਅਰਬ ਰੁਪਏ ਦਾ ਵੇਚਣਾ ਆਈਡੀਆ, ਵਿਕ ਗਿਆ ਵਾ ਤੁਹਾਡਾ, ਹਨਾ? ਨਿਕਲ ਗਿਆ ਹੋਇਆ ਅੱਗੇ ਤੇ। ਨਹੀਂ ਅੱਗੋਂ ਤਾਂ ਮੇਰੇ ਦਿਮਾਗ 'ਚ ਆ ਨਾ ਸਾਰਾ ਕੁਝ ਕਿੱਦਾਂ ਕਰਨਾ। ਕਦੋਂ ਵੀ ਆਪਣੀ ਅਰਬ ਦੀ ਜਗ੍ਹਾ ਲੱਭ ਕੇ ਰੱਖ, ਆਬਾਦੀ ਕਿਹਦੀ ਕਬਰ ਦੀ। ਬਾਉ, ਇਹਦਾ ਨਾਮ ਬਾਉ ਆ, ਇਹਨੂੰ ਮੈਂ ਕਹਿੰਦਾ ਬਾਉ ਉਹ ਤਾਂ ਆਸਤਾ ਸੁਣਦਾ ਨਹੀਂ ਮੈਨੂੰ। ਬਾ ਬਾ ਕਹਿ ਰਿਹਾ ਮੈਂ, ਬਾਉ ਉਹਨੂੰ ਬਸ ਬੋਲਦਾ ਫਿਸ਼ਰ ਕਰਾਉਣਾ, ਇੰਨਾ ਨਹੀਂ ਚਿੱਟਾ ਬਾਕੀ ਥੋੜਾ ਕਾਲਾ, ਬਾਕੀ ਸਾਰਾ ਕਾਲਾ। ਉਹ ਯਾਰ ਇਹਨੇ ਰੰਗ ਪੀਸਿਆ, ਰੰਗ ਕਾਟਣਾ, ਇਹਨੇ ਪੀਸਿਆ ਰੰਗ ਕਾਟ ਨਮਕ ਸਮਝ ਕੇ ਚੱਟ ਲਿਆ। ਇਹਨੇ ਇੰਜ ਕਰਕੇ ਐ ਕਰਕੇ ਤੇ ਇੱਥੇ ਕਰ ਉਹਨੇ ਘਰ ਤੱਕ ਉਹਨੇ ਤਾਂ ਰੰਗ ਕੱਟਤਾ ਸਾਰਾ। ਨਹੀਂ ਅੱਛੀ ਬਾਉ ਸਿਗਰਟ ਪੀਣਾ ਸਾਰਾ ਨਹੀਂ, ਸਿਗਰਟ ਨਹੀਂ ਪੀਂਦਾ, ਇਹ ਸਾਰੇ ਕੱਟੇ ਗਏ। ਤਰੀ ਫਿਰ ਤੇਰੇ ਬੁੱਲ ਕਾਲੇ ਹੋਏ। 10 ਲੱਖ ਰੁਪਏ ਜਮਾ ਕਰਾਉਣ ਗਿਆ ਤਾਰੇ ਚ, ਉਹ ਇਹਨੂੰ 10 ਲੱਖ ਰੁਪਏ ਦੇ ਕੇ ਕਹਿੰਦੇ ਕੋਈ ਕੰਮ ਕਰ ਲੈ, ਦੁਕਾਨ ਬਣਾ ਲੈ। ਨਹੀਂ ਇਹ 10 ਲੱਖ ਜਮਾ ਕਰਾ ਕੇ ਕਹਿੰਦਾ ਮੈਂ ਬੱਚਾ ਜਮਾ ਕਰਾਉਣਾ। ਉਹਨਾਂ ਨੇ ਕਿਹਾ ਇਸ 10 ਲੱਖ ਨਾਲ ਤੂੰ ਦੁਕਾਨ ਪਾ ਲਾ, ਬੱਚਾ ਸਾਡੇ ਤੇ ਛੱਡ। ਆਪਣਾ ਖਿਆਲ ਰੱਖੋ, ਕੱਲ ਕੇ ਪ੍ਰੋਗਰਾਮ में आपसे फिर मुलाकात होगी। रब रख।